ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਮੈਂ ਦਾ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 6 ਨਵੰਬਰ 2025 23 ਕੱਤਕ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹੇਵਰਡ ਕੈਲੀਫੋਰਨੀਆ ਤੋਂ ਬੀਬੀ ਨਵਦੀਪ ਕੌਰ ਸੇਖੋ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਬੀਬੀ ਨਵਦੀਪ ਕੌਰ ਸੇਖੋ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਵੰਬਰ ਦਾ ਪਹਿਲਾ ਹਫਤਾ ਨਵੰਬਰ 84 ਵਿੱਚ ਦਿੱਲੀ ਅਤੇ ਭਾਰਤ ਭਰ ਵਿੱਚ ਸਿੱਖ ਨਸਲਕੁਸ਼ੀ ਦਾ ਸ਼ਿਕਾਰ 30,000 ਤੋਂ ਜ਼ਿਆਦਾ ਮਾਸੂਮ ਸ਼ਹਿਰੀਆਂ ਦੀ ਯਾਦ ਨੂੰ ਸਮਰਪਿਤ ਹੁੰਦਾ ਹੈ। ਸੋ ਦਿੱਲੀ ਤਖਤ ਨੇ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਜੂਨ 84 ਦਾ ਘੱਲੂਘਾਰਾ ਅਤੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਕਰਕੇ ਇਹ ਭਰਮ ਪਾਲਿਆ ਸੀ ਕਿ ਸਿੱਖ ਕੌਮ ਦੇ ਗੋਡੇ ਲਵਾ ਦਿੱਤੇ ਨੇ। ਪਰ ਗੁਰੂਆਂ ਦੀ ਸਾਜੀ ਸਿੱਖ ਕੌਮ ਰਾਖ ਦੇ ਢੇਰ ਵਿੱਚੋਂ ਨਵੀਂ ਜ਼ਿੰਦਗੀ ਲੈ ਕੇ ਨਿਕਲੀ ਔਰ ਕੌਮੀ ਅਣਖ ਅਤੇ ਗੈਰਤ ਦੀ ਪ੍ਰਤੀਕ ਸਿੱਖ ਨੌਜਵਾਨੀ ਨੇ ਜਿੱਥੇ ਜ਼ਾਲਮਾਂ ਨੂੰ ਸਜ਼ਾ ਜਾਫਤਾ ਕੀਤਾ ਉੱਥੇ ਕੌਮੀ ਘਰ ਖਾਲਿਸਤਾਨ ਦੀ ਜੰਗ ਨੂੰ ਵੀ ਪ੍ਰਚੰਡ ਕੀਤਾ। ਸੋ ਸਿਡਨੀ ਆਸਟ੍ਰੇਲੀਆ ਤੋਂ ਸਾਡੇ ਵੀਰ ਸਰਦਾਰ ਜਤਿੰਦਰ ਸਿੰਘ ਜੀ ਦੀ ਇੱਕ ਲਿਖਤ ਜਿਹੜੀ ਆ ਸਾਂਝੀ ਕਰਨ ਜਾ ਰਹੇ ਹਾਂ, ਜਿਹੜੀ ਯਾਦਹਾਨੀ ਕਰਵਾਉਂਦੀ ਹੈ ਕਿ ਦੁਸ਼ਮਣ ਸਾਡੇ ਘਰ ਸਾੜ ਸਕਦਾ ਹੈ ਪਰ ਸਾਡਾ ਵਿਸ਼ਵਾਸ ਨਹੀਂ, ਸਾਡੇ ਰੋਣ ਤੇ ਵੀ ਪਾਬੰਦੀ ਲਗਾ ਸਕਦਾ ਹੈ ਪਰ ਸਾਡੀ ਜ਼ਮੀਰ ਜਿੰਦਾ ਹੈ। ਖਾਲਸਾ ਚੜ੍ਹਦੀ ਕਲਾ ਵਿੱਚ ਹੈ ਔਰ ਚੜ੍ਹਦੀ ਕਲਾ ਵਿੱਚ ਹੀ ਰਹੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰਨੀ ਨਵਦੀਪ ਕੌਰ ਸੇਖੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਘੱਟ ਸਿੱਖ ਬੀਬੀਆਂ ਨੇ ਜਿਨ੍ਹਾਂ ਦੇ ਵਿੱਚ ਸਿਆਸੀ ਸ਼ਹੂਰ ਵੀ ਹੁੰਦਾ, ਸਿਆਸੀ ਸਮਝ ਵੀ ਹੁੰਦੀ ਹੈ ਔਰ ਉਸ ਦੇ ਲਈ ਉਹ ਆਪਣਾ ਬਣਦਾ ਯੋਗਦਾਨ ਵੀ ਪਾਉਣਾ ਚਾਹੁੰਦੇ ਨੇ। ਬਿਲਕੁਲ। ਬੀਬੀ ਨਵਦੀਪ ਕੌਰ ਇਹਨਾਂ ਦੇ ਨਾਲ ਜਦੋਂ ਤੋਂ ਮੇਰਾ ਸੰਪਰਕ ਹੋਇਆ ਉਦੋਂ ਅਜੇ ਟੀਵੀ 84 ਤੋਂ ਵੀ ਪਹਿਲਾਂ ਦੀ ਗੱਲ ਹੈ ਔਰ ਮੈਂ ਦੇਖਿਆ ਕਿ ਵੀ ਇਹ ਸਿੱਖੀ ਜਜ਼ਬੇ ਨਾਲ ਔਰ ਖ਼ਾਸ ਤੌਰ 'ਤੇ ਪੋਲੀਟੀਕਲੀ ਖਾਲਿਸਤਾਨ ਦੇ ਸੰਕਲਪ ਨੂੰ ਪੂਰੀ ਤਰ੍ਹਾਂ ਨਾ ਸਿਰਫ ਸਮਝਦੇ ਨੇ ਪਰ ਉਸ ਦੇ ਲਈ ਆਪਣਾ ਕੁਛ ਨਾ ਕੁਛ ਰੋਲ ਵੀ ਅਦਾ ਕਰਦੇ ਨੇ, ਯੋਗਦਾਨ ਵੀ ਪਾਉਂਦੇ ਨੇ। ਔਰ ਜਿੱਥੇ ਕਿਤੇ ਵੀ ਕੋਈ ਪ੍ਰੋਟੈਸਟ ਹੈ, ਕੋਈ ਸੈਮੀਨਾਰ ਹੈ, ਈਵਨ ਫਾਰ ਆਫ ਪਲੇਸਿਸ, ਜਦੋਂ ਟੋਰਾਂਟੋ ਦੇ ਵਿੱਚ ਸਮਾਗਮ ਖਾਲਿਸਤਾਨ ਨਾਲ ਸੰਬੰਧਿਤ ਹੋਇਆ ਉਸ 'ਚ ਵੀ ਇਹਨਾਂ ਦੀ ਪਾਰਟੀਸਪੇਸ਼ਨ ਰਹੀ। ਜਿੰਨੀਆਂ ਪੈਰੇਡਸ ਸੈਨ ਫਰਾਂਸਿਸਕੋ 'ਚ ਹੁੰਦੀਆਂ ਨੇ ਉਹਨਾਂ 'ਚ ਇਹਨਾਂ ਦੀ ਪਾਰਟੀਸਪੇਸ਼ਨ ਹੁੰਦੀ ਹੈ। ਔਰ ਯੂਬਾ ਸਿਟੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਮੌਕੇ ਵੀ ਹਰ ਸਾਲ ਇਹ ਆਉਂਦੇ ਨੇ ਆ ਕੇ ਟੀਵੀ 84 ਦੇ ਤੁਹਾਨੂੰ ਵੀ ਮਿਲੇ, ਬਾਕੀਆਂ ਨੂੰ ਵੀ ਸਾਰਾ ਹੌਸਲਾ ਵੀ ਦਿੰਦੇ ਨੇ। ਬਿਲਕੁਲ। ਔਰ ਰੈਗੂਲਰ ਕੰਟਰੀਬਿਊਟਰ ਵੀ ਨੇ। ਇਸ ਵਾਰ ਵੀ ਉਹਨਾਂ ਨੇ ਟੀਵੀ 84 ਦੇ ਜਿਹੜਾ ਟੈਂਟ ਦੇ ਵਿੱਚ ਆਏ ਔਰ ਬੜੀ ਗ੍ਰੇਸਫੁਲੀ
ਜਿਹੜਾ ਉਹਨਾਂ ਨੇ ਜਿੱਥੇ ਉਹ ਐਪਰੀਸ਼ੀਏਟ ਕਰਦੇ ਨੇ TV 84 ਦੀਆਂ ਸਰਵਿਸਿਜ਼ ਨੂੰ, ਬਿਲਕੁਲ ਉੱਥੇ ਉਹ ਲਿਬਰਲੀ ਕੰਟਰੀਬਿਊਟ ਵੀ ਕਰਦੇ ਨੇ। ਔਰ ਅਕਸਰ ਮੇਰਾ ਜਦੋਂ ਵੀ ਮੈਂ ਇਸ ਆਪਣੀ ਮੂਵਮੈਂਟ ਦੇ ਹਵਾਲੇ ਨਾਲ ਦੇਖਦਾ, ਬੇਸ਼ੱਕ ਅਸੀਂ ਅਜੋਕੇ ਖਾਲਿਸਤਾਨ ਦੇ ਸੰਘਰਸ਼ ਦੀ ਗੱਲ ਕਰਦੇ ਹਾਂ, ਆਪਣੀਆਂ ਬਹਾਦਰ ਮਾਤਾਵਾਂ ਦੇ ਰੋਲ ਦੀ ਗੱਲ ਕਰਦੇ ਹਾਂ, ਅਸੀਂ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਉਹਨਾਂ ਦਾ ਜ਼ਿਕਰ ਕਰਦੇ ਹਾਂ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਉਹਨਾਂ ਨੇ ਭਾਈ ਸਤਵੰਤ ਸਿੰਘ ਦੀ ਫੋਟੋ ਨਾਲ ਲਾਵਾਂ ਲਈਆਂ ਔਰ ਇਹ ਦੱਸਿਆ ਅਲੋਕਾਰ ਲਫ਼ਜ਼ ਆਪਣੇ ਆਪ ਦੇ ਵਿੱਚ ਹੀ ਅਲੋਕਾਰ ਹੈ ਕਿ ਸੁਹਾਗਣਾ ਤਾਂ ਹੋਰ ਨੇ, ਲੇਕਿਨ ਇਹ ਅਲੋਕਾਰ ਸੁਹਾਗਣ ਜਿਹੜਾ ਹੈ ਇਹ ਸਿੱਖ ਇਤਿਹਾਸ ਦੇ ਵਿੱਚ ਸ਼ਾਇਦ ਇਹ ਟਾਈਟਲ ਪਹਿਲਾਂ ਕਦੇ ਕਿਸੇ ਨੂੰ ਨਹੀਂ ਮਿਲਿਆ। ਕੁਰਬਾਨੀਆਂ ਤਾਂ ਇਸ ਕਦਰ ਰਹੀਆਂ ਸਿੰਘਣੀਆਂ ਦੀਆਂ ਕਿ ਜਦੋਂ ਅਸੀਂ ਅਰਦਾਸ ਕਰਦੇ ਹਾਂ ਉਸ ਦੇ ਵਿੱਚ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੀ, ਸੋ ਉਹਦੇ 'ਚ ਸੀਸ ਦੇਣਾ ਵੀ ਹੈ, ਬੰਦ ਕਟਾਉਣ ਦਾ ਵੀ ਹੈ। ਔਰ ਜਦੋਂ ਅਸੀਂ ਈਵਨ 18ਵੀਂ ਸਦੀ ਦੇ ਉਸ ਦੌਰ ਦੇ ਵਿੱਚ ਵੀ ਦੇਖਦੇ ਹਾਂ ਤੇ ਜਦੋਂ ਇਹ ਲਫ਼ਜ਼ ਕਦੇ ਦੁਹਰਾਏ ਜਾਂਦੇ ਸੀ ਕਿ ਜਿਨ੍ਹਾਂ ਨੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ, ਹੁਣ ਇਹ ਉਹ ਪੀਰੀਅਡ ਹੈ। ਔਰ ਅੱਜ ਜਦੋਂ ਅਸੀਂ ਇੱਕ ਪਾਸੇ ਡਿਕਲਾਈਨ ਵੀ ਦੇਖਦੇ ਹਾਂ ਉਹਨਾਂ ਦੇ ਨਾਲ ਹੀ, ਜਦੋਂ ਅਸੀਂ ਇੱਕ ਪਾਸੇ ਚੜ੍ਹਤ ਦੀ ਗੱਲ ਹੈ ਜਿਹਦੇ 'ਚ ਸਿੰਘ ਸਿੰਘਣੀਆਂ ਜਿਹੜੇ ਸੱਚਮੁੱਚ ਹੀ ਕੌਮ ਨੂੰ ਸਮਰਪਿਤ ਨੇ, ਗੁਰੂ ਨੂੰ ਪਿਆਰ ਕਰਦੇ ਨੇ, ਸਿੱਖੀ ਵੈਲਿਊਜ਼ ਨੇ, ਪਰ ਇੱਕ ਪਾਸੇ ਅਸੀਂ ਡਿਕਲਾਈਨ ਵੀ ਦੇਖਦੇ ਹਾਂ। ਔਰ ਉਹ ਡਿਕਲਾਈਨ ਔਰ ਇਹ ਕਿਸੇ ਜ਼ਮਾਨੇ ਦੇ ਵਿੱਚ ਜਦੋਂ ਮਾਂ ਦੇ ਉੱਤੇ ਆਰਟੀਕਲ ਲਿਖੇ ਜਾਂਦੇ ਸੀ ਜਾਂ ਐਸੇ ਲਿਖਣ ਲਈ ਕਿਹਾ ਜਾਂਦਾ ਸੀ ਤਾਂ ਕਿਸੇ ਰੂਸ ਦੇ ਫਿਲਾਸਫਰ ਨੂੰ ਕੋਟ ਕੀਤਾ ਜਾਂਦਾ ਸੀ ਕਿ ਉਹਨੇ ਕਿਹਾ ਕਿ ਵੀ ਮੈਨੂੰ ਚੰਦ ਕੁਛ ਅਨੁਭਵੀ ਮਾਤਾਵਾਂ ਦੇ ਦਿਓ ਤੇ ਮੈਂ ਇੱਕ ਨਵਾਂ ਨੇਸ਼ਨ ਸਿਰਜ ਦਿਆਂਗਾ। ਕਹਿਣ ਦਾ ਮਤਲਬ ਇਹ ਸੀ ਕਿ ਜਿਸ ਸਮਾਜ ਜਾਂ ਸੁਸਾਇਟੀ ਦੇ ਵਿੱਚ ਔਰਤ ਜਿਹੜੀ ਹੈ ਉਹ ਕਿਰਦਾਰ ਦੇ ਪੱਖੋਂ, ਵਿਦਵਤਾ ਦੇ ਪੱਖੋਂ, ਸਿਦਕ ਦੇ ਪੱਖੋਂ ਔਰ ਸਮਾਜ ਉਸਾਰੀ ਦੇ ਪੱਖੋਂ, ਕਿਉਂਕਿ ਔਰਤ ਦੇ ਨਾਲ ਆਲਮੋਸਟ 4 ਜਨਰੇਸ਼ਨਾਂ ਉਸ ਦਾ, ਉਹ ਜਿਵੇਂ ਬੀਬੀ ਬਰਾੜ ਨੇ, ਮਹਿੰਦਰ ਕੌਰ ਰਿਟਾਇਰਡ ਪ੍ਰਿੰਸੀਪਲ, ਉਹ ਬਹੁਤ ਸੋਹਣੀ ਗੱਲ ਉਹਨਾਂ ਨੇ ਇਹ ਕਹੀ। ਉਹ ਕਹਿੰਦਾ ਕਿ ਭਾਈ ਇੱਕ ਪਾਸੇ ਜਿਹੜਾ ਹੈ ਬੱਚੀਆਂ ਨੂੰ ਘਰ ਦੇ ਵਿੱਚ ਹਮੇਸ਼ਾ ਇਹ ਤਰਬੀਅਤ ਦਿੱਤੀ ਜਾਂਦੀ ਹੈ, ਮਾਂ ਵੀ, ਮਾਂ ਖਾਸ ਤੌਰ 'ਤੇ ਕਹੇਗੀ ਕਿ ਤੂੰ ਬਗਾਨੇ ਘਰ ਜਾਣਾ, ਤੂੰ ਇਵੇਂ ਕਰਨਾ, ਤੂੰ ਉਹਨੂੰ ਪੂਰਾ ਜਿਹੜਾ ਉਹ ਉਸ ਨੂੰ ਘੜਿਆ ਜਾਂਦਾ। ਪਰ ਕਹਿੰਦੇ ਵੀ ਇਹ ਪੈਮਾਨਾ ਜਿਹੜਾ ਹੈ ਇਹ ਮੁੰਡਿਆਂ 'ਤੇ ਲਾਗੂ ਨਹੀਂ ਹੁੰਦਾ ਕਿ ਭਾਈ ਉਹਨੂੰ ਜਿਹੜਾ, ਔਰ ਉਸੇ ਉੱਤੇ ਹੀ ਇੱਕ ਅਲਾਮਾ ਇਕਬਾਲ ਦੇ ਨਾਂ ਦੇ ਉੱਤੇ ਦੁਆ, ਜਿਸ ਨੂੰ ਬਾਅਦ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਜਿਹੜੀ ਹੈ ਉਹ ਅਜੋਕੀ ਦੁਆ ਬਣਾ ਦਿੱਤਾ, ਤੇ ਉਸ 'ਚ ਉਹਦੇ ਗੀਤ ਦੇ ਬੋਲ ਹੀ ਇਹ ਨੇ ਕਿ ਵੀ ਰੱਬ ਨੇ ਬੰਦਾ ਬਣਾ ਕੇ ਤਾਂ ਭੇਜਿਆ ਪਰ ਤੈਨੂੰ ਇਨਸਾਨ ਮੈਂ ਬਣਾਉਣਾ। ਸੋ ਜ਼ਾਹਰ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਜਦੋਂ, ਔਰ ਬਹੁਤ ਵਾਰੀ ਹੋਏਗਾ ਜੀ, ਉਹ ਬੀਬੀਆਂ ਕਹਿਣਗੀਆਂ ਕਿ ਸਾਡੇ 3 ਬੱਚੇ ਨੇ, ਉਹ ਕਹਿਣਗੇ ਜੀ 2 ਤਾਂ ਉਹ ਨੇ, ਉਹ ਕਹਿੰਦੇ ਮੇਰਾ ਪਤੀ ਵੀ ਬੱਚੇ ਵਾਂਗ ਹੀ ਹੈ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ 4 ਜਨਰੇਸ਼ਨਾਂ ਉਹਦੇ 'ਚ ਬੱਚੀ ਦੇ ਨਾਲ ਬਾਪ ਦਾ ਇੱਕ ਆਪਣਾ ਜਿਹੜਾ ਉਸ ਕਿਸਮ ਦਾ ਜਿਹੜਾ ਲਾਡੋ ਲਫ਼ਜ਼ ਹੈ ਜਾਂ ਦੂਸਰਾ, ਇਹਦੇ ਬੜੇ ਡੂੰਘੇ ਮਤਲਬ ਨੇ। ਹਾਲਾਂਕਿ ਇਹ ਵੱਖਰੀ ਕਹਾਣੀ ਹੈ ਕਿ ਜੀ ਪ੍ਰੋਪਰਟੀ 'ਚ ਹੱਕ 1950 'ਚ ਮਿਲਿਆ ਜਾਂ ਦੂਜਾ ਮਿਲਿਆ, ਪਰ ਔਰਤ ਘਰ, ਇਹ ਵੀ ਕਿਹਾ ਜਾਂਦਾ ਵੀ ਘਰ ਔਰਤ ਦੇ ਨਾਲ ਹੀ ਹੁੰਦਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਕੋਈ ਤਹਿਜ਼ੀਬ, ਕੋਈ ਸੱਭਿਅਤਾ, ਕੋਈ ਵੈਲਿਊ ਸਿਸਟਮ ਅੱਗੇ ਤੁਰਦਾ ਤੇ ਉਹ ਵੀ ਔਰਤ ਦੇ ਨਾਲ ਹੀ ਤੁਰਦਾ। ਔਰ ਉਹ ਭਰਾ ਹੋਏ, ਪੁੱਤਰ ਹੋਏ, ਪਤੀ ਹੋਏ, ਪਿਤਾ ਹੋਏ, ਉਹ ਸਾਰੇ ਹੀ ਪ੍ਰਭਾਵਿਤ ਹੁੰਦੇ ਨੇ। ਔਰ ਜਦੋਂ ਅਸੀਂ ਤਬਦੀਲੀ ਦੀ ਗੱਲ ਕਰਦੇ ਹਾਂ, ਰੈਵੋਲੂਸ਼ਨ ਦੀ ਗੱਲ ਕਰਦੇ ਹਾਂ, ਜੇ 50% ਦੇ ਲਗਭਗ ਜਿਹੜਾ ਹੈ ਉਹ ਵਿਮਨ ਫੋਕ, ਕੁਦਰਤ ਨੇ ਇਹ ਬਣਾਇਆ ਹੋਇਆ ਜੋੜੇ ਜਿਵੇਂ ਬਣਾਏ ਨੇ, ਵੱਖਰੀ ਕਹਾਣੀ ਹੈ ਕਿ ਫੀਮੇਲ ਇਨਫੈਂਟੀਸਾਈਡ ਕਰਕੇ ਅਸੀਂ ਉਸ ਨੂੰ 1000 ਵਰਸਸ 800 ਕਰ ਦਈਏ ਜਾਂ ਹੁਣ 850 ਹੋ ਗਿਆ ਪੰਜਾਬ ਦੇ ਹਵਾਲੇ ਨਾਲ। ਇਹਦੇ ਲਈ ਅਸੀਂ ਕਾਤਲ ਔਰ ਗੁਨਾਹਗਾਰ ਹੈ। ਪਰ ਜੇ ਅੱਧਾ ਜਿਹੜਾ ਸਮਾਜ ਹੈ ਉਹ ਪਾਰਟਿਸਪੈਂਟ ਨਹੀਂ ਹੈ, ਜੋ ਵੀ ਸਾਡੀ ਮੂਵਮੈਂਟ ਹੈ ਜਾਂ ਈਵਨ ਵੈਲਿਊ ਸਿਸਟਮ ਹੈ, ਉਹਨਾਂ ਨੂੰ ਅਸੀਂ ਲੈਫਟ ਆਊਟ ਕੀਤਾ ਹੋਇਆ ਤੇ ਅਸੀਂ ਪਹਿਲਾਂ ਹੀ ਲੂਜ਼ਰ ਹੈ। ਅੱਧਾ ਤਾਂ ਅਸੀਂ ਪਹਿਲਾਂ ਹੀ ਉਸ ਲੜਾਈ ਨੂੰ ਲੂਜ਼ ਕੀਤਾ। ਸੋ ਮੈਨੂੰ ਹਮੇਸ਼ਾ ਹੀ, ਮੈਂ ਬਹੁਤ ਐਡਮਾਇਰ ਕਰਦਾ ਜਿਹੜੀਆਂ ਸਾਡੀਆਂ ਬੀਬੀਆਂ, ਭੈਣਾਂ, ਬੱਚੀਆਂ, ਮਾਤਾਵਾਂ ਉਤਸ਼ਾਹ ਦੇ ਨਾਲ ਇਹ ਸਾਰੇ ਮੂਵਮੈਂਟ ਦਾ ਹਿੱਸਾ ਨੇ। ਪਿਛਲੇ ਦਿਨਾਂ 'ਚ
ਸਾਡੇ ਵੀਰ ਕੱਲ ਸਰ ਹਰਪ੍ਰੀਤ ਸਿੰਘ ਸੰਧੂ, ਉਹਨਾਂ ਦੇ ਬਿਰਧ ਮਾਤਾ ਜੀ ਨੇ 90 ਇਅਰਸ ਤੱਕ ਦੀ ਉਮਰ ਹੋਣੀ ਹੈ, ਔਰ ਉਹਨਾਂ ਦੇ ਨਾਲ ਵੀ ਗੁਰਪੁਰਬ ਦੀਆਂ ਉਹਨਾਂ ਨੇ ਵਧਾਈਆਂ ਦਿੱਤੀਆਂ, ਔਰ ਉਹਨਾਂ ਨਾਲ ਗੱਲਬਾਤ ਕਰਕੇ ਸਵਾਦ ਆ ਜਾਂਦਾ, ਸਿੱਖਣ ਨੂੰ ਵੀ ਮਿਲਦਾ ਹੈ। ਹਾਈਲੀ ਐਜੂਕੇਟਡ ਨੇ, ਬੜੀ ਸਫਿਸਟੀਕੇਟ ਫੈਮਿਲੀ, ਆਪਣੇ ਨਾਨਕਿਆਂ ਵੱਲੋਂ ਨਕਈ ਮਿਸਲ ਦੇ ਨਾਲ ਜੁੜੇ ਹੋਏ, ਔਰ ਜਿਹੜੀ ਡਿਟਰਮੀਨੇਸ਼ਨ, ਔਰ ਜਦੋਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੋਈਆਂ ਸੈਨ ਫਰਾਂਸਿਸਕੋ ਦੇ 'ਚ ਆਏ, ਔਰ ਹਰਪ੍ਰੀਤ ਸਿੰਘ ਕਹਿਣ ਵੀ ਅਸੀਂ ਕਹੀਏ ਬੀਜੀ ਤੁਸੀਂ ਨਹੀਂ, ਕਹਿੰਦਾ ਨਹੀਂ ਮੈਂ ਜਾਣਾ। ਸੋ ਮੈਂ ਇਹ ਸਮਝਦਾ ਵੀ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਇਸ ਕਿਸਮ ਦੀ ਡਿਟਰਮੀਨੇਸ਼ਨ ਹੁੰਦੀ ਹੈ, ਮਾਤਾਵਾਂ, ਭੈਣਾਂ, ਬੱਚੀਆਂ, ਉਹ ਸੱਚਮੁੱਚ ਹੀ ਜਿਹੜੇ ਨੇ ਉਹ ਗੇਮ ਚੇਂਜਰ ਵੀ ਉਹੀ ਹੋਣਗੇ ਅਲਟੀਮੇਟਲੀ। ਇਹ ਸਾਨੂੰ ਇਸ ਗੱਲ ਦਾ, ਔਰ ਇਹ ਗੱਲ ਹੁਣ ਦੀ ਨਹੀਂ ਹੈ, ਜੇ ਅਸੀਂ 20ਵੀਂ 18ਵੀਂ ਸਦੀ ਦਾ ਤਾਂ ਇਤਿਹਾਸ ਅਸੀਂ ਦੇਖਦੇ ਹੀ ਹਾਂ, 20ਵੀਂ ਸਦੀ 'ਚ ਵੀ ਜਿਹੜੇ ਮੋਰਚੇ ਲੱਗਦੇ ਸੀ ਨਾ ਇੱਕ ਸਟੇਜ ਦੇ ਉੱਤੇ, ਜਿਵੇਂ ਜੈਤੋ ਦਾ ਮੋਰਚਾ ਸੀ ਜੀ, ਔਰ ਉਹਨਾਂ ਨੇ ਕਿਹਾ ਵੀ ਨਹੀਂ ਮਸ਼ੀਨ ਗਨਾਂ ਬੀੜੀਆਂ ਹੋਈਆਂ ਵੀ ਬੀਬੀਆਂ ਨਹੀਂ ਜਾਣਗੀਆਂ। ਇੱਕ ਸਿੱਖ ਬੀਬੀ ਜਿਹਦਾ ਇਤਿਹਾਸਕ ਕਿਰਦਾਰ ਬੀਬੀ ਬਲਬੀਰ ਕੌਰ, ਜਿਹਨੇ ਬੱਚਾ ਚੁੱਕਿਆ ਹੋ, ਜ਼ਬਰਦਸਤੀ ਦੌੜ ਕੇ ਜਥੇ ਦੇ ਨਾਲ ਸ਼ਾਮਲ ਹੋ ਜਾਂਦੀ ਹੈ, ਔਰ ਮਸ਼ੀਨ ਗਨ ਗੋਲੀਆਂ ਚੱਲ ਰਹੀਆਂ, ਦੂਜੇ ਪਾਸਿਓਂ ਬੱਚੇ ਦੇ ਲੱਗਦੀ ਹੈ ਗੋਲੀ, ਉਹ ਸ਼ਹੀਦ ਹੁੰਦਾ ਹੈ। ਉਹਨੂੰ ਇੱਕ ਉਸੇ ਹੀ ਫੱਟੇ ਦੇ ਉੱਤੇ ਸਾਈਡ ਦੇ ਉੱਤੇ ਪਾ ਕੇ ਬੀਬੀ ਫੇਰ ਅੱਗੇ ਮਾਰਚ ਕਰਦੀ ਹੈ, ਔਰ ਖੁਦ ਵੀ ਸ਼ਹੀਦੀ ਪਾਉਂਦੀ ਹੈ। ਔਰ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਵੀ, ਔਰ ਹਰ ਪੱਖੋਂ ਹੀ, ਔਰ ਸਾਡੇ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ, ਬਹੁਤ ਵੱਡਾ ਰੋਲ ਹੈ। ਪਰ ਅੱਜ ਜਦੋਂ ਅਸੀਂ ਬਹੁਤ ਵਾਰ, ਮੈਂ ਥੋੜ੍ਹੀ ਬਹੁਤ ਹਾਲਾਂ ਕੋਈ ਬਹੁਤਾ ਸਪੋਰਟਸ ਦੇ ਹਵਾਲੇ ਨਾਲ ਉਸ ਕਿਸਮ ਦਾ ਹੀ ਹੁੰਦਾ, ਹੁਣ ਮੈਂ ਦੇਖ ਰਿਹਾ ਕਿ ਵੀ ਜਿੱਥੇ ਅਸੀਂ ਜਦੋਂ ਭਾਰਤ ਵਾਲੇ ਆਪਣਾ ਪ੍ਰਾਈਡ ਦੇ ਕਹਿੰਦੇ ਨੇ ਕਿ ਜੀ ਦੇਖੋ ਹਰਮਨਪ੍ਰੀਤ ਕੌਰ ਜਿਹਦੀ ਕ੍ਰਿਕਟ ਦੀ ਕੈਪਟਨ, ਜਿਹਦੀ ਕਮਾਂਡ ਥੱਲੇ ਪਹਿਲੀ ਵਾਰ ਪਤਾ ਨਹੀਂ 60 ਸਾਲ ਬਾਅਦ ਉਹਨਾਂ ਨੇ ਵਰਲਡ ਟਰੋਫੀ ਜਿੱਤੀ ਹੈ, ਜਾਂ ਉਹਨਾਂ ਦੀਆਂ ਹੋਰ ਇੱਕ ਦੋ ਸਿੱਖ ਬੱਚੀਆਂ ਪਲੇਅਰ ਜਾਂ ਦੂਜੀਆਂ, ਲੇਕਿਨ ਤੁਹਾਨੂੰ ਉਹਨਾਂ ਦੇ ਬਾਕੀ ਸਾਰੇ 'ਚੋਂ ਸਿੱਖ ਪਰਿਵਾਰਾਂ 'ਚ ਉਹਨਾਂ ਦੇ ਪੇਰੈਂਟਸ ਨੇ ਕਿੰਨੀ ਸਟਰਗਲ ਕੀਤੀ, ਕਿੱਥੋਂ ਤੱਕ ਪਹੁੰਚਾਇਆ, ਪਰ ਤੁਹਾਨੂੰ ਉਹਨਾਂ ਦਾ ਜਿਹੜਾ ਅਦਰਵਾਈਜ਼ ਪਾਰਟ ਹੈ, ਔਰ ਇਹੀ ਹਾਲ ਅਸੀਂ ਹੋਰ ਫੀਲਡਸ ਦੇ ਵਿੱਚ ਵੀ ਦੇਖਦੇ ਹਾਂ ਕਿ ਕਾਫੀ ਹੱਦ ਤੱਕ ਜਿਹੜਾ ਇਹ ਡੀਜਨਰੇਸ਼ਨ ਹੈ ਉਹ ਤੁਹਾਡੇ ਕੇਸਾਂ ਦੀ ਬੇਅਦਬੀ ਨੂੰ ਲੈ ਕੇ ਹੋਏ, ਤੁਹਾਡੇ ਅਦਰਵਾਈਜ਼ ਕਿਰਦਾਰ 'ਚ ਹੋਏ, ਜਾਂ ਇੱਕ ਜਿਹੜਾ ਰੁਝਾਨ ਗੈਰ ਸਿੱਖਾਂ ਦੇ ਨਾਲ ਵਿਆਹ ਕਰਨ ਦਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਿਹੜੀਆਂ ਹੈ ਇਹ ਸਾਡੇ ਡਿਕਲਾਈਨ ਨੂੰ, ਸਾਡੀ ਗਿਰਾਵਟ ਦੀ ਨਿਸ਼ਾਨਦੇਹੀ ਕਰਦੀਆਂ ਨੇ। ਔਰ ਜੇ ਇਸ ਪੱਖੋਂ ਅਸੀਂ ਕਮਜ਼ੋਰ ਹੋਵਾਂਗੇ ਤੇ ਫਿਰ ਅਸੀਂ ਇਤਿਹਾਸ ਦੇ ਵਿੱਚ ਆਪਣਾ ਕੀ ਰੁਤਬਾ ਹਾਸਲ ਕਰ ਸਕਾਂਗੇ। ਪੋਲੀਟੀਕਲ ਸਟਰਗਲ ਤਾਂ ਬਿਸਾਈਡਸ ਹੈ। ਸੋ ਇਹ ਮੈਂ ਸਮਝਦਾ ਵੀ ਜਿਹੜੇ ਇਸ ਪੱਖੋਂ ਸੁਚੇਤ ਨੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਣ ਕਿ ਭਾਈ ਜਿੱਥੇ ਅਸੀਂ ਬਾਕੀ ਹੋਰ ਇੱਕ ਦੌੜ ਇੱਥੇ ਵੀ ਸ਼ੁਰੂ ਹੋਈ ਹੈ, ਇੱਕ ਚੰਗੇ ਜੀਵਨ ਦੇ ਨੂੰ ਜਿਉਣਾ, ਤਾਂ ਜਾਂ ਉਸ ਦੀ ਖਾਹਿਸ਼ ਜਾਂ ਉਸ ਲਈ ਐਫਰਟ ਤਾਂ ਐਪਰੀਸ਼ੀਏਬਲ ਹੈ, ਪਰ ਇਹ ਜਿਹੜੇ ਧਨ ਦੇ ਇਕੱਠੇ ਕਰਨ ਦੇ ਨਾਂ ਥੱਲੇ ਬੱਚਿਆਂ ਵੱਲ ਧਿਆਨ ਨਾ ਹੋਣਾ, ਜਾਂ ਸਾਡਾ ਕਈ ਵਾਰ ਜਿਹੜਾ ਘਰਾਂ 'ਚੋਂ ਸਿੱਖੀ ਵੈਲਿਊਜ਼ ਦਾ ਮਾਈਨਸ ਹੋਣਾ, ਇਹ ਤਕਲੀਫ ਦੇ ਹੈ। ਸੋ ਅਸੀਂ ਸਰਦਾਰਨੀ ਨਵਦੀਪ ਕੌਰ ਸੇਖੋਂ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਨਵੰਬਰ ਦਾ ਪਹਿਲਾ ਹਫਤਾ ਜ਼ਾਹਰ ਹੈ ਕਿ ਇਸ ਵਾਰ ਜਿਵੇਂ ਅਸੀਂ ਹਰ ਸਾਲ ਨਿੱਠ ਕੇ 1 ਨਵੰਬਰ ਤੋਂ 6 ਨਵੰਬਰ ਤੱਕ, ਜਿਵੇਂ ਜੂਨ 84 ਦੇ ਘੱਲੂਘਾਰੇ 'ਚ ਵੀ ਪਹਿਲੇ 6 ਦਿਨ ਜਿਹੜੇ ਨੇ 7 ਦਿਨ ਰਾਦਰ ਅਸੀਂ ਕਰਦੇ ਹਾਂ। ਇਸ ਵਾਰ ਕਿਉਂਕਿ ਟਰੈਵਲ ਵੀ ਸੀ, ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਸੀ, ਆ ਕੇ ਯੂਬਾ ਸਿਟੀ ਦਾ ਜ਼ਿਕਰ, ਔਰ ਕੱਲ ਦਾ ਪ੍ਰੋਗਰਾਮ ਜਿਹੜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦਾ ਸੀ। ਫਿਰ ਵੀ ਅਸੀਂ ਜਿਹੜਾ ਹਾਊਸ ਰੈਜ਼ੋਲੂਸ਼ਨ ਸੀ ਔਰ ਦੂਸਰਾ ਡਿਸਕਸ ਕੀਤਾ। ਇਸ ਪ੍ਰਥਾਏ ਸਾਡੇ ਵੀਰ ਸਿਡਨੀ ਤੋਂ ਸਰ ਜਤਿੰਦਰ ਸਿੰਘ ਜਿਹੜੇ ਬਹੁਤ ਸੁਲਝੇ ਹੋਏ ਨੌਜਵਾਨ ਨੇ, ਉਹਨਾਂ ਦੀਆਂ ਲਿਖਤਾਂ ਇਹੀ ਨਹੀਂ ਕਿ ਵੀ ਅਸੀਂ ਇਸ ਪ੍ਰੋਗਰਾਮ 'ਚ ਸਾਂਝਾ ਕਰਦੇ, ਮੈਨੂੰ ਕਈ ਬਾਅਦ 'ਚ ਉਸ ਦੀ ਕਾਪੀ ਵੀ ਮੰਗਦੇ ਨੇ ਕਿ ਵੀ ਸਾਨੂੰ ਭੇਜੋ ਕੁਝ ਜਿਹੜੇ ਨੇ ਉਸ 'ਚੋਂ ਜਿਹੜਾ ਉਹ ਫਲਾਇਰ ਜਾਂ ਬ੍ਰੋਸ਼ਰ ਦੇ ਤੌਰ ਤੇ ਵੀ ਯੂਜ਼ ਕਰਦੇ ਨੇ ਉਹਨਾਂ ਦੀ ਲਿਖਤ ਨੂੰ। ਉਹਨਾਂ ਨੇ ਬਹੁਤ ਖੂਬਸੂਰਤ, ਕੋਈ ਉਹਦੇ 'ਚ ਵੇਰਵੇ ਨਹੀਂ ਨੇ ਕਿ ਵੀ ਕਿੱਥੇ ਕੀ ਹੋਇਆ। ਹੁਣ ਤਾਂ ਜਿਹੜੀ 30,000 ਜਿਹੜੀਆਂ ਡੈਥਸ ਨੇ ਇੱਕ ਹਫ਼ਤੇ 'ਚ, ਉਸ ਨੂੰ ਅਮਰੀਕਾ, ਕੈਨੇਡਾ ਅਸੈਂਬਲੀਆਂ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਜਿਹੜਾ ਰੈਜ਼ੋਲੂਸ਼ਨ ਨੇ ਉਹਦੇ 'ਚ ਫਿਗਰ ਕੋਟ ਹੁੰਦੀ ਹੈ।
ਔਰ ਉਹਨਾਂ ਨੇ ਇਸ ਬਹੁਤੇ ਜਿਹੜੀ ਇਸ ਲੈਵਲ ਦੀ ਨਸਲਕੁਸ਼ੀ ਹੈ ਉਸ ਦਾ ਨਹੀਂ, ਉਹਨਾਂ ਨੇ ਜਿਹੜੀ ਸਾਡੀ ਚੜ੍ਹਦੀ ਕਲਾ ਦੀ ਸਪਿਰਿਟ ਹੈ। ਗੱਲ ਤਾਂ ਇਹ ਹੈ ਵੀ ਨਸਲਕੁਸ਼ੀ ਕਿਉਂ ਕੀਤੀ ਜਾਂਦੀ ਹੈ, ਜਿਹੜੀ ਦੁਸ਼ਮਣ ਤਾਕਤ ਕਰਦੀ ਤੁਹਾਡੀ ਵਿਲ ਤੋੜਨਾ ਚਾਹੁੰਦੀ ਹੈ, ਤੁਹਾਨੂੰ ਸਬਕ ਸਿਖਾਉਣ ਦਾ ਨਾਂ, ਲੇਕਿਨ ਜੇ ਉਹ ਕੌਮ ਉੱਠ ਖੜੀ ਹੋਏ ਉਹਨਾਂ ਰੂਇਨਸ ਦੇ ਵਿੱਚੋਂ, ਉਹਨਾਂ ਐਸ਼ਿਸ ਦੇ ਵਿੱਚੋਂ, ਜਿਨ੍ਹਾਂ ਪ੍ਰਥਾ ਅਕਸਰ ਗ੍ਰੀਕ ਮਾਈਥੋਲੋਜੀ ਦੇ ਵਿੱਚ, ਯੂਨਾਨੀ ਇਤਿਹਾਸ 'ਚ ਕਹਾਣੀ ਹੈ ਫੀਨਿਕਸ ਬਰਡ ਦੀ। ਉਹਦੇ ਬਾਰੇ, ਫੀਨਿਕਸ ਬਾਰੇ ਹੈ ਕਿ ਵੀ ਜਦੋਂ ਉਹਦਾ ਐਂਡ ਆਉਂਦਾ ਹੈ ਤੇ ਉਹ ਆਪ ਹੀ ਆਪਣੇ ਖੰਭਾਂ ਨੂੰ ਅੱਗ ਲਾ ਲੈਂਦਾ ਹੈ ਔਰ ਡਿਸਟਰੋਏ ਹੋ ਜਾਂਦਾ। ਉਹਦੀ ਜਿਹੜੀ ਸਵਾਹ ਹੁੰਦੀ ਹੈ ਉਹਦੇ ਚੋਂ ਇੱਕ ਆਂਡਾ ਨਿਕਲਦਾ ਹੈ ਔਰ ਉਹਦੇ ਚੋਂ ਇੱਕ ਨਵਾਂ ਜਿਹੜਾ ਫੀਨਿਕਸ ਨਿਕਲ ਕੇ ਫਿਰ ਅਸਮਾਨ ਦੇ ਵਿੱਚ ਉਤਾਰੀਆਂ ਲਾਉਣ ਲੱਗ ਜਾਂਦਾ ਹੈ। ਲੇਕਿਨ ਇਹ ਤਾਂ ਇੱਕ ਮਿਥਿਹਾਸ ਹੈ ਉਹਦੇ ਨਾਲ ਜੁੜਿਆ ਹੋਇਆ। ਪਰ ਜੇ ਸੱਚਮੁੱਚ 6000 ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਸਵਾਹ ਦੇ ਢੇਰ ਚੋਂ, ਐਸ਼ਿਸ ਚੋਂ ਚੜ੍ਹਦੀ ਕਲਾ ਨਿਕਲਦੀ ਦੇਖਣੀ ਹੈ, ਜਾਂ ਉਸ ਕੌਮ ਦੇ ਇੱਕ ਤੋਂ ਬਾਅਦ ਇੱਕ ਘੱਲੂਕਾਰੇ ਤੋਂ ਬਾਅਦ ਕੌਮ ਦਾ ਕੁੰਦਨ ਬਣ ਕੇ ਨਿਕਲਣਾ, ਤੇ ਆਪਣੀ ਬਾਲੜੀ ਉਮਰ ਵਾਲੀ ਸਿੱਖ ਕੌਮ ਇਸ ਦੀ ਜਿਹੜੀ ਹੈ ਉਹ ਪ੍ਰਤੱਖ ਉਦਾਹਰਣ ਹੈ। ਔਰ ਉਹਨਾਂ ਨੇ ਇਸ ਆਪਣੀ ਲਿਖਤ ਦਾ ਟਾਈਟਲ ਉਹਨਾਂ ਨੇ ਬੜੇ ਖੂਬਸੂਰਤੀ ਦੇ ਨਾਲ, ਕਿਉਂਕਿ ਇਹੀ ਦਿੱਲੀ ਹੈ ਜਿਸ ਦਿੱਲੀ ਦਾ ਨਾਂ ਅੰਗਰੇਜ਼ਾਂ ਨੇ ਨਿਊ ਦਿੱਲੀ ਰੱਖਿਆ। ਪਹਿਲਾਂ ਜ਼ਾਹਰ ਹੈ ਦਿੱਲੀ ਨਹੀਂ ਸੀ, ਇਹਨਾਂ ਨੇ ਨਿਊ ਦਿੱਲੀ ਰੱਖਿਆ। ਇਸ ਤੋਂ ਪਹਿਲਾਂ ਮੁਗਲੀਆ ਪੀਰੀਅਡ ਦੇ ਵਿੱਚ ਦਿੱਲੀ ਕਹਿੰਦੇ ਸੀ, ਉਹਨੂੰ ਪੁਰਾਣੀ ਦਿੱਲੀ ਨਹੀਂ ਸੀ ਕਹਿੰਦੇ। ਉਹ ਤਾਂ ਜਦੋਂ ਹੁਣ ਇਹਨਾਂ ਨੇ ਨਿਊ ਦਿੱਲੀ ਬਣਾ ਦਿੱਤੀ ਤਾਂ ਉਹਨੂੰ ਪੁਰਾਣੀ ਕਹਿਣ ਲੱਗ ਗਏ। ਅਦਰਵਾਈਜ਼ ਉਸ ਵੇਲੇ ਦਿੱਲੀ ਸੀ, ਇਸ ਲਈ ਸੀ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ। ਇਸ ਤੋਂ ਇਲਾਵਾ ਜਿਹੜੇ ਉਹਦੇ ਅੱਡ-ਅੱਡ ਨਾਂ ਰਹੇ ਨੇ, ਇੰਦਰਪ੍ਰਸਥ, ਔਰ ਜਿਸ ਦੇ ਦੁਆਲੇ ਮਹਾਭਾਰਤ ਦੀ ਜੰਗ ਘੁਮਾਈ ਜਾਂਦੀ ਹੈ ਕਿ ਉਸ ਪੀਰੀਅਡ ਦੇ ਵਿੱਚ ਜਿਹੜੀ ਰਾਜਧਾਨੀ ਹੈ ਉਹ ਹਸਤਨਾਪੁਰ। ਸੋ ਇਹ ਸਾਰੇ ਕੁਛ ਜਿਹੜੇ ਨੇ ਡਿਸਟੈਂਸ ਦੇ ਉੱਤੇ ਕੁਛ ਮਾਈਲ ਦੇ ਵਿੱਚ ਫੈਲੇ ਹੋਏ, ਹਸਤਨਾਪੁਰ, ਇੰਦਰਪ੍ਰਸਥ, ਪੁਰਾਣੀ ਦਿੱਲੀ, ਨਵੀਂ ਦਿੱਲੀ, ਹੋਰ ਵੀ 2-3 ਦੇ ਨਾਂ ਨੇ। ਔਰ ਕਿਉਂਕਿ ਮਹਾਭਾਰਤ ਦੇ ਵਿੱਚ ਜਿਹੜੇ ਤੁਸੀਂ ਕਰੈਕਟਰ ਦੇਖਦੇ ਹੋ ਉਹਨਾਂ ਦੇ ਵਿੱਚ ਜ਼ਾਹਰ ਹੈ 5 ਪਾਂਡਵ ਨੇ, ਉਹਨਾਂ ਦੇ ਵਿੱਚ ਦ੍ਰੋਪਦੀ ਹੈ ਜਿਸ ਦਾ ਚੀਰ ਹਰਨ ਕਰਨ ਦੀ ਕੋਸ਼ਿਸ਼ ਦੁਰਯੋਧਨ ਨੇ ਕੀਤੀ, ਜਿਸ ਦੇ ਉਹ ਸਾਰੇ ਵੇਲੇ ਚੁੱਪ ਬੈਠਾ। ਦੁਰਯੋਧਨ ਜਿਹੜਾ 100 ਭਰਾ ਨੇ ਕੌਰਵ, ਉਹਨਾਂ ਦਾ ਗੁਰੂ ਦਰੋਣਾਚਾਰੀ ਹੈ ਜਿਹੜਾ ਬੜਾ ਲਰਨਡ ਬ੍ਰਾਹਮਣ ਹੈ, ਲੇਕਿਨ ਉਹ ਖੜਾ ਕੌਰਵਾਂ ਦੇ ਨਾਲ ਹੈ। ਭੀਸ਼ਮ ਪਿਤਾਮਾ ਬੜਾ ਜਿਹੜੀ ਹੈ ਸਖਤ ਜਿਹੜੀ ਹੈ ਉਹਨੇ ਪ੍ਰਤਿੱਗਿਆ ਲਈ ਹੋਈ ਹੈ, ਲੇਕਿਨ ਉਹ ਵੀ ਜ਼ੁਲਮ ਦੇ ਖਿਲਾਫ ਆਵਾਜ਼ ਨਹੀਂ ਚੁੱਕਦਾ। ਔਰ ਇਸੇ ਤਰ੍ਹਾਂ ਕ੍ਰਿਸ਼ਨ ਜਿਹੜੇ ਅਰਜਨ ਦੇ ਸਾਰਥੀ ਨੇ, ਰਥ ਚਲਾਉਣ ਵਾਲੇ ਨੇ, ਉਹਨਾਂ ਦੀ ਇੱਕ ਆਪਣੀ ਕਹਾਣੀ ਹੈ। ਸੋ ਵੀਰ ਜਤਿੰਦਰ ਸਿੰਘ ਹੋਰਾਂ ਨੇ ਨਵੰਬਰ 84 ਦਾ ਇਹ ਸਾਰਾ ਦੌਰਾ, ਇੱਕ ਪਾਸੇ ਜ਼ੁਲਮ ਕਰਨ ਵਾਲੇ, ਇੱਕ ਪਾਸੇ ਚੁੱਪ ਰਹਿਣ ਵਾਲੇ, ਇੱਕ ਪਾਸੇ ਉਸ ਚੋਂ ਸਿਆਸੀ ਲਾਹਾ ਲੈਣ ਵਾਲੇ, ਇਹਨਾਂ ਦੇ ਹੀ ਉਸ ਮਹਾਭਾਰਤ ਦੇ ਜਿਹੜੇ ਅੱਡ-ਅੱਡ ਕਰੈਕਟਰ ਨੇ ਉਹਨਾਂ ਦੇ ਨਾਲ ਤਸ਼ਬੀਹ ਦਿੱਤੀ ਹੈ। ਔਰ ਇਹਨਾਂ ਨੇ ਕਿਹਾ ਵੈਨ ਦਾ ਫਾਇਰਸ ਆਫ ਨਵੰਬਰ 1984 lit the skies of Delhi, India once again became the hall of Hastinapur। ਕਿ ਜਦੋਂ ਇਹ ਅਗਜ਼ਨੀ ਨੇ ਔਰ ਅਸਮਾਨਾਂ ਦੇ ਵਿੱਚ ਉਹ ਅੱਗ ਦੇ ਸ਼ੋਲੇ ਗਏ ਤੇ ਇਸ ਨੇ ਇੱਕ ਵਾਰ ਫਿਰ ਉਸ ਹਸਤਨਾਪੁਰ ਦੇ ਸੀਨ ਦੀ ਯਾਦ ਦਹਾਨੀ ਕਰਵਾਈ। Thousands of innocents were dragged from their homes, women violated, men burnt alive. The guardians of justice stood watching, mute, blind or complicit। ਕਿ ਹਜ਼ਾਰਾਂ ਬੇਗੁਨਾਹ ਉਹਨਾਂ ਨੂੰ ਆਪਣੇ ਘਰਾਂ ਚੋਂ ਘੜੀਸ ਕੇ ਜਿਹੜਾ ਉਹ ਮਾਰਿਆ ਗਿਆ, ਔਰਤਾਂ ਨਾਲ ਜ਼ਬਰ ਜਨਾਹ ਹੋਏ, ਬੰਦਿਆਂ ਨੂੰ ਜਿਉਂਦੇ ਸਾੜਿਆ ਗਿਆ। ਔਰ ਇਨਸਾਫ ਦੇ ਹਾਕਮ ਜਿਹੜੇ ਨੇ ਉਹ ਚੁੱਪ ਕਰਕੇ ਖੜੇ, ਮਿਊਟ ਜਾਂ ਅੰਨੇ ਹੋ ਕੇ, ਜਾਂ ਉਸ ਸਭ ਦਾ ਜਿਹੜਾ ਕੰਪਲੀਸਿਟ ਹੋ ਕੇ ਖੁਦ ਉਹ ਕਰਵਾਉਣ ਦੇ ਵਿੱਚ ਸ਼ਾਮਲ ਹੋਣ ਵਾਲੇ ਜਸਟ as Draupadi once cried for help in a court of so-called wise men, Sikh women and children cried while the state, the police and society froze in fear। ਜਿਵੇਂ ਦੁਰਯੋਧਨ ਦੀ ਸਭਾ ਦੇ ਵਿੱਚ ਚੀਖ ਪੁਕਾਰ ਕਰ ਰਹੀ ਸੀ ਦ੍ਰੋਪਦੀ ਕਿ ਮੇਰਾ ਇਹ ਚੀਰ ਹਰਨ ਰੁਕੇ, ਸਾਰਿਆਂ ਵੱਲੋਂ ਦੇਖ ਰਹੀ ਸੀ ਆਪਣੇ
ਹਸਬੈਂਡਸ ਜਿਹੜੇ 5 ਸੀ ਉਹਨਾਂ ਵੱਲ ਵੀ, ਦੂਜੇ ਵੀ, ਗੁਰੂ ਵੀ ਬੈਠੇ, ਦਰੋਣਾਚਾਰੀਆ ਵੀ ਬੈਠਾ, ਭੀਸ਼ਮ ਪਿਤਾਮਾ ਵੀ ਬੈਠਾ, ਦੂਜਾ ਵੀ, ਲੇਕਿਨ ਕੋਈ ਉਸ ਦੀ ਆਵਾਜ਼, ਉਸ ਦੀਆਂ ਚੀਖਾਂ ਦੇ ਉੱਤੇ ਜਿਹੜਾ ਕਿ ਕੋਈ ਮੂਵ ਨਹੀਂ ਸੀ ਹੋ ਰਿਹਾ, ਹਾਲਾਂ ਸਾਰੇ ਸਿਆਣੇ ਬੰਦੇ ਬੈਠੇ ਸੀ। ਇਸੇ ਤਰ੍ਹਾਂ ਸਿੱਖ women and children cried while the state, the police and society froze in fear। ਕਿ ਸਿੱਖ ਔਰਤਾਂ ਦਾ ਚੀਖੋ ਪੁਕਾਰ ਸੀ, ਲੇਕਿਨ ਸਟੇਟ ਵੀ, ਪੁਲਿਸ ਵੀ, ਸੁਸਾਇਟੀ ਵੀ ਉਹ ਇਵੇਂ ਸੀ ਜਿਵੇਂ ਉਹ ਫਰੀਜ਼ ਹੋ ਗਈ ਹੋਏ, ਉਸ ਥਾਂ ਦੇ ਉੱਤੇ ਜੰਮ ਗਈ ਹੋਏ ਖੌਫ ਦੇ ਨਾਲ। ਭੀਸ਼ਮ's silence returned in khaki uniforms। ਹੁਣ ਇਹ ਕੰਪੈਰੀਜ਼ਨ ਹੈ, ਇੱਧਰ ਉਧਰ ਭੀਸ਼ਮ ਪਿਤਾਮਾ ਚੁੱਪ ਸੀ, ਹੁਣ ਕਿਉਂਕਿ ਲਾਅ ਐਂਡ ਆਰਡਰ ਲਾਗੂ ਕਰਨਾ ਤਾਂ ਪੁਲਿਸ ਦਾ ਕੰਮ ਹੈ, ਯੂਨੀਫਾਰਮਡ ਦਾ, ਉਹ ਭੀਸ਼ਮ ਪਿਤਾਮਾ ਬਣੇ ਹੋਏ ਸੀ। Drona's obedience re-emerged in bureaucrats। ਹੁਣ ਦਰੋਣਾਚਾਰੀਆ ਬਿਊਰੋਕਰੈਟ ਜੋ ਅੱਜ ਦਿਆਂ ਦਾ ਰੋਲ ਸਾਰਿਆਂ ਦਾ ਉਹਦੇ ਨਾਲ ਕੰਪੇਅਰ ਕੀਤਾ ਕਿ ਵੀ ਦਰੋਣਾਚਾਰੀਆ ਜਿਹੜਾ ਉਹ ਜਿਵੇਂ ਬਿਊਰੋਕਰੈਟਸ ਦੇ ਰੂਪ ਦੇ ਵਿੱਚ ਉਹਦਾ ਦੁਬਾਰਾ ਅਵਤਾਰ ਹੋਇਆ ਹੋਏ। ਧ੍ਰਿਤਰਾਸ਼ਟਰਾ's blindness took shape in political leaders protecting their own sons of power। ਹੁਣ ਇਹਨਾਂ ਕੌਰਵਾਂ ਦਾ ਪਿਓ ਧ੍ਰਿਤਰਾਸ਼ਟਰ ਸੀ ਜਿਹੜਾ ਅੰਨਾ ਸੀ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਰਾ ਹੀ ਧ੍ਰਿਤਰਾਸ਼ਟਰ ਨੇ ਪੋਲੀਟੀਕਲ ਲੀਡਰ ਜਿਹੜੇ ਆਪਣੀਆਂ ਤਾਕਤ ਦੀਆਂ ਕੁਰਸੀਆਂ ਨੂੰ ਬਚਾਉਣ ਤੇ ਲੱਗੇ ਹੋਏ ਸੀ, ਉਹ ਖੇਡ ਰਹੇ ਸੀ, ਉਹ ਸਾਰੇ ਧ੍ਰਿਤਰਾਸ਼ਟਰ ਬਣ ਗਏ, ਅੰਨੇ ਹੋਏ। Yet the same Mahabharata that exposed cowardice also offered its cure। ਕਿ ਵੀ ਮਹਾਭਾਰਤ ਜਿੱਥੇ ਉਹਨਾਂ ਕਮਜ਼ੋਰੀਆਂ ਨੂੰ, ਉਹਨਾਂ ਜਿਹੜਾ ਡਰ ਔਰ ਡਰਪੋਕਾਂ ਦਾ ਨੂੰ ਐਕਸਪੋਜ਼ ਕਰਦਾ ਸੀ, ਉੱਥੇ ਉਸ ਦਾ ਉਹ ਦਾਰੂ ਵੀ ਸੀ। When Arjuna trembled before his own kin, Krishna said, ਜਦੋਂ ਆਪਣੇ ਚਾਰ ਚਫੇਰੇ ਅਰਜਨ ਨੇ ਕਿਹਾ ਮੇਰਾ ਤਾਇਆ ਹੈ, ਚਾਚਾ ਹੈ, ਮਾਮਾ ਹੈ, ਮੇਰਾ ਗੁਰੂ ਹੈ, ਮੈਂ ਕਿਹਦੇ ਖਿਲਾਫ ਹਥਿਆਰ ਚੁੱਕਾਂ ਕੰਬਦਿਆਂ, ਤਾਂ ਕ੍ਰਿਸ਼ਨ ਨੇ ਕਿਹਾ ਰਾਈਜ਼ ਅਬਵ ਅਟੈਚਮੈਂਟ ਐਂਡ ਫੀਅਰ, ਐਕਟ ਫॉर ਰਾਈਟਸਨੈਸ। ਕਿ ਇਸ ਠੀਕ ਦੇ ਲਈ ਖਲੋ ਔਰ ਇਹ ਜਿਹੜਾ ਇਸ ਫੀਅਰ ਔਰ ਦੂਜੇ ਤੋਂ ਮੁਕਤ ਹੋ। That call was not for warriors alone, it was for every citizen who witnessed injustice। ਕਿ ਵੀ ਇੰਨਾ ਕੁਛ ਹੋ ਰਿਹਾ, ਕ੍ਰਿਸ਼ਨ ਤਾਂ ਅਰਜਨ ਨੂੰ ਉੱਥੇ ਕਹਿ ਰਿਹਾ ਕਿ ਵੀ ਤੂੰ ਚੁੱਕ, ਇੰਨਾ ਜਿਹੜਾ ਜੋ ਕੁਛ ਨਵੰਬਰ 84 ਚ ਵਾਪਰ ਰਿਹਾ ਸੀ, ਹਰ ਸਿਟੀਜ਼ਨ ਉਸ ਦਾ ਫਰਜ਼ ਸੀ ਕਿ ਉਹ ਰਾਈਟਸਨੈਸ ਨਾਲ ਹੀ ਖਲੋਂਦਾ, ਪਰ ਸਾਰੇ ਫਰੀਜ਼ ਸੀ, ਸਾਰੇ ਸਾਇਲੈਂਟ ਸੀ, ਸਾਰੇ ਜਾਂ ਕੰਪਲਿਸਿਟ ਸੀ। 1984 that call was not for warriors alone, it was for every citizen who witnessed injustice। 1984 asked India, ਹੁਣ 1984 ਦਾ ਇਹ ਪੀਰੀਅਡ, ਇਹ ਦੁਖਾਂ ਤੇ ਨਸਲਕੁਸ਼ੀ ਭਾਰਤ ਨੂੰ ਪੁੱਛਦੀ ਹੈ, will you stand with Krishna or remain in Duryodhana's court। ਕੀ ਤੁਸੀਂ ਕੌਰਵਾਂ ਦੇ ਦੁਰਯੋਧਨ ਦੇ ਦਰਬਾਰ ਦੇ ਨਾਲ ਤੁਹਾਡੀ ਸਾਂਝ ਹੈ ਕਿ ਕੀ ਤੁਸੀਂ ਕ੍ਰਿਸ਼ਨ ਦੇ ਥਾਟ ਦੇ ਨਾਲ ਖੜੇ ਹੋ। ਮੋਸਟ ਫੇਲਡ ਦਾ ਟੈਸਟ, ਬਹੁਤੇ ਫੇਲ ਹੋਏ। ਮਤਲਬ ਇਹ ਹੈ ਕਿ ਵੀ ਉਹ ਦਰੋਣਾਚਾਰ ਉਹਦੇ ਦੁਰਯੋਧਨ ਦੇ ਨਾਲ ਖਲੋਤੇ, ਰਾਈਟਸਨੈਸ ਦੇ ਨਾਲ ਨਹੀਂ। ਬਟ a few guided by conscience sheltered their sick neighbors and proved that dharma still breathes beneath the ashes। ਉਹਨਾਂ ਨੇ ਕਿਹਾ ਪਰ ਕੁਛ ਜਿਹੜੇ ਜਾਗਦੀ ਜ਼ਮੀਰ ਵਾਲੇ ਸੀ, ਜਿਨ੍ਹਾਂ ਨੇ ਸਿੱਖ ਗੁਆਂਢੀਆਂ ਨੂੰ ਪਨਾਹ ਦਿੱਤੀ ਔਰ ਇਹ ਸਾਬਤ ਕੀਤਾ ਕਿ ਭਾਈ ਉਹਨਾਂ ਜਿਹੜੀਆਂ ਨੇ ਸਵਾਹ ਦੇ ਥੱਲੇ ਵੀ ਕਿਤੇ ਨਾ ਕਿਤੇ ਧਰਮ ਐਗਜ਼ਿਸਟ ਕਰਦੇ। ਹੁਣ ਦੂਸਰਾ ਉਹਨਾਂ ਨੇ ਟਾਈਟਲ ਦਿੱਤਾ ਦਾ ਸਿੱਖ ਸਪਿਰਿਟ ਫਰੋਮ ਰੂਇਨ ਟੂ ਚੜ੍ਹਦੀ ਕਲਾ, ਕਿ ਜੋ ਸਾਡੀ ਤਬਾਹੀ ਕੀਤੀ ਉਹਦੇ ਚੋਂ ਕਿਵੇਂ ਸਿੱਖ ਸਪਿਰਿਟ ਵਾਪਸ ਜਿਹੜੀ ਹੈ ਉਸਨੇ ਚੜ੍ਹਦੀ ਕਲਾ ਦਾ ਰੁਖ ਕੀਤਾ। For Sikhs, the nightmare didn't end when the fires dimmed, homes looted, gurdwaras desecrated, families erased, but even in that darkness, the light of the Gurus refused to fade। ਕਿ ਸਿੱਖਾਂ ਦੇ ਲਈ ਇਹ ਨਾਈਟਮੇਅਰ ਜਿਹੜੀ ਹੈ ਉਹ ਕਦੇ ਵੀ ਖਤਮ ਨਹੀਂ ਹੋਈ। ਜਦੋਂ ਕਿ ਅੱਗਾਂ ਸ਼ਾਂਤ ਹੋ ਗਈਆਂ, ਘਰ ਲੁੱਟੇ ਗਏ, ਗੁਰਦੁਆਰੇ ਬੇਅਦਬ ਹੋਏ, ਪਰਿਵਾਰ ਮਿਟਾ ਦਿੱਤੇ ਗਏ, ਪਰ ਉਸ ਹਨੇਰੇ ਦੇ ਦੌਰ ਦੇ ਵਿੱਚ ਵੀ ਗੁਰੂ ਸਾਹਿਬਾਨ ਵੱਲੋਂ ਦਿਖਾਈ ਰੌਸ਼ਨੀ, ਨੂਰ, ਉਹ ਉਸੇ ਤਰ੍ਹਾਂ ਪ੍ਰਚੰਡ ਰਿਹਾ, ਰਿਫਿਊਜ਼ ਟੂ ਫੇਡ, ਉਹ ਅਲੋਪ ਨਹੀਂ ਹੋਇਆ। ਅੱਛਾ। When the Akal Takht was demolished, Sikhs didn't wait for permission, they rebuilt it themselves
When called terrorists, they remembered the Zafarnama, where Guru Gobind Singh Sahib told Aurangzeb, "You may think my sons are dead, but my Khalsa lives and will face you hand to hand." ਵੀ ਉਹਨਾਂ ਨੇ ਦਿੱਲੀ ਤਖਤ ਨੇ ਸਾਡਾ ਅਕਾਲ ਤਖਤ ਡਿਸਟਰੋਏ ਕੀਤਾ, ਪਰ ਸਿੱਖਾਂ ਨੇ ਇਹੀ ਨਹੀਂ ਕਿ ਵੀ ਉਹਨਾਂ ਦੀ ਪਰਮਿਸ਼ਨ ਨਹੀਂ ਲਈ, ਉਹਨਾਂ ਨੇ ਸਰਕਾਰ ਨੇ ਜਿਹੜਾ ਬਣਾਇਆ ਆਪਣੇ ਸਰਕਾਰੀ ਟੱਟੂਆਂ ਰਾਹੀਂ ਅਕਾਲ ਤਖਤ ਉਹਨੂੰ ਢਾਇਆ, ਉਹਨੂੰ ਕਿਹਾ ਵੀ ਅਸੀਂ ਬਣਾਵਾਂਗੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਹ ਉਹਨਾਂ ਨੇ ਜਦੋਂ ਸਾਨੂੰ ਦਹਿਸ਼ਤਗਰਦ ਦਾ ਲੇਬਲ ਲਾਇਆ, ਅਲਗਾਵਵਾਦੀ, ਉਗਰਵਾਦੀ, ਤੇ ਸਿੱਖ ਕੌਮ ਦੇ ਸਾਹਮਣੇ ਗੁਰੂ ਕਲਗੀਧਰ ਪਾਤਸ਼ਾਹ ਦੇ ਜ਼ਫਰਨਾਮੇ ਦੇ ਇਹ ਲਫ਼ਜ਼ ਉਹਨਾਂ ਦੀ ਅਗਵਾਈ ਕਰਦੇ ਸੀ ਕਿ ਤੂੰ ਸੋਚਦਾ ਹੋਵੇਗਾ ਕਿ ਤੂੰ ਮੇਰੇ 4 ਪੁੱਤਰ ਮਾਰ ਦਿੱਤੇ ਨੇ, ਪਰ ਮੇਰਾ ਖਾਲਸਾ ਭੁਜੰਗ ਜਿਹੜਾ ਖੜਪਾ ਉਹ ਬਾਕੀ ਹੈ, ਔਰ ਉਹ ਤੈਨੂੰ ਦੱਸੇਗਾ ਕਿ ਵੀ ਇਨਸਾਫ ਔਰ ਸੱਚ ਕੀ ਹੁੰਦਾ ਹੈ। Across Delhi, Kanpur and Ganganagar, Sikhs defended life and sanctity. Women stood like Mai Pago of old, unarmed, unbroken. Others rebuilt brick by brick, prayer by prayer. ਕਿ ਇੱਕ ਪਾਸੇ ਸਿੰਘਾਂ ਨੇ ਮੁਕਾਬਲੇ ਵੀ ਕੀਤੇ, ਬੀਬੀਆਂ ਵੀ ਮਾਈ ਭਾਗੋ ਵਾਂਗ ਖਲੋਤੀਆਂ, ਔਰ ਇਸ ਸਾਰੀ ਤਬਾਹੀ, ਇਸ ਪੂਰੀ ਰੋਇਨ ਖੰਡਰਾਤ ਜੋ ਬਣਾਇਆ ਸੀ, ਉਹ ਸਾਰੇ ਚੋਂ ਵੀ ਸਿੱਖ ਇੱਕ ਸਟੈਪ ਬਾਈ ਸਟੈਪ, ਬ੍ਰਿਕ ਬਾਈ ਬ੍ਰਿਕ ਅਸੀਂ ਜ਼ਿੰਦਗੀ ਨੂੰ ਮੁੜ ਜਿਉਣਾ ਸ਼ੁਰੂ ਕੀਤਾ, ਮੁੜ ਜ਼ਿੰਦਗੀ ਨੂੰ ਉਸਾਰਿਆ। When Gurdwaras burnt, they remembered Anandpur's fall and rise. When justice was mocked, they remembered Guru Tegh Bahadur Ji before Aurangzeb's court. When hunted, they called Guru Arjan Dev Ji's calm on the hot plate and Guru Hargobind Sahib's sword of Miri Piri, spiritual and temporal courage as one. ਜਦੋਂ ਗੁਰਦੁਆਰਾ ਸਾਹਿਬਾਨ ਸਾੜੇ ਜਾ ਰਹੇ ਸੀ, ਸਿੱਖਾਂ ਦੇ ਸਾਹਮਣੇ ਸੀ ਕਿ ਅਨੰਦਪੁਰ ਸਾਹਿਬ ਵੀ ਕਿਵੇਂ ਇਵੇਂ ਉਜੜਿਆ ਸੀ, ਫਾਲ ਐਂਡ ਰਾਈਜ਼, ਅਸੀਂ ਫੇਰ ਉਸ ਅਨੰਦਪੁਰ ਨੂੰ ਉਸਾਰਿਆ। ਜਦੋਂ ਇਨਸਾਫ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸੀ, ਸਿੱਖ ਕੌਮ ਦੇਖ ਰਹੀ ਸੀ ਕਿ ਕਦੇ ਇਵੇਂ ਹੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ, ਔਰੰਗਜ਼ੇਬ ਦਾ ਕੋਈ ਜਿਹੜਾ ਅਦਲ ਦਾ ਜਿਹੜਾ ਸਟੈਪ ਹੈ ਉਹਨੇ ਨਹੀਂ ਸੀ ਲਿਆ। ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋ ਰਹੀ ਸੀ, ਲੋਹ ਤੇ ਬੈਠਿਆਂ ਦੀ, ਇਹ ਵੀ ਸਿੱਖ ਕੌਮ ਨੂੰ ਯਾਦ ਦਹਾਨੀ ਕਰਵਾ ਰਹੀ ਸੀ ਕਿ ਉਸ ਦਾ ਜਵਾਬ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨ ਕੇ ਦਿੱਤਾ ਸੀ ਕਿ ਹੁਣ ਜੰਗ ਦੇ ਵਿੱਚ ਅਸੀਂ ਆਉਣਾ। ਦਿਟ ਹੁਣ ਇਹ ਇੱਕ ਆਸਪੈਕਟ, ਫਿਰ ਉਹਨਾਂ ਦਾ ਟਾਈਟਲ ਹੈ ਦੇ ਟਰਨਡ ਗ੍ਰੀਫ ਇਨਟੂ ਸਰਵਿਸ। ਵੀ ਇੱਕ ਪਾਸਾ ਹੈ ਕਿ ਵੀ ਤੁਸੀਂ ਜਿਹੜਾ ਉਹ ਜਿਸ ਨੂੰ ਕਹਿੰਦੇ ਨੇ ਕੀਰਨੇ ਪਾਓ ਜਾਂ ਵਿਰਲਾਪ ਕਰੀ ਜਾਓ ਜਾਂ ਸ਼ਿਕਾਇਤ ਔਰ ਅਫਸੋਸ 'ਚ ਰਹੋ, ਪਰ ਤੁਸੀਂ ਉਸ ਨੂੰ ਜਿਵੇਂ ਇੱਕ ਸਿੱਖ ਸਕਾਲਰ ਨੇ ਕਿਹਾ ਸੀ ਕਿ ਜ਼ਖਮ ਨੂੰ ਸੂਰਜ ਬਣਾਓ, ਟਰਨ ਵੂੰਡ ਇਨਟੂ ਸਨ, ਔਰ ਉਹਨਾਂ ਨੇ ਕਿਹਾ ਦੇ ਟਰਨਡ ਗ੍ਰੀਫ ਇਨਟੂ ਸਰਵਿਸ। Sikhs around the world donated blood. Sikh Nation Canada alone helping save over 200,000 lives. They fed millions during disasters and pandemics, even those descended from their persecutors. They carried truth to courts and parliaments, ensuring 1984 would one day be named what it was, a genocide. ਕਿ ਸਿੱਖਾਂ ਨੇ ਸੇਵਾ ਨੂੰ ਵੀ ਰਿਵੈਂਜ ਬਣਾਇਆ। 2 ਲੱਖ ਤੋਂ ਜ਼ਿਆਦਾ ਸਿੱਖ ਨੇਸ਼ਨ ਕੈਨੇਡਾ ਦੀ ਆਰਗੇਨਾਈਜੇਸ਼ਨ ਜਿਹਨੇ ਬਲੱਡ ਡੋਨੇਸ਼ਨ ਨਵੰਬਰ ਦੇ ਮਹੀਨੇ 'ਚ ਕਰਦੇ ਨੇ, ਉਹਨਾਂ ਨੇ 2 ਲੱਖ ਤੋਂ ਜ਼ਿਆਦਾ ਜ਼ਿੰਦਗੀਆਂ ਸੇਵ ਕੀਤੀਆਂ। ਇਹ ਰੈੱਡ ਕਰਾਸ ਦੀ ਫਿਗਰ ਹੈ, ਕੈਨੇਡੀਅਨ ਰੈੱਡ ਕਰਾਸ ਦੀ। ਮੁਸੀਬਤਾਂ ਵੇਲੇ, ਡਿਜ਼ਾਸਟਰ ਵੇਲੇ ਸਿੱਖਾਂ ਨੇ ਮਿਲੀਅਨਸ ਨੂੰ ਖਵਾਇਆ, ਔਰ ਈਵਨ ਜਿਨ੍ਹਾਂ ਨੇ ਜ਼ੁਲਮ ਕੀਤੇ ਸੀ ਉਹਨਾਂ ਦੇ ਲਈ ਵੀ ਗੁਰੂ ਕੇ ਲੰਗਰ, ਗੁਰੂ ਕੇ ਦਰਵਾਜ਼ੇ ਖੁੱਲ੍ਹੇ, ਉਹਨਾਂ ਨੂੰ ਵੀ ਸਰਵ ਕੀਤਾ। ਔਰ ਸੱਚ ਨੂੰ ਜਿਹੜਾ ਅੱਗੇ ਲਿਜਾਂਦੇ ਆ ਅਦਾਲਤਾਂ ਦੇ ਵਿੱਚ, ਪਾਰਲੀਮੈਂਟਸ ਦੇ ਵਿੱਚ, ਇਸ ਪਾਸੇ ਜਿਵੇਂ ਮਤੇ ਔਰ ਦੂਸਰੇ ਕਿ ਭਾਈ ਇਹਨੂੰ ਐਜ਼ ਏ ਸਿੱਖ ਜੈਨੋਸਾਈਡ ਰੈਕਗਨਾਈਜ਼ ਕੀਤਾ ਜਾਵੇ। ਫਰੋਮ ਦ ਐਸ਼ਿਜ਼ ਰੋਜ਼ ਦ ਸਪਿਰਿਟ ਆਫ ਚੜ੍ਹਦੀ ਕਲਾ, ਐਵਰ ਰਾਈਜ਼ਿੰਗ ਰੈਜ਼ਿਲੀਅੰਸ। ਇਸ ਚੋਂ ਸਵਾਹ ਚੋਂ ਵੀ ਜਿਹੜਾ ਉਹ ਚੜ੍ਹਦੀ ਕਲਾ ਦੀ ਸਪਿਰਿਟ ਨਿਕਲੀ। ਦ ਪੋਲੀਟਿਕਸ ਆਫ ਸਾਇਲੈਂਸ, ਹਿਸਟਰੀ ਰਿਪੀਟਡ ਇਟਸੈਲਫ, ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਸੀ। 1984 ਰਾਜੀਵ ਗਾਂਧੀ said when a big tree falls the earth shakes, कि जब कोई बड़ा वृक्ष गिरता है धरती कांपती है। 2002
others claimed ਮੋਦੀ ਨੇ ਜੋ ਗੁਜਰਾਤ ਮੁਸਲਮਾਨਾਂ ਨਾਲ ਕੀਤਾ, they came to kill ਮੋਦੀ। ਉਹਨਾਂ ਨੇ ਕਿਹਾ ਜੀ ਅਸੀਂ ਇਸ ਲਈ ਮੁਸਲਮਾਨਾਂ ਨਾਲ ਤਾਂ ਮੋਦੀ ਨੂੰ ਮਾਰ ਦੇਣਾ ਸੀ ਉਹਨਾਂ ਨੇ। ਝੂਠ ਜਿਹੜੀ ਹੈ। ਔਰ the same judge ਨਾਨਾਵਤੀ, ਜਿਹੜਾ ਨਾਨਾਵਤੀ ਕਮਿਸ਼ਨ ਜਿਹੜਾ ਅਟਲ ਬਿਹਾਰੀ ਵਾਜਪਾਈ ਨੇ ਨਵੰਬਰ 84 ਲਈ ਬਣਾਇਆ, ਉਹੀ 2002 ਦੀ ਮੁਸਲਮਾਨ ਵਿਰੋਧੀ ਹਿੰਸਾ ਲਈ ਸੀ। The same judge Nanavati led both inquiries. The same silence followed both. As former ATS chief GL Singhal told Rana Ayub, riots happened, Muslims were killed, benefit was taken. ਹੁਣ ਨਾਨਾਵਤੀ ਕਮਿਸ਼ਨ ਨੇ ਉਧਰ ਮੋਦੀ ਨੂੰ ਬਰੀ ਕੀਤਾ, ਉਧਰ ਰਾਜੀਵ ਗਾਂਧੀ ਨੂੰ ਬਰੀ ਕੀਤਾ। ਦੂਸਰੇ ਪਾਸੇ ਜਿਹੜਾ ਕਮਿਸ਼ਨ ਹੁਣ ਰਾਣਾ ਅਯੂਬ ਜਿਹਨੇ 2002 ਦੀਆਂ ਗੁਜਰਾਤ ਫਾਈਲਸ ਬਣਾਈਆਂ, ਕੱਲ੍ਹ ਹੀ ਉਹਦੇ ਬਾਰੇ ਨਿਊਜ਼ ਸੀ ਕਿ ਬਿਸ਼ਨੋਈ ਗੈਂਗ ਨੇ ਉਹਨੂੰ ਕਾਲ ਕਰਕੇ ਉਹਦੇ ਘਰ ਦਾ ਐਡਰੈਸ ਭੇਜਿਆ, ਉਹਨੂੰ ਕਿਹਾ ਤੇਰੇ ਮਾਪਿਓ ਇੱਥੇ ਰਹਿੰਦੇ ਨੇ, ਤੂੰ ਇੱਥੇ ਤੈਨੂੰ ਅਸੀਂ ਮਾਰ ਦੇਣਾ। ਹੁਣ ਉਹੀ ਰਾਣਾ ਅਯੂਬ ਜਿਹਦੀਆਂ ਗੁਜਰਾਤ ਫਾਈਲਸ ਕਿਸੇ ਨੇ ਪਬਲਿਸ਼ ਨਹੀਂ ਉੱਥੇ ਕੀਤੀਆਂ, ਜਿਹੜੇ ਉਸ ਪੀਰੀਅਡ ਦੇ ਵਿੱਚ ਇੱਕ ਬੜਾ ਨੈਟਵਰਕ ਨਿਕਲਿਆ ਸੀ ਕਿ ਜੀ ਇਹ ਹੁਣ ਸੱਚ ਦਾ ਇਨਕਸ਼ਾਫ ਕਰ ਰਹੇ ਨੇ ਜਾਂ ਦੂਜੇ ਕਰ ਰਹੇ ਨੇ। ਹੁਣ ਉਸ ਨੂੰ ਉਹਨਾਂ ਨੇ ਰੈਫਰ ਕੀਤਾ ਕਿ ਭਾਈ ਉਹਦਾ ਫਾਇਦਾ ਕਿਸੇ ਨੇ ਚੁੱਕਿਆ। ਫਾਇਦਾ ਤਾਂ ਇਹ ਹੋਇਆ ਕਿ ਮੋਦੀ ਨੇ ਹਜ਼ਾਰਾਂ ਮੁਸਲਮਾਨ ਮਾਰ ਕੇ ਹਿੰਦੂ ਹਿਰਦੇ ਸਮਰਾਟ ਬਣ ਗਏ, ਔਰ 2002 ਤੋਂ 12 ਸਾਲ ਬਾਅਦ 2014 'ਚ ਪ੍ਰਾਈਮ ਮਿਨਿਸਟਰ ਬਣ ਕੇ ਹੁਣ ਜਿਹੜਾ ਉਹ ਐਂ ਚੰਬੜਿਆ ਹੋਇਆ ਜਿਵੇਂ ਕੋਟ ਕਿਰਲੀ ਨੇ ਤੀਰ ਨੂੰ ਜੱਫਾ ਮਾਰਿਆ ਹੁੰਦਾ। And the benefits came. Congress record win in 1984, Modi's rise to power after 2002. Genocide is still not a legal offence in India. ਇਹ ਬਿਲਕੁਲ ਬੜੀ ਡੀਪ ਟੈਕਨੀਕਲ ਗੱਲ ਹੈ। ਭਾਰਤ ਦੇ ਵਿੱਚ ਕੋਈ ਐਸਾ ਕਾਨੂੰਨ ਨਹੀਂ ਹੈ ਜਿਹਦੇ 'ਚ ਕਿ ਜੈਨੋਸਾਈਡ ਨੂੰ ਜਿਹੜਾ ਉਹ offense ਮੰਨਿਆ ਜਾਂਦਾ। ਹੁਣ ਕਹਿਣ ਨੂੰ ਜਸਟਿਸ ਕੁਲਦੀਪ ਸਿੰਘ ਨੇ ਕਿਹਾ worse than the genocide, ਦੂਸਰਿਆਂ ਨੇ ਕਿਹਾ ਜੀ ਪਰ ਜੈਨੋਸਾਈਡ ਦਾ ਤਾਂ ਕੋਈ ਕਾਨੂੰਨ ਹੀ ਨਹੀਂ ਹੈ ਉੱਥੇ ਲਾਗੂ ਹੋਣ ਦਾ। ਜਦੋਂ ਇੰਟਰਨੈਸ਼ਨਲੀ ਐਫਰਟ ਹੁੰਦਾ ਫਿਰ ਚੀਕਾਂ ਮਾਰਦੇ ਨੇ ਕਿ ਜੀ ਉਹ ਆਪ ਕਹਿੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਉੱਥੇ ਅਕਾਊਂਟੇਬਿਲਟੀ ਨਹੀਂ ਹੈ। ਬਿਲਕੁਲ। No government has dared to change that. Why would they when silence brings votes? ਉਹਦੇ 'ਚ ਵੋਟਾਂ ਨਿਕਲਦੀਆਂ ਨੇ। ਕਨਕਲੂਜਨ 'ਚ ਹੈ the path forward। ਹੁਣ ਸਾਡੇ ਸਾਹਮਣੇ ਰਾਹ ਕੀ ਹੈ? A nation that rewards Bhishma's silence and Dronacharya's obedience cannot guarantee justice। ये आज भी भीष्म पितामह महान है और द्रोणाचार्य स्पोर्ट्स दे अवार्ड, अर्जुन अवार्ड, द्रोणाचार्य अवार्ड में जिन्हों ने बिल्कुल गलत साहित्य अज भी उन्होंने हीरो ने। A nation that rewards Bhishma's silence and Dronacharya's obedience cannot guarantee justice. Expecting morality from those who thrive on division is still deception। ਤੁਸੀਂ ਆਪਣੇ ਧੋਖੇ 'ਚ ਰਹਿ ਰਹੇ ਹੋ ਜੇ ਤੁਹਾਨੂੰ ਲੱਗਦਾ ਵੀ ਇੱਥੋਂ ਤੁਹਾਨੂੰ ਇਨਸਾਫ ਮਿਲੇਗਾ ਜਾਂ ਇੱਥੋਂ ਤੁਹਾਡੇ ਨਾਲ ਜਿਹੜਾ ਹੈ ਉਹ ਜਸਟਿਸ ਹੋਏਗਾ। ਫॉर ਸਿਕਸ ਦਾ ਲੈਸਨ ਇਜ਼ ਕਲੀਅਰ। ਸਾਡੇ ਲਈ ਕਲੀਅਰ ਸਾਫ਼ ਮੈਸੇਜ ਹੈ। ਦਾ ਰੂਲਰਸ ਫੇਲਡ, ਦਾ ਕੋਰਟਸ ਫੇਲਡ, ਬਟ ਦਾ ਗੁਰੂਜ਼ ਵਿਜ਼ਨ ਨੈਵਰ ਡਿਡ। ਗੁਰੂ ਦੀ ਨਜ਼ਰ ਕਦੇ ਫੇਲ ਨਹੀਂ ਹੋਈ, ਕਦੇ ਫੇਲ ਨਹੀਂ ਹੁੰਦੀ। ਇਹ ਸਾਡਾ ਫੇਥ ਵੀ ਹੈ, ਸਾਡਾ ਕਵਚ ਵੀ ਹੈ, ਸਾਡੀ ਤਲਵਾਰ ਵੀ ਹੈ, ਸਾਡੀ ਢਾਲ ਵੀ ਹੈ। Only self-governance can ensure that no one else decides whether the Khalsa may live or die। ਇੱਕੋ ਇੱਕ ਰਾਹ self determination, self governance, ਖਾਲਿਸਤਾਨ। ਇਸ ਤੋਂ ਬਿਨਾਂ ਹੁਣ ਕੋਈ ਹੋਰ ਡਿਸਾਈਡ ਕਰੇਗਾ ਕਿ ਉਸ ਤੋਂ ਅਸੀਂ ਕਰਵਾਉਣਾ ਵੀ ਅਸੀਂ ਜਿਉਣਾ ਕਿ ਅਸੀਂ ਮਰਨਾ ਹੈ, ਅਸੀਂ ਕਿਸ ਤਰਜ਼ ਦੀ ਜ਼ਿੰਦਗੀ ਜਿਉਣੀ ਹੈ। Only self-governance can ensure that no one else decides whether the Khalsa may live or die, because the Guru taught, behold none as your enemy, fear none, bow before none, but the truth। ਪੈ ਕਾਹੂ ਕੋ ਦੇਤ ਨੇ ਨਾ ਪੈ ਮਾਨਤਾਨ। ਕਿਸੇ ਦੇ ਅੱਗੇ ਨਾ ਕਿਸੇ ਦਾ ਡਰ ਮੰਨਣਾ, ਨਾ ਕਿਸੇ ਨੂੰ ਡਰ ਦੇਣਾ। And that truth still resounds। ਜਿਹੜੀ ਸੱਚਾਈ ਹੈ ਉਹ ਐਕੋ ਕਰ ਰਹੀ ਹੈ ਸਾਰੇ ਬ੍ਰਹਿਮੰਡ ਦੇ ਵਿੱਚ, ਸਾਰੇ ਵਾਤਾਵਰਣ ਦੇ ਵਿੱਚ। ਉਹ ਇਹ ਹੈ, ਯੂ ਮੇ ਬਰਨ ਅਵਰ ਹੋਮਸ ਬਟ ਨਾਟ ਅਵਰ ਫੇਥ, ਯੂ ਮੇ ਸਾਇਲੈਂਸ ਅਵਰ ਕਰਾਈਜ਼ ਬਟ ਨਾਟ ਅਵਰ ਕੌਨਸ਼ੀਅੰਸ, ਦਾ ਖਾਲਸਾ ਲਿਵਸ ਐਂਡ ਸ਼ੈਲ ਫੋਰਐਵਰ ਰਾਈਜ਼ ਇਨ ਚੜ੍ਹਦੀ ਕਲਾ। ਕਿ ਤੁਸੀਂ ਸਾਡੇ ਘਰ ਸਾੜ ਸਕਦੇ ਹੋ,
ਪਰ ਸਾਡੇ ਵਿਸ਼ਵਾਸ ਨੂੰ ਨਹੀਂ ਡੁਲਾ ਸਕਦੇ। ਤੁਸੀਂ ਸਾਨੂੰ ਰੋਣ ਤੋਂ ਵੀ ਰੋਕ ਸਕਦੇ ਹੋ, ਪਰ ਅਸੀਂ ਬਾਜ਼ਮੀਰ हैं, ਸਾਡੀ ਜ਼ਮੀਰ ਨੂੰ ਤੁਸੀਂ ਨਹੀਂ ਮਾਰ ਸਕਦੇ। ਖਾਲਸਾ ਹਮੇਸ਼ਾ ਹੈ, ਲਿਵਸ ਐਂਡ ਸ਼ੈਲ ਫੋਰਐਵਰ ਰਾਈਜ਼ ਇਨ ਚੜ੍ਹਦੀ ਕਲਾ। ਬਿਲਕੁਲ ਇਹੀ ਸਾਡਾ ਰਾਜ ਕਰੇਗਾ। ਖਾਲਸਾ ਆਕੀ ਰਹੇ ਨਾ ਕੋਏ, ख्वार होए सब मिलेंगे, बचे शरण जो होए। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਆ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਔਰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਦੁਨੀਆ ਭਰ ਵਿੱਚ ਬੈਠੀ ਸਿੱਖ ਕੌਮ ਨੇ ਇਸ ਦੁਖਦਾਈ ਯਾਦ ਨੂੰ ਜਿਉਂਦਿਆਂ ਰੱਖਣ ਲਈ ਅੱਡ-ਅੱਡ ਢੰਗ ਤਰੀਕੇ ਜਿਹੜੇ ਨੇ ਅਪਣਾਏ। ਧਾਰਮਿਕ ਦੀਵਾਨ, ਪ੍ਰੋਟੈਸਟ, ਰੈਲੀਆਂ, ਸੈਮੀਨਾਰ, ਪ੍ਰਦਰਸ਼ਨੀਆਂ, ਇਨਸਾਫ ਲੈਣ ਲਈ ਅਦਾਲਤੀ ਲੜਾਈ, ਇਸ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇਣ ਲਈ ਅੱਡ-ਅੱਡ ਮੁਲਕਾਂ ਦੀਆਂ ਅਸੈਂਬਲੀਆਂ ਵਿੱਚ ਮਤੇ ਜਿਹੜੇ ਨੇ ਉਹ ਪਾਸ ਕਰਵਾਏ ਗਏ। ਔਰ ਸਾਰੀ ਕੈਨੇਡਾ ਵਿੱਚ ਸਿੱਖ ਨੌਜਵਾਨਾਂ ਨੇ 1999 ਵਿੱਚ ਸਿੱਖ ਨੇਸ਼ਨ ਦੇ ਨਾਂ ਥੱਲੇ ਇੱਕ ਬਲੱਡ ਡੋਨੇਸ਼ਨ ਮੁਹਿੰਮ ਜਿਹੜੀ ਹੈ ਉਹ ਵਿੱਢੀ, ਤਾਂ ਕਿ ਦੁਸ਼ਮਣ ਦੇ ਜ਼ੁਲਮ ਸਾਹਮਣੇ ਇਸ ਨੂੰ ਸੇਵਾ ਅਤੇ ਪਰਉਪਕਾਰ ਰਾਹੀਂ ਉਜਾਗਰ ਕੀਤਾ ਜਾ ਸਕੇ। ਸਰੀ ਤੋਂ ਸ਼ੁਰੂ ਹੋਈ ਇਸ ਮੁਹਿੰਮ ਜਿਹੜੀ ਹੈ ਸਮੁੱਚੇ ਕੈਨੇਡਾ, ਅਮਰੀਕਾ ਸਮੇਤ ਦੁਨੀਆ ਭਰ ਵਿੱਚ ਫੈਲ ਚੁੱਕੀ ਹੈ। ਸੋ ਕੈਨੇਡੀਅਨ ਰੈੱਡ ਕਰਾਸ ਅਨੁਸਾਰ ਪਿਛਲੇ 26 ਸਾਲ ਵਿੱਚ ਸਿੱਖ ਕੌਮ ਵੱਲੋਂ ਦਿੱਤੇ ਗਏ ਖੂਨਦਾਨ ਰਾਹੀਂ 2 ਲੱਖ ਤੋਂ ਜ਼ਿਆਦਾ ਜ਼ਿੰਦਗੀਆਂ ਜਿਹੜੀਆਂ ਨੇ ਉਹ ਬਚਾਈਆਂ ਜਾ ਚੁੱਕੀਆਂ ਨੇ। ਔਰ ਸਿੱਖ ਨੇਸ਼ਨ ਦੇ ਲਗਭਗ 10 ਵਲੰਟੀਅਰਸ ਦੀ ਜਿਹੜੀ ਟੀਮ ਨੇ ਯੂਬਾ ਸਿਟੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਦਿਵਸ ਮੌਕੇ ਜਿਹੜੀ ਰੈੱਡ ਕਰਾਸ ਦੀ ਮਦਦ ਨਾਲ ਖੂਨਦਾਨ ਜਿਹੜਾ ਕੈਂਪ ਹੈ ਦਾ ਉਹਨਾਂ ਨੇ ਉੱਥੇ ਹੈ ਆਯੋਜਨ ਕੀਤਾ। ਸੋ ਇਸ ਵਿੱਚ 6 ਘੰਟੇ ਦੇ ਸਮੇਂ ਵਿੱਚ ਜਿਹੜੇ 174 ਸਿੱਖ ਵੀਰ ਭੈਣਾਂ ਨੇ ਜਿਹੜਾ ਖੂਨਦਾਨ ਕਰਕੇ ਨਵਾਂ ਜਿਹੜਾ ਹੈ ਰੈਕਡ ਜਿਹੜਾ ਹੈ ਉਹ ਸਥਾਪਿਤ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਅਨੰਦਪੁਰ ਸਾਹਿਬ ਦੇ ਉਸ ਸਿਟੀ ਆਫ ਬਲਿਸ, ਉਹ ਆਨੰਦ ਦੀ ਪੁਰੀ ਵੱਲ ਨਜ਼ਰ ਮਾਰਦੇ ਔਰ ਸੁਰਤ ਦੇ ਖੰਭਾਂ 'ਤੇ ਅਸੀਂ ਉਹ ਸਾਰੇ ਸੀਨ ਜਿਹੜੇ ਕੁਛ ਇਤਿਹਾਸ ਦਾ ਹਿੱਸਾ ਨੇ, ਕੁਛ ਜਿਹੜੇ ਨੇ
ਉਹ ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ ਜਾਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ, ਉਹਨਾਂ ਨੇ ਆਪਣੇ ਸੁਰਤ ਦੇ ਅਹਿਸਾਸ ਦੇ ਨਾਲ ਜਿਨ੍ਹਾਂ ਨੂੰ ਮਾਣਿਆ, ਜਿਨ੍ਹਾਂ ਨੂੰ ਫਿਰ ਬਿਆਨਿਆ, ਉਸ ਅਨੰਦਪੁਰ ਦੀ ਧਰਤੀ ਤੇ ਇੱਕ ਪਾਸੇ ਗੁਰੂ ਕਾ ਲਾਡਲਾ ਪੰਥ ਖਾਲਸਾ ਨਿਹੰਗ ਸਿੰਘ, ਉਹ ਆਪਣੇ ਜੌਹਰ ਦਿਖਾ ਰਹੇ ਨੇ। ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ ਔਰ ਬਹਾਦਰ ਯੋਧਿਆਂ ਦੇ ਕਰਤੱਵ। ਦੂਸਰੇ ਪਾਸੇ ਉਸੇ ਹੀ ਜੰਗ ਦੇ ਮੈਦਾਨ ਦੇ ਵਿੱਚ ਅਨੰਦਪੁਰ ਦੀ ਧਰਤੀ ਤੇ ਭਾਈ ਕਨ੍ਹਈਆ ਆਪਣੀ ਪਾਣੀ ਦੀ ਮਸ਼ਕ ਦੇ ਨਾਲ ਸੱਜਣਾ ਤੇ ਦੁਸ਼ਮਣਾਂ ਨੂੰ ਜਲ ਛਕਾਉਂਦੇ। ਨਾਲ ਉਹ ਵੀ ਕਹੀ ਜਾਂਦੇ ਨੇ ਕਿ ਤੈਨੂੰ ਪਿਆ ਪੜਾਵਾਂ ਪਾਣੀ ਮੇਰੇ ਦਿਲ ਦੇ ਸਾਈਂ। ਤੇ ਭਾਈ ਨੰਦ ਲਾਲ, ਜਿਹੜੀ ਸਿੱਖ ਲਰਨਿੰਗ, ਸਿੱਖ ਵਿਦਵਤਾ ਜਾਂ ਸਾਡੇ ਲਈ ਐਜੂਕੇਸ਼ਨ ਕਿੰਨੀ ਇੰਪੋਰਟੈਂਟ ਹੈ, ਔਰ ਕੱਲਾ ਇਹੀ ਨਹੀਂ ਕਿ ਵੀ ਅਸੀਂ ਪ੍ਰੇਮਾ ਭਾਵ 'ਚ ਹੈ, ਅਸੀਂ ਕਿਵੇਂ ਗੁਰੂ ਦੇ ਉਸ ਜਲਵੇ ਔਰ ਜਮਾਲ, ਉਸ ਨੂੰ ਜਿਹੜਾ ਉਹ ਮਾਣਦੇ ਵੀ ਹਾਂ, ਉਸ ਨੂੰ ਬਿਆਨਦੇ ਵੀ ਹਾਂ, ਤੇ ਉਹਨਾਂ ਦੀ ਕਲਮ ਚੱਲ ਰਹੀ ਹੈ। ਉਹੀ ਅਨੰਦਪੁਰ ਦੇ ਆਪਣੇ ਪਿਆਰੇ ਨੂੰ, ਪ੍ਰੀਤਮ ਨੂੰ ਰਿਝਾ ਰਹੇ ਨੇ। ਜੂਨ 84, ਨਵੰਬਰ 84, ਇਹ ਬਹੁਤ ਵੱਡੇ ਸ਼ੌਕ ਨੇ, ਜਨਰੇਸ਼ਨਲ ਸ਼ੌਕ ਨੇ। ਅਸੀਂ ਬਹੁਤ ਵਾਰ ਇਸ ਪੱਖ ਤੋਂ ਕਿ ਭਾਈ ਜਨਰੇਸ਼ਨਲ ਟਰਾਮਾ ਕੀ ਹੁੰਦਾ ਹੈ। 47 ਇੱਕ ਆਪਣੇ ਕਿਸਮ ਦਾ ਟਰਾਮਾ ਸੀ, ਇੱਕ ਨੁਕਸਾਨ ਸੀ, ਇੱਕ ਬਰਬਾਦੀ ਸੀ, ਲੇਕਿਨ ਜੂਨ 84 ਬਹੁਤ ਡੂੰਘਾ ਟਰਾਮਾ ਸੀ। ਔਰ ਨਵੰਬਰ 84 ਸਿੱਧੀ ਨਸਲਕੁਸ਼ੀ ਸੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੱਕ ਪਾਸੇ ਸਾਡੇ ਬਹਾਦਰ ਨੌਜਵਾਨਾਂ ਨੇ ਜੂਨ 84 ਵੀ, ਨਵੰਬਰ 84 ਦੀ ਨਸਲਕੁਸ਼ੀ ਦੇ ਲਈ ਜ਼ਿੰਮੇਵਾਰ ਜਿਹੜੇ ਕੁਝ ਸਾਹਮਣੇ ਆਏ, ਉਹਨਾਂ ਨੂੰ ਸਜ਼ਾ ਯਾਫਤਾ ਵੀ ਕੀਤਾ। ਬਾਹਰ ਜਿਵੇਂ ਤੁਸੀਂ ਅੱਡ ਕਿਹਾ ਵੀ ਅੱਡ ਤਰੀਕਿਆਂ ਨਾਲ ਇਹਨਾਂ 41 ਸਾਲਾਂ 'ਚ ਉਹਨਾਂ ਉਸ ਹਫ਼ਤੇ ਨੂੰ ਯਾਦ ਕੀਤਾ ਜਾਂਦਾ। ਮੈਨੂੰ ਯਾਦ ਹੈ ਕਿ ਉਸ ਪੀਰੀਅਡ ਦੇ ਵਿੱਚ ਹੀ ਜਦੋਂ ਕਿ ਸਰੀ ਇੱਕ ਵੱਡਾ ਖਾਲਿਸਤਾਨੀ ਨੌਜਵਾਨਾਂ ਦਾ ਫੈਡਰੇਸ਼ਨ ਦਾ ਹੈੱਡਕੁਆਰਟਰ, ਉਹਨਾਂ ਦੀ ਕਰਮ ਭੂਮੀ ਸੀ, ਬਹੁਤ ਸਾਰਾ ਸੰਘਰਸ਼ ਖਾਲਿਸਤਾਨ ਦਾ ਉੱਥੋਂ ਦੇ ਜਿਹੜਾ ਨੌਜਵਾਨਾਂ ਨੇ ਜਿਹੜਾ ਉਸ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ। ਪਰ ਉਸ ਪੀਰੀਅਡ 'ਚ ਜਿਹੜੇ ਕੁਝ ਸਾਡੇ ਵਿਚਾਰਵਾਨ ਨੌਜਵਾਨ, ਖਾਸ ਤੌਰ 'ਤੇ ਭਾਈ ਬਰਜਿੰਦਰ ਸਿੰਘ, ਜਿਹੜੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ 'ਚ ਪ੍ਰੋਫੈਸਰ ਵੀ ਰਹੇ, ਵੱਡੇ ਸਪੋਰਟਸਮੈਨ ਵੀ, ਔਰ ਬੜੇ ਗੈਰ ਗੰਭੀਰ ਉਹਨਾਂ ਦਾ ਜਿਹੜਾ ਸਾਰਾ ਸੋਚਣ ਢੰਗ, ਔਰ ਬਾਕੀ ਜਿਨ੍ਹਾਂ ਜਿਹੜੇ ਹੁਣ ਤੱਕ ਵੀ ਇਸ ਮੁਹਿੰਮ ਨੂੰ ਜਾਰੀ ਰੱਖ ਰਹੇ ਨੇ, ਉਹਨਾਂ ਨੇ ਸੋਚਿਆ ਕਿ ਵੀ ਅਸੀਂ ਇਸ ਨੂੰ ਕਿ ਅਸੀਂ ਜੋ ਮਰਜ਼ੀ ਕਰੀਏ, ਸਾਡੇ ਤੇ ਲੇਬਲ ਤਾਂ ਦਹਿਸ਼ਤਗਰਦੀ ਦਾ ਹੀ ਲੱਗ ਰਿਹਾ ਹੈ, ਔਰ ਜਿਉਂ-ਜਿਉਂ ਹੋ ਰਿਹਾ ਵੀ ਕੁਛ ਨਾ ਕੁਛ ਐਸਾ ਹੋਏ ਜਿਹਦੇ ਥੱਲੇ ਅਸੀਂ ਇਹ ਵੀ ਸਾਡੀ ਮਾਨਤਾ ਹੋਏ ਕਿ ਵੀ ਅਸੀਂ ਮਹਿਜ਼ ਇੱਕ ਕਿਸੇ ਧਰਮ ਦਾ ਹਿੱਸਾ ਨਹੀਂ ਹੈ, ਜਾਂ ਇਹ ਕੋਈ ਲਾ ਐਂਡ ਆਰਡਰ ਪ੍ਰੋਬਲਮ ਨਹੀਂ ਜੋ ਪੰਜਾਬ 'ਚ, ਅਸੀਂ ਸਿੱਖ ਨੇਸ਼ਨ ਹੈ। ਔਰ ਨੇਸ਼ਨ ਲਫ਼ਜ਼ ਬਾਰ-ਬਾਰ ਆਏ, ਮੀਡੀਆ 'ਚ ਵੀ ਆਏ, ਔਰ ਮੀਡੀਆ ਸਾਡੇ ਉਸ ਆਸਪੈਕਟ ਨੂੰ ਵੀ ਦੇਖੇ ਕਿ ਉਹਨਾਂ ਨੇ ਕਿਹਾ ਵੀ ਉੱਥੇ ਨਵੰਬਰ 84 'ਚ ਬੇਗੁਨਾਹ ਦਾ ਖੂਨ ਬਹਾਇਆ ਗਿਆ, ਸਪਿਲ ਬਲੱਡ ਕੀਤਾ ਗਿਆ, ਪਰ ਅਸੀਂ ਸਿੱਖੀ ਦੀਆਂ ਪਰਉਪਕਾਰ ਦੀਆਂ ਪਰੰਪਰਾਵਾਂ ਨੂੰ ਵੀ ਜਿਹੜਾ ਉਹ ਦੁਬਾਰਾ ਜ਼ਿੰਦਾ ਕਰੀਏ। ਫੋਕਸ ਵੀ ਹੋਏ, ਆਰਗੇਨਾਈਜੇਸ਼ਨ ਵੀ ਸਿੱਖ ਨੇਸ਼ਨ, ਕੋਈ ਉਹਦੇ 'ਚ ਅਹੁਦੇਦਾਰੀ ਨਾ ਹੋਏ, ਕੋਈ ਉਹਦੇ 'ਚ ਹਾਰ ਪਾਉਣ ਵਾਲਾ ਨਾ ਹੋਏ, ਲੇਕਿਨ ਅਸੀਂ ਆਪਣੇ ਕੰਮ ਦੇ ਨਾਲ ਉਸ ਲੈਵਲ 'ਤੇ ਲੈ ਜਾਈਏ ਕਿ ਦੁਨੀਆ ਕਹੇ ਕਿ ਵੀ ਇੱਕ ਪਾਸੇ ਏਡੀ ਵੱਡੀ ਪਰਉਪਕਾਰੀ ਕੌਮ ਔਰ ਇਸ ਸਿੱਖ ਨੇਸ਼ਨ ਦੇ ਨਾਲ ਧੱਕਾ ਹੋ ਰਿਹਾ। 1999 ਦੇ ਵਿੱਚ ਜਿਹੜਾ, ਹਾਲਾਂ ਜਦੋਂ ਮੈਂ ਵਿਜ਼ਿਟ ਕਰਦਾ ਸੀ ਅਰਲੀ 90s ਦੇ ਵਿੱਚ, ਇਹ ਸਾਰਿਆਂ ਨੂੰ ਡਿਸਕਸ ਕੀਤਾ ਜਾਂਦਾ ਸੀ, ਪਰ 1999 'ਚ ਸਰੀ ਤੋਂ ਜਿਹੜਾ ਇਹ ਇਸ ਦੀ ਸ਼ੁਰੂਆਤ ਹੁੰਦੀ ਹੈ, ਔਰ ਫਿਰ ਹੌਲੀ ਇਕੱਲੇ ਕੈਨੇਡਾ ਤੱਕ ਨਹੀਂ ਮਹਿਦੂਦ ਰਿਹਾ। ਕੈਨੇਡਾ, ਮਿਡਲ ਈਸਟ ਕੋਸਟ, ਦੂਜੇ ਉਹ ਤਾਂ ਚੱਲ ਹੀ ਰਿਹਾ ਉਹ ਲਗਾਤਾਰਤਾ ਨਾਲ। ਈਵਨ ਅਮਰੀਕਾ ਦੇ ਵਿੱਚ, ਕਿਉਂਕਿ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਸਭ ਤੋਂ ਵੱਡੀ ਗੈਦਰਿੰਗ ਹੈ ਅਮਰੀਕਾ 'ਚ ਸਿੱਖਾਂ ਦੀ, ਔਰ ਇਸ ਮੌਕੇ ਦੇ ਉੱਤੇ ਵੀ ਉਹਨਾਂ ਨੇ ਇਸ ਨੂੰ ਕੀਤਾ ਕਿ ਵੀ ਕੈਨੇਡਾ ਦੇ ਵਿੱਚ ਤਾਂ ਉਹਨਾਂ ਦਾ ਆਪਣਾ ਇੱਕ ਨੈਟਵਰਕ ਹੈ ਬਲੱਡ ਲੈਣ ਵਾਲਿਆਂ ਦਾ, ਰੈੱਡ ਕਰਾਸ ਦਾ, ਜਾਂ ਜੋ ਵੀ ਉਹਨਾਂ ਦਾ ਹਸਪੀਟਲਸ ਦਾ ਨੈਟਵਰਕ ਹੈ। ਪਰ ਅਮਰੀਕਾ ਦੇ ਵਿੱਚ ਇਸ ਨੂੰ ਤੁਸੀਂ ਬਾਹਰੋਂ ਆ ਕੇ ਇਵੇਂ ਹੋਰ ਤਰ੍ਹਾਂ ਨਹੀਂ ਕਰ ਸਕਦੇ ਕਿ ਵੀ ਤੁਸੀਂ ਆਪਣਾ ਸਟੱਫ ਲਿਆਓ। ਉਹ ਜ਼ਾਹਰ ਹੈ ਅਮਰੀਕਨ ਰੈੱਡ ਕਰਾਸ ਨੂੰ ਇਹਨਾਂ ਨੇ ਇਨਵੋਲਵ ਕੀਤਾ, ਔਰ ਪਿਛਲੇ ਕਈ ਵਰ੍ਹਿਆਂ ਤੋਂ ਜਿਹੜਾ ਹੈ ਉਹ ਲਗਾਤਾਰਤਾ ਨਾਲ ਯੂਬਾ ਸਿਟੀ ਦੇ ਵਿੱਚ, ਹਾਲਾਂ ਬਰੀਫ ਟਾਈਮ ਹੁੰਦਾ ਹੈ ਉਹਨਾਂ ਕਿ ਉਹਨਾਂ ਦਾ ਸਟਾਫ, ਕਿਉਂਕਿ ਮੋਸਟਲੀ ਵੀਕਐਂਡ ਹੁੰਦਾ ਹੈ, ਸੋ ਜਿੰਨਾ ਕੁ ਸਟਾਫ ਹੁੰਦਾ, ਲੇਕਿਨ ਉੱਥੇ ਲੰਬੀ ਲਾਈਨ ਲੱਗੀ ਹੁੰਦੀ ਹੈ, ਔਰ ਕੋਈ ਉੱਥੇ ਬਹੁਤੀਆਂ ਕੋਈ ਅਨਾਊਂਸਮੈਂਟਾਂ ਨਹੀਂ ਹੋ ਰਹੀਆਂ ਹੁੰਦੀਆਂ, ਕਿਉਂਕਿ
ਇਨੀਸ਼ੀਅਲੀ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ, ਕੈਨੇਡਾ 'ਚ ਵੀ ਡਿਫਿਕਲਟੀ ਸੀ ਕਿਉਂਕਿ ਜਿਸ ਕਿਸਮ ਦੇ ਬਲੱਡ ਡੋਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਜੁੜੀਆਂ ਹੋਈਆਂ ਸੀ, ਲੇਕਿਨ ਫਿਰ ਉਹ ਸਟੇਜ ਹੁਣ ਆਈ ਹੋਈ ਹੈ ਜਿਸ ਲੈਵਲ ਦੇ ਉੱਤੇ ਇਹਨਾਂ ਨੇ ਇਹ ਇਕੱਲਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਰੈਕਗਨੀਸ਼ਨ ਹੀ ਨਹੀਂ ਹੈ, ਇਹ ਜਿਹੜਾ ਇੱਕ ਹੈਜ਼ੀਟੇਸ਼ਨ ਸੀ ਕਿ ਜੀ ਇਹ ਬਲੱਡ ਦੇਣ ਦੇ ਨਾਲ ਕਮਜ਼ੋਰੀ ਤੇ ਫਲਾਣਾ ਤੇ ਹੁਣ ਜਿਹੜਾ ਉਹਨਾਂ ਦੇ ਸਟਾਫ ਥੱਕਿਆ ਹੁੰਦਾ ਲੈ ਲੈ ਕੇ ਤੇ ਉਹ ਮਨਾ ਕਰਕੇ ਤੋੜ ਦਿੰਦੇ ਨੇ। ਸਿੱਖਾਂ ਦਾ ਜਿਹੜਾ ਪਾਰਟ ਹੈ ਔਰ ਇਹ ਕੈਨੇਡੀਅਨ ਪਾਰਲੀਮੈਂਟ ਨੇ ਰੈਕਗਨਾਈਜ਼ ਕੀਤਾ, ਕੈਨੇਡੀਅਨ ਰੈੱਡ ਕਰਾਸ ਦਾ, ਕਿ 2 ਲੱਖ ਤੋਂ ਜ਼ਿਆਦਾ ਜ਼ਿੰਦਗੀਆਂ ਜਿਹੜੇ ਸਿੱਖ ਬਲੱਡ ਡੋਨੇਟ ਕਰਦੇ ਨੇ ਉਹਨਾਂ ਨੇ ਦਿੱਤੀਆਂ। ਔਰ ਇਸ ਵਾਰ ਵੀ ਜਿਹੜਾ ਯੂਬਾ ਸਿਟੀ ਦਾ ਨਗਰ ਕੀਰਤਨ ਸੈਚਰਡੇ ਸੰਡੇ ਜਿਹੜਾ ਮੇਨ ਵੀਕਐਂਡ ਸੀ, ਨਗਰ ਕੀਰਤਨ ਤਾਂ ਸੰਡੇ ਹੀ ਹੁੰਦਾ ਜੀ। ਕੈਨੇਡਾ ਤੋਂ ਸਰੀ ਤੋਂ ਸਾਡੇ ਵੀਰ, ਉਹਨਾਂ ਦੀ ਪੂਰੀ ਟੀਮ ਜਿਨ੍ਹਾਂ ਦੇ ਵਿੱਚ ਹਰਕੀਰਤ ਸਿੰਘ, ਕਮਲਜੀਤ ਸਿੰਘ, ਸੁਨੀਲ ਸ਼ਰਮਾ ਜੀ, ਪਾਲਾ ਸਿੰਘ, ਅਮਰਜੀਤ ਸਿੰਘ, ਹਰਜੋਤ ਸਿੰਘ, ਹਰਦੀਪ ਸਿੰਘ ਸਮਰਾ, ਦਮਨਜੀਤ ਸਿੰਘ ਗਰੇਵਾਲ ਤੇ ਗੁਰਜੀਤ ਸਿੰਘ ਮਾਨ, ਇਹ ਜਿਹੜੇ ਨੇ ਪੂਰੇ ਜਾਓ ਜਲਾਲ ਦੇ ਨਾਲ ਆਏ। ਔਰ ਕਿਉਂਕਿ ਸਾਡੇ ਨਾਲ ਇਹਨਾਂ ਦੀਆਂ ਸਾਂਝਾਂ ਉਨੀਆਂ ਹੀ ਪੁਰਾਣੀਆਂ ਨੇ ਜਿੰਨਾ ਕਿ ਸਾਡਾ ਪੰਥਕ ਸਫ਼ਰ ਹੈ। 1991 ਤੋਂ ਜਦੋਂ ਐਜ਼ ਏ ਸਪੋਕਸਪਰਸਨ ਪੰਥਕ ਕਮੇਟੀ ਸੇਵਾ ਮਿਲੀ, ਹਰਕੀਰਤ ਸਿੰਘ ਚੜ੍ਹਦੀ ਕਲਾ ਦੇ ਐਡੀਟਰ ਦੇ ਤੌਰ ਦੇ ਉੱਤੇ ਵੀ ਉਹਨਾਂ ਦਾ ਰੋਲ ਸੀ ਔਰ ਸਾਡੇ ਕਾਲਮਸ ਜਿਹੜੇ ਨੇ ਚੜ੍ਹਦੀ ਕਲਾ ਦੇ ਐਡੀਟੋਰੀਅਲ ਔਰ ਖਾਲਿਸਤਾਨ ਕਾਲਿੰਗ ਉਹ ਵੀ ਇਹ ਸੁਪਰਵਾਈਜ਼ਿੰਗ ਸੀ ਉਸ ਪੀਰੀਅਡ 'ਚ। ਫਿਰ ਪੰਜਾਬ ਗਾਰਡੀਅਨ ਅਖਬਾਰ ਦੀ ਸ਼ੁਰੂਆਤ ਔਰ ਸਫਲਤਾ ਨਾਲ ਪੰਜਾਬ ਗਾਰਡੀਅਨ ਅਖਬਾਰ ਚੱਲ ਰਿਹਾ, ਉਸ ਦੇ ਹਵਾਲੇ ਨਾਲ ਵੀ ਉਹਨਾਂ ਦੀ ਪੰਥਕ ਸੇਵਾ ਹੈ। TV 84 ਲਈ ਵੀ ਲਿਬਰਲੀ ਜਿਹੜਾ ਇਹ ਡੋਨੇਟ ਕਰਦੇ ਨੇ ਔਰ ਦੂਸਰਿਆਂ ਨੂੰ ਵੀ ਪ੍ਰੇਰਦੇ ਨੇ। ਔਰ ਜਦੋਂ ਗੁਰਗੱਦੀ ਦਿਵਸ ਦੇ ਮੌਕੇ ਸਾਰੀ ਟੀਮ ਆ ਜਾਂਦੀ ਹੈ, ਸਾਨੂੰ ਵੀ ਹੌਸਲਾ ਹੋ ਜਾਂਦਾ ਹੈ। ਔਰ ਮੈਂ ਜਦੋਂ ਪਰਸੋਂ ਪ੍ਰੋਗਰਾਮ ਕੀਤਾ, ਭਾਈ ਬਲਵਿੰਦਰ ਸਿੰਘ ਚੱਠਾ ਜੀ ਦੀ ਕਾਲ ਆਈ, ਕਹਿੰਦਾ ਵੀ ਤੁਸੀਂ ਜਿਹੜੇ ਸਾਡੇ ਅਸਲੀ ਮਿੱਤਰ ਜਿਨ੍ਹਾਂ ਨੇ ਸਾਨੂੰ ਐਂਟਰਟੇਨ ਵੀ ਕਰਕੇ ਰੱਖਿਆ, ਉਹਨਾਂ ਕਿਹਾ ਵੀ ਹਰਕੀਰਤ ਸਿੰਘ ਅੱਗੇ ਹੋ ਗਏ ਤੇ ਉਹ ਇਹ ਕਹਿੰਦੇ ਸੀ ਕਿ ਜੀ ਪਾਓ ਭਾਵੇਂ $1 ਹੀ ਪਾਓ ਇਹਦੇ 'ਚ TV 84 ਦੀ ਬਕਟ ਦੇ ਵਿੱਚ, ਤੁਸੀਂ ਉਹਨਾਂ ਦਾ ਜ਼ਿਕਰ ਹੀ ਨਹੀਂ ਕੀਤਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੈਂ ਵੇਟ ਕਰ ਰਿਹਾ ਸੀ, ਉਹਨਾਂ ਨੂੰ ਮੈਂ ਕਿਹਾ ਸੀ ਵੀ ਤੁਸੀਂ ਜਿਹੜੀਆਂ ਕੁਝ ਪਿਕਚਰਸ ਜਾਂ ਕੋਈ ਜੇ ਵੀਡੀਓ ਉਸ ਦੀ ਭੇਜੋ ਤਾਂ ਕਿ ਜਿੰਨਾ ਵੱਡਾ ਕੰਮ ਤੁਸੀਂ ਕਰਦੇ ਹੋ ਕੀਤਾ ਉਹਨੂੰ ਪ੍ਰੋਪਰਲੀ ਰੈਕਗਨਾਈਜ਼ ਕੀਤਾ ਜਾਏ। ਸੋ ਅੱਜ ਹੀ ਉਹ ਸਾਨੂੰ ਮਿਲਿਆ ਔਰ ਉਹਨਾਂ ਦੀ ਜਿਹੜੀ ਇਸ ਦੇ ਉੱਤੇ ਬਰੀਫਿੰਗ ਵੀ ਹੈ, ਉਸ 'ਚ ਉਹਨਾਂ ਨੇ ਮੈਂਸ਼ਨ ਕੀਤਾ ਹੈ ਕਿ ਭਾਈ ਇਸ ਵਾਰ 125 ਸਿੱਖਾਂ ਵੱਲੋਂ ਖੂਨਦਾਨ ਕੀਤਾ ਗਿਆ ਔਰ ਇਹ ਜਿਹੜਾ ਇਸ ਵਾਰੇ ਰਿਕਾਰਡ ਐਸਟੈਬਲਿਸ਼ ਹੋਇਆ ਕਿ 6 ਘੰਟੇ ਦੇ ਟਾਈਮ 'ਚ 174 ਸਿੱਖ ਵੀਰਾਂ ਭੈਣਾਂ ਨੇ ਖੂਨਦਾਨ ਕਰਕੇ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਔਰ ਇਹ ਜਿਹੜੀ ਅਮਰੀਕਾ 'ਚ ਖੂਨਦਾਨ ਲੈਣ ਵਾਲੀ ਸੰਸਥਾ ਹੈ ਵੈਟਾਲੈਟ, ਉਹਨਾਂ ਨੇ ਕਿਹਾ ਕਿ ਇੰਨੇ ਘੱਟ ਸਮੇਂ 'ਚ ਵੱਡੀ ਗਿਣਤੀ 'ਚ ਖੂਨਦਾਨ ਦੇਣਾ ਇੱਕ ਰਿਕਾਰਡ ਹੈ। 200 ਤੋਂ ਜ਼ਿਆਦਾ ਲੋਕ ਰਜਿਸਟਰਡ ਹੋਏ ਪਰ ਅਜੇ ਲਾਈਨਾਂ ਲੱਗੀਆਂ ਹੋਈਆਂ ਸੀ, ਪਰ ਖੂਨਦਾਨ ਲੈਣ ਵਾਲੇ ਸਟਾਫ ਨੇ ਸਮਾਂ ਤੇ ਨਰਸਾਂ ਦੀ ਥਕਾਵਟ ਦੇਖ ਕੇ ਬੇਬਸੀ ਜ਼ਾਹਰ ਕੀਤੀ। ਇਹ ਹੈ ਸਿੱਖੀ ਸਪਿਰਿਟ, ਸਿੱਖੀ ਜਜ਼ਬਾ ਕਿ ਵੀ ਉਹਨਾਂ ਨੇ ਕਿਹਾ ਜੀ ਹੋਰ ਖੂਨਦਾਨ ਨਾ ਲੈਣਾ ਸਾਡੀ ਮਜਬੂਰੀ ਹੈ। ਔਰ ਉਹਨਾਂ ਦੇ ਜਿਹੜੇ ਮੁਖੀ ਸੀ ਉਹਨਾਂ ਦੀ ਉਸ ਸੰਸਥਾ ਵੈਟਾਲੈਟ ਦੇ ਲੂਸੀ ਲਿਲਾਰਡ ਨੇ ਵਾਅਦਾ ਕੀਤਾ ਕਿ ਅਗਲੇ ਸਾਲ ਅਸੀਂ 5 ਬੱਸਾਂ ਦਾ ਪ੍ਰਬੰਧ ਕਰਾਂਗੇ। ਔਰ ਇਸ ਦੇ ਨਾਲ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਈ ਇਹ ਅਸੀਂ ਯਾਦ ਦਹਾਨੀ ਹੈ ਕਿ 1984 'ਚ ਅਖੌਤੀ ਭਾਰਤੀ ਲੋਕਤੰਤਰ ਦੀਆਂ ਗਲੀਆਂ ਦੇ ਵਿੱਚ ਚਿੱਟੇ ਦਿਨ 30,000 ਤੋਂ ਜ਼ਿਆਦਾ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਸੀ। ਔਰ ਇਹ ਗੁਰੂ ਨਾਨਕ ਪਾਤਸ਼ਾਹ ਨੇ ਜਿਵੇਂ ਅਹਿਮਦਾਬਾਦ ਸ਼ਹਿਰ 'ਚ ਬਾਬਰ ਨੂੰ ਵੰਗਾਰ ਕੇ ਇਨਸਾਨੀਅਤ ਦੇ ਉੱਤੇ ਪਹਿਰਾ ਦੇਣ ਦਾ ਸੁਨੇਹਾ ਦਿੱਤਾ ਸੀ ਔਰ ਅਸੀਂ ਵੀ ਇਸ ਨੂੰ ਇਹ ਚੁਣਿਆ ਕਿ ਭਾਈ ਜਾਬਰ ਭਾਵੇਂ ਕਿੰਨਾ ਵੀ ਤਾਕਤਵਰ ਤੇ ਮਕਾਰ ਹੋਏ ਉਹ ਸੱਚ ਨੂੰ ਖਤਮ ਨਹੀਂ ਕਰ ਸਕਦਾ ਔਰ ਅਸੀਂ ਇਸ ਰਸਤੇ ਨੂੰ ਚੁਣਿਆ। ਤੇ ਆਓ ਸਾਰੇ ਮਨੁੱਖਤਾ ਨੂੰ ਦਰਪੇਸ਼ ਨਸਲਕੁਸ਼ੀ ਦੀ ਇਸ ਚੁਣੌਤੀ ਨੂੰ ਕਬੂਲ ਕਰਦੇ ਹੋਏ ਆਪੋ ਆਪਣੇ ਸਾਧਨਾ ਰਾਹੀਂ ਅਜਿਹੀ ਗੈਰ ਮਨੁੱਖੀ ਸੋਚ ਵਿਰੁੱਧ ਆਵਾਜ਼ ਬੁਲੰਦ ਕਰੀਏ। ਨਸਲਕੁਸ਼ੀ ਵਿਰੁੱਧ ਆਪਣੇ ਸਾਰਿਆਂ ਵੱਲੋਂ ਰਲ ਕੇ ਕੀਤੇ ਯਤਨ ਹਰ ਹਾਲ ਇੱਕ ਸੁਰੱਖਿਅਤ ਸਮਾਜ ਸਿਰਜਣ ਲਈ ਸਾਰਥਕ ਸਾਬਤ ਹੋਣਗੇ। ਫਿਰ ਉਹਨਾਂ ਨੇ ਐਂਡ ਦੇ ਵਿੱਚ ਵਰਲਡ ਫੇਮਸ ਫਿਲਾਸਫਰ ਨੇ ਐਡਮੰਡ ਬਰਕ, ਉਹਨਾਂ ਦੀ ਕੋਟ ਦਾ ਪੰਜਾਬੀ ਲੱਥਾ ਕੀਤਾ ਕਿ ਚੰਗੇ ਲੋਕਾਂ ਦੀ ਚੁੱਪ ਹੀ ਬੁਰਾਈ ਦੀ ਜਿੱਤ ਦਾ ਕਾਰਨ ਬਣਦੀ ਹੈ। ਇਸ ਲਈ ਸਾਨੂੰ ਨਸਲਕੁਸ਼ੀ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਕਿ ਜਦੋਂ ਤੁਸੀਂ ਜ਼ੁਲਮ ਨੂੰ ਦੇਖ ਕੇ ਚੁੱਪ ਹੋ ਜਾਂਦੇ ਹੋ ਤੇ ਇਹਦਾ ਮਤਲਬ ਹੈ ਕਿ ਤੁਸੀਂ ਜ਼ਾਲਮ ਦਾ ਸਾਥ ਦੇ ਰਹੇ ਹੋ। ਸੋ ਅਸੀਂ ਇਹਨਾਂ ਸਾਰੇ ਵੀਰਾਂ ਦਾ ਇੱਕ ਪਾਸੇ ਜੋ ਇਹਨਾਂ ਦਾ ਕੰਮ ਹੈ ਜਿਹਦੇ ਰਾਹੀਂ ਸਿੱਖ ਨੇਸ਼ਨ ਦੀ ਰੈਕਗਨੀਸ਼ਨ ਹੋਈ ਹੈ, ਪਰ ਨਾਲ ਦੀ ਨਾਲ ਮੈਂ ਸਮਝਦਾ ਵੀ ਮੈਂ ਨਿੱਜੀ ਤੌਰ ਤੇ ਵੀ ਜਿੰਨਾ ਇਹ ਪਿਆਰ ਕਰਦੇ ਨੇ, ਜਿੰਨੀ ਆਪਣਤ ਹੈ, ਜਿਸ ਲੈਵਲ ਦੇ ਉੱਤੇ ਫਿਕਰ ਕਰਦੇ ਨੇ, ਇਹ ਬੜਾ ਰੇਅਰ ਹੈ। ਔਰ ਇਹ ਉਹੀ ਪੰਥਕ ਸਾਂਝਾਂ ਦੀ ਕੜੀ ਹੈ ਜਿਹੜੀ ਜਿੱਥੋਂ ਸ਼ੁਰੂ ਹੋਈ ਉੱਥੇ ਹੀ ਬਹੁਤ ਸਾਰੇ ਇਸ ਦੌਰ ਦੇ ਵਿੱਚ ਆਏ, ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ। ਇੱਕ ਬੈਂਡ ਵੈਗਨ ਤੋਂ ਜੰਪ ਕਰਕੇ ਖੱਬੇ ਗਿਆ, ਕੋਈ ਸੱਜੇ ਗਿਆ, ਜਿਵੇਂ ਉਹ ਕਦੇ ਡੱਡੂਆਂ ਦੀ ਪੰਸੇਰੀ ਦਾ ਜ਼ਿਕਰ ਹੁੰਦਾ ਸੀ ਉਸ। ਲੇਕਿਨ ਇਹ ਸਾਡੇ ਵੀਰ ਸੋਲਿਡਲੀ ਪੰਥ ਦੇ ਨਾਲ ਖੜੇ ਨੇ, ਪੰਥਕ ਏਜੰਡੇ ਖਾਲਿਸਤਾਨ ਤੇ ਖੜੇ ਨੇ, ਔਰ TV 84 ਨੂੰ ਜਾਰੀ ਰੱਖਣ ਦੇ ਵਿੱਚ ਫਾਈਨੈਂਸ਼ੀਅਲੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੇ ਸਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਿਰ ਹਾਂ। ਪ੍ਰੋਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਐਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਫੋਰਥ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ ਪੁਰਬ ਮੌਕੇ ਜਿੱਥੇ ਹਜ਼ਾਰਾਂ ਸਿੱਖ ਸੰਗਤਾਂ ਨੇ ਗੁਰੂ ਦਰਬਾਰ ਵਿੱਚ ਹਾਜ਼ਰੀ ਲਵਾਈ, ਉੱਥੇ ਪਾਕਿਸਤਾਨ ਦੇ ਮਿਨਿਸਟਰ ਅਤੇ ਉੱਚ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਹੋਏ। ਔਰ ਵਿਸ਼ੇਸ਼ ਖਬਰ ਇਹ ਬਣੀ ਕਿ ਚੀਨ ਦੇ ਪਾਕਿਸਤਾਨ ਵਿਚਲੇ ਐਂਬੈਸਡਰ ਆਪਣੇ ਪੂਰੇ ਡੈਲੀਗੇਸ਼ਨ ਸਮੇਤ ਸਿੱਖ ਸੰਗਤ ਵਿੱਚ ਹਾਜ਼ਰ ਹੋਏ। ਸੋ ਇਸ ਨੂੰ ਲੈ ਕੇ ਬਹੁਤ ਸਾਰੀਆਂ ਕਿਆਸ ਰਾਈਆਂ ਹਨ ਕਿ ਪਰ ਅਸੀਂ ਇਹ ਸਮਝਦੇ ਹਾਂ ਕਿ ਚੀਨ ਵੱਲੋਂ ਇਹ ਜਿਹੜਾ ਸਿੱਖ ਕੌਮ ਨੂੰ ਦਿੱਤਾ ਗਿਆ ਇੱਕ ਸਦਭਾਵਨਾ ਵਾਲਾ ਸੁਨੇਹਾ ਨਹੀਂ ਹੈ, ਪਰ ਇਸ ਦੇ ਡੂੰਘੇ ਜਿਹੜੇ ਸਿਆਸੀ ਅਰਥ ਵੀ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੱਲ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸੀ। ਪਾਕਿਸਤਾਨ ਨਨਕਾਣਾ ਸਾਹਿਬ ਮੁਕਾਮ ਦੇ ਉੱਤੇ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਦੂਰ ਦਰਾਡਿਓਂ ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਸੀ। ਭਾਰਤ ਸਰਕਾਰ ਨੇ ਇੱਕ ਸਟੇਜ ਤੇ ਆਪਰੇਸ਼ਨ ਸੰਦੂਰ ਦਾ ਰੌਲਾ ਪਾਉਂਦਿਆਂ ਜਥੇ ਨੂੰ ਭੇਜਣ ਤੋਂ ਨਾ ਕਰ ਦਿੱਤੀ ਸੀ, ਪਾਬੰਦੀ ਲਾ ਦਿੱਤੀ ਸੀ। ਪਰ ਫਿਰ ਇੰਨਾ ਕੁ ਰੋਸ ਦੁਨੀਆ ਭਰ 'ਚ ਸਿੱਖਾਂ ਦੇ ਵਿੱਚ ਸਾਹਮਣੇ ਆਇਆ। ਗੁਰਦੁਆਰਾ ਕਮੇਟੀਆਂ ਦੂਸਰਾ, ਔਰ ਇੱਕ ਸਿੱਧਾ ਸਵਾਲ ਸੀ ਪਿਛਲੇ ਦਿਨਾਂ 'ਚ ਦੁਬਈ ਦੇ ਵਿੱਚ ਉਹਨਾਂ ਨੇ ਕ੍ਰਿਕਟ ਮੈਚ ਜਿਸ ਦਾ ਪ੍ਰੈਜ਼ੀਡੈਂਟ ਹੀ ICC ਦਾ ਹੁਣ ਅਮਿਤ ਸ਼ਾਹ ਦਾ ਮੁੰਡਾ ਜੈ ਸ਼ਾਹ ਹੈ, ਭਾਰਤ ਔਰ ਪਾਕਿਸਤਾਨ ਵਿਚਾਲੇ ਹੋਇਆ। ਸੋ ਇਹ ਇੱਕ ਆਰਗੂਮੈਂਟ ਇੰਨਾ ਸਟਰੋਂਗਲੀ ਗਿਆ ਕਿ ਭਾਈ ਜੇ ਕ੍ਰਿਕਟ ਮੈਚ ਹੋ ਸਕਦਾ ਦੋਨਾਂ ਮੁਲਕਾਂ ਦੇ ਵਿੱਚ, ਇਹ ਤਾਂ ਧਾਰਮਿਕ ਬਾਬਾ ਨਾਨਕ ਸਾਂਝੇ ਨੇ, ਇਹ ਤਾਂ ਸਾਡਾ ਧਾਰਮਿਕ ਹੱਕ ਹੈ ਇੰਟਰਨੈਸ਼ਨਲ ਜਿਹੜੇ ਕੋਵੈਨੈਂਟਸ ਦੇ ਥੱਲੇ, ਤੁਸੀਂ ਸਾਨੂੰ ਬਲੌਕ ਨਹੀਂ ਕਰ ਸਕਦੇ। ਔਰ ਉਹਨਾਂ ਦੀਆਂ ਏਜੰਸੀਆਂ ਨੇ ਹਿਸਾਬ ਕਿਤਾਬ ਜਿਹਾ ਲਾ ਕੇ ਜਿਹੜਾ ਉਹ ਲਿਮਟਿਡ ਜਿਹੜਾ ਉਹਨਾਂ ਨੇ ਭੇਜਣ ਦਾ ਫੈਸਲਾ ਕੀਤਾ, 2100 ਦੇ ਕਰੀਬ ਕਿਹਾ ਦੇਵਾਂਗੇ। ਉਹਦੇ 'ਚੋਂ ਵੀ ਅਸੀਂ ਦੇਖਦੇ ਹਾਂ ਵੀ ਉਹਨਾਂ 'ਤੇ ਇਹ ਪਾਬੰਦੀਆਂ ਲਾ ਦਿੱਤੀਆਂ ਕਿ
ਜਿਹੜੇ ਅੱਗੇ ਜਿਹੜੇ ਬਾਹਰਲੇ ਸਿਟੀਜ਼ਨ ਨੇ ਅਮਰੀਕਾ ਕੈਨੇਡਾ ਵਗੈਰਾ ਦੇ ਜੇ ਪੰਜਾਬ ਗਏ ਹੋਣ ਤੇ ਉਹ ਸੜਕ ਰਾਹੀਂ ਕ੍ਰਾਸ ਕਰ ਜਾਂਦੇ ਸੀ ਜਥੇ ਦੇ ਨਾਲ। ਉਹਨਾਂ ਨੇ ਕਿਹਾ ਜੀ ਨੋ NRI। ਉਹਨਾਂ ਨੂੰ ਲੱਗਾ ਵੀ ਇਹ ਤਾਂ ਗੋਲੇ ਅਸੀਂ ਬਣਾਏ ਹੋਏ ਨੇ ਇੱਥੋਂ ਵਾਲੇ। ਉਹ ਵੀ ਮੈਂ ਦੇਖਿਆ ਜਿਹੜੇ ਜਥੇ 'ਚ ਗਏ ਜਾਂ ਦੂਜੇ ਬਹੁਤੇ ਬਜ਼ੁਰਗ ਹੀ ਨੇ, ਉਹ ਨੌਜਵਾਨਾਂ ਨੂੰ ਤਾਂ ਵੈਸੇ ਹੀ ਉਹਨਾਂ ਨੂੰ ਡਿਨਾਈ ਕਰ ਦਿੰਦਾ। ਲੇਕਿਨ ਇਹਦੇ ਬਾਵਜੂਦ ਇਹਨਾਂ ਦੀ ਸ਼ਰਾਰਤ ਕਿਸੇ ਨਾ ਕਿਸੇ ਪੱਧਰ ਦੇ ਉੱਤੇ ਹੋਏਗੀ, ਕਿਉਂਕਿ ਉਹਨਾਂ ਨੇ ਜਿਹੜਾ ਉੱਥੇ ਜਾ ਕੇ ਕੁਝ ਜਿਹੜੇ ਹਿੰਦੂ ਇਹਨਾਂ ਨੇ ਭੇਜੇ, ਜਿਹੜੇ ਪਹਿਲਾਂ ਪਾਕਿਸਤਾਨੀ ਸਿਟੀਜ਼ਨ ਸੀ 2010-11 ਤੱਕ, ਜਿਨ੍ਹਾਂ ਨੂੰ ਜਿਹੜੇ ਇੰਡੀਆ ਆਏ ਉਹਨਾਂ ਨੇ ਇੰਡੀਅਨ ਸਿਟੀਜ਼ਨ ਇੰਨੀ ਜਲਦੀ ਕਿਵੇਂ ਮਿਲ ਗਈ। ਕਈ ਤਾਂ ਅਫਗਾਨ ਸਿੱਖ ਜਿਹੜੇ ਨੇ ਉਹ 1970 ਤੋਂ ਉਡੀਕ ਰਹੇ ਨੇ। ਸੋ ਜ਼ਾਹਰ ਹੈ ਵੀ ਇਹ ਇਹਨਾਂ ਦਾ ਜਿਹੜਾ ਪਿਛੋਕੜ ਜਿਹੜੇ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਪਾਕਿਸਤਾਨ ਦੀ ਛੱਡੀ, ਇੰਡੀਆ ਦੇ ਲਈ ਫਿਰ ਜਥੇ ਦੇ ਰੂਪ ਦੇ ਵਿੱਚ ਇੱਧਰ ਆਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਜਿਹੜਾ ਉਹ ਵਾਪਸ ਭੇਜ ਦਿੱਤਾ। ਔਰ ਇਹਨੂੰ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਭਾਰਤੀ ਏਜੰਸੀਆਂ ਨੂੰ ਕੋਈ ਨਾ ਕੋਈ ਚਾਹੀਦਾ ਹੈ ਹਿੰਦੂ ਸਿੱਖ ਕਰਨ ਦਾ ਜਾਂ ਸਿੱਖ ਮੁਸਲਮਾਨਾਂ 'ਚ ਪਾੜਾ ਪਾਉਣ ਦਾ, ਇਹ ਰੌਲਾ ਪਾਤਾ ਕਿ ਜੀ ਹਿੰਦੂਆਂ ਨੂੰ ਉਹਨਾਂ ਨੇ ਭੇਜ ਦਿੱਤਾ। ਹੁਣ ਈਵਨ ਇੰਡੀਅਨ ਐਕਸਪ੍ਰੈਸ ਦੀ ਆਪਣੀ ਖਬਰ ਹੈ, ਇਹ ਹੈਡਲਾਈਨ ਹੈ, 14 ਹਿੰਦੂ 50 ਸਿੱਖ ਪਿਲਗ੍ਰਿਮਸ ਡਿਨਾਈਡ ਐਂਟਰੀ ਟੂ ਪਾਕਿਸਤਾਨ ਈਵਨ ਵਿਦ ਵੀਜ਼ਾ। ਹੁਣ ਹੁੰਦਾ ਕੀ ਆ, ਵੀਜ਼ੇ ਲੈ ਲੈਂਦੇ ਨੇ ਪਾਕਿਸਤਾਨ ਦੇ ਆਪਣੇ, ਉਹਨਾਂ ਦੇ ਕੋਲ ਉਹਨਾਂ ਦੀ ਇੰਟੈਲੀਜੈਂਸ ਨੇ ਵੀ ਉਹਨਾਂ ਨੂੰ ਜਿਹੜਾ ਦੇਖਣਾ ਹੁੰਦਾ ਕਿ ਭਾਈ ਸਾਈਜ਼ ਅਪ ਕਰਨਾ ਹੁੰਦਾ। ਹੁਣ ਜਿਹੜੇ ਇਹ ਜੇ 14 ਹਿੰਦੂ ਵਾਪਸ ਭੇਜੇ, ਉਹ ਜਿਹੜੇ ਆਲਰੇਡੀ ਪਾਕਿਸਤਾਨੀਆਂ ਤੋਂ ਹਿੰਦੁਸਤਾਨੀ ਬਣੇ ਹੋਏ ਨੇ, ਉਹ ਤਾਂ ਜ਼ਾਹਰ ਹੈ ਕਿ ਵੀ ਉੱਥੇ ਰਿਕਰੂਟਮੈਂਟ ਕਰਨਗੇ, ਸਿੰਧ ਤੋਂ ਹੋਰ ਲੋਕ ਆਏ ਜਾਂ ਦੂਜੇ ਉਹਨਾਂ ਦੇ ਨਾਲ। 50 ਸਿੱਖ ਪਿਲਗ੍ਰਿਮਸ, ਹੁਣ 50 ਸਿੱਖਾਂ ਨੂੰ ਵੀ ਵਾਪਸ ਭੇਜਿਆ, ਕਿਉਂਕਿ ਇੰਡੀਅਨ ਏਜੰਸੀਆਂ ਜਥੇ ਦੇ ਵਿੱਚ ਆਪਣੇ ਏਜੰਟ ਵੀ ਭੇਜਦੀਆਂ। ਔਰ ਪਾਕਿਸਤਾਨ ਇਸ ਪੱਖੋਂ ਸੁਚੇਤ ਹੈ ਵੀ ਕੋਈ ਨੁਕਸਾਨ ਨਾ ਹੋਏ, ਕੋਈ ਹੋਰ ਉਹਨਾਂ ਨੇ ਵੀ ਆਪਣੇ ਮੁਲਕ ਦੀ ਸਿਕਿਉਰਿਟੀ ਸੇਫਟੀ ਦੇਖਣੀ ਹੈ। ਪਰ ਈਵਨ ਇਹਦੇ ਬਾਵਜੂਦ ਕਿ ਬਹੁਤ ਆਨ ਸ਼ਾਨ ਦੇ ਨਾਲ ਇਹ ਸਾਰਾ ਉਹਨਾਂ ਦਾ ਇੱਕ ਦਿਨ ਪਹਿਲਾਂ ਨਗਰ ਕੀਰਤਨ ਹੁੰਦਾ ਹੈ, ਬਹੁਤ ਸਾਰੇ ਜਿਹੜੇ ਨੇ ਉਹ ਬਾਹਰੋਂ ਆਏ ਸਿੱਖ ਵੀ ਜਿਹੜੇ ਬਾਹਰੋਂ ਗਏ, ਔਰ ਇਸ ਵਾਰ ਪਾਕਿਸਤਾਨੀ ਮੀਡੀਆ 'ਚ ਵੀ ਬੜੀ ਪੋਜ਼ਿਟਿਵ ਕਵਰੇਜ ਸੀ। ਬਹੁਤ ਸਾਰਿਆਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਜਿਹੜੇ ਆ ਉਹ ਟ੍ਰਿਬਿਊਟਸ ਦਿੱਤੀਆਂ ਨੇ। ਲੇਕਿਨ ਇਹਨਾਂ ਨੇ ਇਹਨੂੰ ਇਸ਼ੂ ਬਣਾ ਕੇ ਕਿ ਜੀ ਇਹ ਜਿਹੜਾ ਉਹਨਾਂ ਨੂੰ ਹਿੰਦੂਆਂ ਨੂੰ ਜਾਣ ਨਹੀਂ ਦਿੱਤਾ, ਉਹਦੇ 'ਚ ਉਹਨਾਂ ਨੇ ਕਿਹਾ ਵਾਜ਼ ਡਿਨਾਈਡ ਐਂਟਰੀ ਇਨਟੂ ਪਾਕਿਸਤਾਨ ਵਿਦ ਸਿੱਖ ਗਰੁੱਪਸ pilgrim Amar Chand, Indian national, said he and his 6 family members were turned back by Pakistan officials after crossing। ਹੁਣ ਇਹ ਉਹ ਨੇ ਜਿਹੜੇ ਪਾਕਿਸਤਾਨੀ ਸ਼ਹਿਰੀ ਸੀ, ਰਿਨਾਊਂਸ ਕੀਤੀ ਉਹਨਾਂ ਨੇ ਆ ਕੇ ਇੰਡੀਅਨ ਸਿਟੀਜ਼ਨਸ਼ਿਪ ਲਈ। ਸੋ ਇਹਨਾਂ ਨੇ ਈਵਨ ਇਸ ਮੌਕੇ ਨੂੰ ਜਿਹੜਾ ਕਿ ਆਪਸੀ ਹੁਣ 6-7 ਮਹੀਨੇ ਬਾਅਦ ਜਿਹੜਾ ਟਕਰਾਅ ਸੋ ਕਾਲਡ ਆਪਰੇਸ਼ਨ ਸੰਦੂਰ ਤੋਂ ਬਾਅਦ ਇੱਕ ਮੌਕਾ ਸੀ, ਔਰ ਵਿਦ ਜਿਹੜੀ ਵਾਰਮਥ ਹੈ, ਜਿਹੜਾ ਨਿੱਘਾਪਨ ਹੈ, ਇੰਨੇ ਇੰਟਰਵਿਊ ਨੇ ਇਹਦੇ ਬਾਵਜੂਦ ਕਿ ਬਹੁਤ ਸਾਰੀ ਹੁਣ ਅੱਖ ਹੁੰਦੀ ਹੈ ਉਹਨਾਂ ਦੀ, ਲੋਕ ਜਿਹੜੇ ਉਧਰੋਂ ਆਉਂਦੇ ਨੇ ਉਹ ਵਿਚਾਰੇ ਘਬਰਾਉਂਦੇ ਨੇ ਕਿ ਵੀ ਕਿਉਂਕਿ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਦੌਰਾਨ ਇਹਨਾਂ ਨੇ 2-3 ਯੂਟਿਊਬਰ, ਇੱਕ ਜੋਤੀ ਮਲਹੋਤਰਾ ਹਿੰਦੂ ਕੁੜੀ ਹਰਿਆਣੇ ਦੀ, ਉਹਦੀ ਅਜੇ ਤੱਕ ਵੀ ਮੇਰੇ ਖਿਆਲ ਜ਼ਮਾਨਤ ਨਹੀਂ ਹੋਈ, ਇੱਕ ਸਿੱਖ ਜਿਹੜਾ ਬੜਾ ਪਪੂਲਰ ਸੀ, ਜਿਹੜਾ ਦੋਵਾਂ ਪੰਜਾਬਾਂ ਦੀਆਂ ਸਾਂਝਾਂ ਦੀ ਗੱਲ ਉਹ ਚੁੱਕ ਕੇ NSA ਦੇ ਥੱਲੇ ਅੰਦਰ ਦਿੱਤੇ ਹੋਏ ਨੇ ਕਿ ਵੀ ਇਹ ਤਾਂ ਜਸੂਸੀ ਕਰ ਰਹੇ ਸੀ। ਸੋ ਇਹੀ ਕਾਰਨ ਹੈ ਕਿ ਵੀ ਹੁਣ ਉਹ ਖੌਫ ਪੈਦਾ ਕਰਨਾ ਸੀ ਇਹਨਾਂ ਦਾ। ਲੇਕਿਨ ਇਹਦੇ ਬਾਵਜੂਦ ਇੱਕ ਗੁੱਡਵਿਲ ਸੀ, ਲੇਕਿਨ ਉਹਨੂੰ ਇਹਨਾਂ ਨੇ ਇਸ ਕਹਾਣੀ ਦੇ ਨਾਲ ਇਹ ਡੋਮੀਨੇਟ ਕਰਾਇਆ ਕਿ ਜੀ ਹਿੰਦੂਆਂ ਨੂੰ ਉੱਥੋਂ ਵਾਪਸ ਭੇਜਤਾ, ਉਹਨਾਂ ਨੇ ਫੀਸਾਂ ਵੀ ਭਰਤੀਆਂ ਸੀ, ਉਹਨਾਂ ਨੇ ਫਲਾਣਾ ਵੀ। ਹੁਣ ਇੱਕ ਖਬਰ ਜਿਹਨੂੰ ਉਹਨਾਂ ਦਾ ਮੀਡੀਆ ਉਭਾਰ ਨਹੀਂ ਰਿਹਾ, ਪੀ ਗਿਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਦੇ 'ਚੋਂ ਪੋਜ਼ਿਟਿਵਿਟੀ ਉਹ ਹੈ ਕਿ ਇਹ ਪਹਿਲੀ ਵਾਰ ਹੋਇਆ ਕਿ ਚੀਨ ਦਾ ਜਿਹੜਾ ਐਂਬੈਸਡਰ ਹੈ ਪਾਕਿਸਤਾਨ ਦੇ ਵਿੱਚ, ਉਹ ਆਪਣੇ ਪੂਰੇ ਡੈਲੀਗੇਸ਼ਨ ਦੇ ਨਾਲ ਨਨਕਾਣਾ ਸਾਹਿਬ ਸੰਗਤਾਂ ਦੇ ਵਿੱਚ ਬੈਠਾ ਹੋਇਆ ਆ ਕੇ। ਹੁਣ ਚੀਨ ਦੇ ਵਿੱਚ ਜਿਸ ਤੱਕ ਮੈਨੂੰ ਯਾਦ ਹੈ ਕੋਈ ਇਤਿਹਾਸਕ ਗੁਰਦੁਆਰਾ ਗੁਰੂ ਸਾਹਿਬ ਨਾਲ ਸੰਬੰਧਿਤ ਨਹੀਂ ਹੈ। ਇਹ ਠੀਕ ਹੈ ਸ਼ੰਘਾਈ ਦੇ ਵਿੱਚ ਜਾਂ ਦੂਸਰੀਆਂ ਥਾਵਾਂ 'ਤੇ ਨੈਨਕਿੰਗ ਸਿੱਖ ਪਾਪੂਲੇਸ਼ਨ ਜਦੋਂ ਬ੍ਰਿਟਿਸ਼ ਬਾਲਕਨਾਈਜ਼ ਇਹਨਾਂ ਨੇ ਉਦੋਂ ਸੀ, ਔਰ ਇਸ ਸਾਰੇ ਦੇ ਚੱਲਦੇ ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ, ਕਿਉਂਕਿ ਇਹ ਸ਼ੋਅ ਕਰਦਾ ਹੈ ਵੀ ਚੀਨ ਦੀ ਦਿਲਚਸਪੀ ਹੈ। ਔਰ ਈਵਨ ਜਿਹੜੇ ਪ੍ਰਸਿੱਧ ਪੱਤਰਕਾਰ ਸੁਖਦੇਵ ਸਿੰਘ ਜਿਹੜੇ ਉਹਨਾਂ ਨੇ ਆਪਣੇ ਕਮੈਂਟ ਦੇ ਵਿੱਚ ਲਿਖਿਆ ਕਿ ਚੀਨ ਦੀ ਡਿਪਲੋਮੇਸੀ ਕੀ ਇਸ਼ਾਰੇ ਭੇਜ ਰਹੀ ਹੈ। ਹੁਣ ਕਈ ਵਾਰੀ ਡਿਪਲੋਮੈਟਿਕ ਸਿਗਨਲ ਹੁੰਦੇ ਨੇ। ਉਹਨਾਂ ਨੇ ਕਿਹਾ ਵੀ ਕੁਝ ਸਾਲ ਹੋਏ ਦਿੱਲੀ ਵਿੱਚ ਚੀਨ ਦੇ ਐਂਬੈਸਡਰ ਰਾਜਦੂਤ ਨੇ
ਦਰਬਾਰ ਸਾਹਿਬ ਅੰਮ੍ਰਿਤਸਰ ਦੀ ਯਾਤਰਾ ਕੀਤੀ ਸੀ, ਅਸੀਂ ਉਹਨੂੰ ਕਵਰ ਵੀ ਕੀਤਾ ਸੀ। ਵਿਦ ਫੈਮਿਲੀ ਆਇਆ ਦਰਬਾਰ ਸਾਹਿਬ, ਉਹਨੇ ਵਕਤ ਗੁਜ਼ਾਰਿਆ, ਫਿਰ ਉਹ ਵਾਹਗਾ ਸਰਹੱਦ ਤੇ ਗਿਆ ਔਰ ਉਹਨੇ ਉਹ ਪਿਕਚਰਸ ਦਰਬਾਰ ਸਾਹਿਬ ਲੰਗਰ ਦੇ ਵਿੱਚ ਗਿਆ। ਦੂਜਾ ਉਦੋਂ ਵੀ ਅਸੀਂ ਕਿਹਾ ਸੀ ਵੀ ਇਹ ਜਿਹੜਾ ਹੈ ਡਿਪਲੋਮੈਟਿਕ ਸਿਗਨਲ ਹੈ ਕਿ ਵੀ ਚੀਨ, ਹੁਣ ਚਾਈਨਾ ਤਾਂ ਵੈਸੇ ਹੀ ਕਮਿਊਨਿਸਟ ਕੰਟਰੀ ਹੈ, ਕੋਈ ਧਰਮ ਨਾਲ ਉਹਨਾਂ ਦਾ ਕੋਈ ਤਾਲੁਕ ਨਹੀਂ। ਸਿੱਖ ਕੋਈ ਜਿਹੜੇ ਨੇ ਸਾਡਾ ਕੋਈ ਆਪਣਾ ਮੁਲਕ ਨਹੀਂ ਹੈ ਵੀ ਉਹਨਾਂ ਨੇ ਕੋਈ ਡਿਪਲੋਮੇਸੀ ਦੇ ਤੌਰ ਦੇ ਉੱਤੇ ਸਾਡੇ ਨਾਲ ਕੋਈ ਰਿਸ਼ਤੇ ਕਾਇਮ ਕਰਨੇ ਨੇ। ਇਸ ਤੋਂ ਇਲਾਵਾ ਜਦੋਂ ਅਸੀਂ ਗਲਵਾਨ ਔਰ ਦੂਸਰੀ ਤੀਸਰੀ 'ਚ ਟੱਕਰ ਹੁੰਦੀ ਹੈ ਉਦੋਂ ਵੀ ਅਸੀਂ ਇਹ ਦੇਖਦੇ ਹਾਂ, ਇਹਨਾਂ ਦੇ ਮੀਡੀਆ ਨੇ, ਇੰਡੀਅਨਸ ਨੇ ਰਿਪੋਰਟ ਕੀਤਾ ਸੀ ਕਿ ਪਾਕਿਸਤਾਨੀ ਜਿਹੜੀ ਚੀਨੀ ਫੌਜ ਜਿਹੜੀ ਆ ਉਹ ਪੰਜਾਬੀ ਦੇ ਰਿਕਾਰਡ ਵਜਾ ਰਹੀ ਸੀ, ਪਿੰਡਾਂ ਵਾਲਿਆਂ ਦੇ ਦੀਆਂ ਕਵੀਸ਼ਰੀਆਂ ਲਾਈਆਂ ਹੋਈਆਂ ਸੀ ਉਹਨਾਂ ਨੇ ਉੱਚੀ ਉੱਚੀ ਇੱਧਰਲੀ ਸਿੱਖ ਫੌਜ ਨੂੰ ਸੁਣਾਉਣ ਲਈ। ਹੁਣ ਉਦੋਂ ਉਹਨਾਂ ਦਾ ਇਹ ਸੀ ਕਿ ਦੇਖੋ ਹਮਾਰੇ ਸਿੱਖ ਭਾਈयों को भड़काने की कोशिश की। ਹੁਣ ਔਰ ਇਸੇ ਤਰ੍ਹਾਂ ਜਦੋਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹਦਾ 2019 ਦੇ ਵਿੱਚ 9 ਨਵੰਬਰ ਨੂੰ, ਚਾਈਨਾ ਨੇ ਉਹਨਾਂ ਪਹਿਲਿਆਂ 'ਚੋਂ ਸੀ, ਅਮਰੀਕਨ ਸਟੇਟ ਡਿਪਾਰਟਮੈਂਟ ਜਾਂ UN ਸੈਕਟਰੀ ਜਨਰਲ ਚਾਈਨਾ ਨੇ ਵੈਲਕਮ ਕੀਤਾ ਸੀ। ਸੋ ਇਹ ਚਾਈਨੀਜ਼ ਔਰ ਦਰਸ਼ਕ ਦੇਖ ਸਕਦੇ ਨੇ ਪਿਕਚਰ ਕਿ ਕਿਵੇਂ ਜਿਹੜੇ ਨੇ ਉਹ ਬੈਠੇ ਹੋਏ ਨੇ ਉਹਨਾਂ ਨੇ। ਔਰ ਇਹ ਸੁਖਦੇਵ ਸਿੰਘ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਜਿਹੜਾ ਕੁਝ ਸਾਲ ਪਹਿਲਾਂ ਦਿੱਲੀ 'ਚ ਚੀਨ ਦੇ ਦੂਤ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਯਾਤਰਾ ਕੀਤੀ ਸੀ। ਕੱਲ੍ਹ ਚੀਨ ਦਾ ਇਸਲਾਮਾਬਾਦ ਵਾਲਾ ਸਫੀਰ ਬਾਬਾ ਨਾਨਕ ਦਾ 556ਵਾਂ ਪ੍ਰਕਾਸ਼ ਦਿਵਸ ਮਨਾਉਣ ਨਨਕਾਣਾ ਸਾਹਿਬ ਵਿੱਚ ਹਾਜ਼ਰ ਸੀ। ਚੀਨੀ ਦੂਤਾਵਾਸਾਂ ਅੰਦਰ ਪੰਜਾਬ ਅਤੇ ਸਿੱਖਾਂ ਵਿੱਚ ਦਿਲਚਸਪੀ ਦੀ ਉਮੜੀ ਇਸ ਨਵੀਂ ਤਰੰਗ ਦੇ ਕੀ ਮਾਨੇ ਹਨ ਕਿ ਜੇ ਉਹਨਾਂ ਦੀ ਦਿਲਚਸਪੀ ਹੈ ਇਹਦੇ ਕੀ ਮਾਨੇ ਨੇ। ਇੰਜ ਹੀ ਇੱਕ ਵਾਰ ਰੂਸੀ ਫੌਜ ਦਾ ਮੁਖੀ ਦਰਬਾਰ ਸਾਹਿਬ ਆ ਕੇ ਸਿੱਖੀ ਦੇ ਕੇਂਦਰ ਦਾ ਅੱਖੀਂ ਮੁਆਇਨਾ ਕਰਕੇ ਗਿਆ ਸੀ। ਇਹ ਵੀ ਫੈਕਟ ਹੈ। ਹੁਣ ਚੀਨ ਤੇ ਰੂਸ ਵੀ ਜਿਹੜੇ ਨੇ ਵੱਡਾ ਤੇ ਛੋਟਾ ਭਰਾ ਬਣੇ ਹੋਏ ਨੇ। ਕੀ ਇਹਨਾਂ ਵਰਤਾਰਿਆਂ ਦੇ ਕੋਈ ਸਿਆਸੀ ਅਰਥ ਹਨ, ਪੋਲੀਟੀਕਲੀ ਦਾ ਕੋਈ ਮੀਨਿੰਗ ਹੈ, ਜਾਂ ਕੀ ਏਸ਼ੀਆਈ ਗੁਆਂਢੀ ਜਰਨੈਲ ਕੂਟਨੀਤ ਉਪ ਮਹਾਦੀਪ ਦੀਆਂ ਧੂੜ ਲੈਂਦੀਆਂ ਰਾਜਧਾਨੀਆਂ ਵਿੱਚ ਬੈਠੇ ਅੱਕ ਥੱਕ ਕੇ ਆਪਣਾ ਅਕੇਵਾਂ ਲਾਉਣ ਲਈ ਆਉਂਦੇ ਹਨ ਕਿ ਆਪਣੀ ਥਕਾਵਟ ਦੂਰ ਕਰਨ ਲਈ ਆਉਂਦੇ? ਨਹੀਂ, ਇਹ ਜਦੋਂ ਇਸ ਲੈਵਲ ਦੇ ਉੱਤੇ ਔਰ ਚਾਈਨਾ ਕਮਿਊਨਿਸਟ ਕੰਟਰੀ ਉਹਨਾਂ ਦਾ ਫੁੱਲ ਡੈਲੀਗੇਸ਼ਨ ਸਣੇ ਐਂਬੈਸਡਰ ਆ ਕੇ ਉੱਥੇ ਪਹੁੰਚਦੇ ਨੇ, ਸਿੱਖਾਂ ਨੂੰ ਵਧਾਈ ਦਿੰਦੇ ਨੇ, ਇਹ ਅਕੇਵਾਂ ਲਾਉਣ ਵਾਲਾ ਕੰਮ ਨਹੀਂ ਹੈ। ਪਰ ਜਿਵੇਂ ਪੱਤਰਕਾਰ ਹੁੰਦੇ ਨੇ ਉਹ ਓਪਨ ਛੱਡ ਦਿੰਦੇ ਨੇ, ਉਹ ਕਹਿੰਦੇ ਨੇ ਕਿ ਵੀ ਮੇਰੀ ਸਮਝ ਤੋਂ ਬਾਹਰ ਹੈ ਇਹ। ਸਰ ਸੁਖਦੇਵ ਸਿੰਘ ਜੀ, ਸਮਝ ਤੁਹਾਨੂੰ ਵੀ ਆ ਰਹੀ ਹੈ ਪਰ ਤੁਸੀਂ ਉੱਥੇ ਬੈਠੇ ਹੋ ਔਰ ਤੁਹਾਡਾ ਹੌਸਲਾ ਵੀ ਨਹੀਂ, ਜਿਹੜਾ ਉਹ ਹੌਸਲਾ ਤਾਂ ਹੈ ਜਦੋਂ ਤੁਸੀਂ ਗੱਲ ਹੀ ਕਰ ਰਹੇ ਹੋ, ਲੇਕਿਨ ਉੱਥੇ ਬੈਠਿਆਂ ਕਿਸੇ ਦਾ ਇਹ ਕਹਿਣਾ ਕਿ ਵੀ ਚੀਨ ਜਿਹੜਾ ਹੈ ਉਹ ਸਿੱਖਾਂ ਦੇ ਆਜ਼ਾਦ ਮੁਲਕ ਖਾਲਿਸਤਾਨ ਦੇ ਵਿੱਚ ਦਿਲਚਸਪੀ ਰੱਖਦਾ ਹੈ, ਉੱਥੋਂ ਵਾਲੇ ਤਾਂ ਨਹੀਂ ਕਹਿ ਸਕਦੇ। ਹਾਲਾਂਕਿ ਇਹ ਗੱਲ ਜਦੋਂ ਉੱਥੇ ਬੈਠੇ ਸਰ ਸਿਮਰਨਜੀਤ ਸਿੰਘ ਮਾਨ ਵਰਗੇ ਵੀ ਨੇ ਜਿਹੜੇ ਖੁੱਲ੍ਹ ਕੇ ਕਹਿੰਦੇ ਨੇ ਵੀ ਤਿੰਨੋਂ ਨਿਊਕਲੀਅਰ ਆਰਮਡ ਸਟੇਟਸ ਚਾਈਨਾ, ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਬਫਰ ਸਟੇਟ ਹੀ ਇੱਕ ਜਿਹੜਾ ਸੋਲੂਸ਼ਨ ਹੈ ਖਾਲਿਸਤਾਨ ਦਾ ਬਣਾਉਣਾ। ਜਾਂ ਇਹਨਾਂ ਦੇ ਉਹ ਗਾਂਧੀ ਦਾ ਪੋਤਾ ਜਿਹੜਾ ਹਿਸਟੋਰੀਅਨ ਵੀ ਹੈ, ਕੀ ਉਹਦਾ ਨਾਂ ਹੈ, ਉਹਨੇ ਕਿਤੇ ਲਿਖਿਆ ਸੀ ਕਿ ਜਦੋਂ ਵਾਜਪਾਈ ਫੋਰਨ ਮਿਨਿਸਟਰ ਸੀ ਡਿਸਾਈ ਦੀ ਗਵਰਨਮੈਂਟ 'ਚ ਔਰ ਇਹ ਚੀਨ ਦੇ ਦੌਰੇ 'ਤੇ ਗਏ, ਉਸ ਪੀਰੀਅਡ 'ਚ ਉਹਨਾਂ ਨੇ ਮੰਨਿਆ ਸੀ ਇੰਡੀਆ ਨੇ ਕਿ ਜੇ ਅਸੀਂ ਤਿੱਬਤ ਨੂੰ ਪੱਕਾ ਹਿੱਸਾ ਮੰਨਦੇ ਹਾਂ ਚੀਨ ਦਾ ਔਰ ਦੂਸਰਾ, ਤੇ ਉਹਨਾਂ ਨੇ ਅਕਸਾਈ ਚਿਨ ਔਰ ਦੂਸਰੇ ਨੂੰ ਲੈ ਕੇ ਗੱਲ ਕਰਨੀ ਚਾਹੀ। ਤੇ ਉਹਨੇ ਜਿਹੜਾ ਚੀਨ ਦਾ ਜਿਹੜਾ ਕਾਊਂਟਰ ਪਾਰਟ ਸੀ ਉਹਨੇ ਕਿਹਾ ਜੀ ਇਹ ਤਾਂ ਸਾਡੀ ਸੰਧੀ ਸਿੱਖਾਂ ਨਾਲ ਸੀ, ਸਿੱਖਾਂ ਨਾਲ ਹੀ ਅਸੀਂ ਗੱਲ ਕਰ ਸਕਦੇ ਹਾਂ, ਤੁਹਾਡਾ ਤਾਂ ਇਹਦੇ ਤੇ ਕੋਈ ਹੱਕ ਵੀ ਨਹੀਂ ਸੀ। ਬਿਲਕੁਲ। ਔਰ ਇਹ ਕੋਟ ਕੀਤਾ ਸ਼ਾਇਦ 2-3 ਅੱਡ-ਅੱਡ ਥਾਵਾਂ ਤੇ ਕੋਟ ਹੋਇਆ। ਜੇ ਇਹ ਸੱਚ ਹੋਏ, ਕਿਉਂਕਿ ਕਈ ਚੀਜ਼ਾਂ ਹਾਲਾਂ ਮੈਨੂੰ ਨਹੀਂ ਪਤਾ ਕਿ ਵੀ ਇਹਦਾ ਡਿਫਰੈਂਟ ਸੋਰਸਿਸ ਤੋਂ ਵੀ ਇਹ ਗੱਲ ਸਾਹਮਣੇ ਆਈ, ਮੀਡੀਆ 'ਚ ਵੀ ਚਰਚਾ ਆਈ, ਪਰ ਇਹ ਗੱਲ ਉਦੋਂ ਵੀ ਸਾਬਤ ਕਰਦੇ ਸੀ, ਭਾਵੇਂ ਉਹਨਾਂ ਨੇ ਉਹਨੂੰ ਐਜ਼ ਏ ਆਰਗੂਮੈਂਟ ਹੀ ਵਰਤਿਆ ਭਾਰਤ ਨੂੰ ਆਫ ਦਾ ਟੇਬਲ ਕਰਨ ਦੇ ਲਈ। ਲੇਕਿਨ ਇਹ ਜਿਵੇਂ ਜਿਹੜਾ ਦਿੱਲੀ ਬੇਸਡ ਐਂਬੈਸਡਰ ਦਾ ਜਾਣਾ ਔਰ ਹੁਣ ਜਦੋਂ ਕਿ ਕਰੰਟ ਪੂਰੀ ਤਰ੍ਹਾਂ 7, 8, 9, 10 ਮਈ ਨੂੰ ਭਾਰਤ ਪਾਕਿਸਤਾਨ ਕਨਫਲਿਕਟ ਹੋਇਆ, ਸਿੱਖ ਕੌਮ ਤੀਸਰੀ ਧਿਰ ਦੇ ਤੌਰ 'ਤੇ ਉਹਨਾਂ ਨੇ ਕਿਹਾ ਵੀ ਅਸੀਂ ਭਾਰਤ ਦਾ ਸਾਥ ਨਹੀਂ ਦੇਣਾ, ਇਹ ਸਾਡੀ ਜੰਗ ਨਹੀਂ ਹੈ। ਔਰ ਇਸ ਸਾਰੇ ਪੀਰੀਅਡ 'ਚ ਜਦੋਂ ਕਿ ਇੱਕ ਪਾਸੇ ਕਿਤੇ ਕੁਛ ਚੱਲ ਰਿਹਾ, ਕਿਤੇ ਕੁਛ ਚੱਲ ਰਿਹਾ, ਚੀਨ ਦੇ ਐਂਬੈਸਡਰ ਦਾ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਹੋਣਾ ਬੜਾ ਕਲੀਅਰ ਪੋਲੀਟੀਕਲ ਮੈਸੇਜ ਹੈ। ਇਹ ਹੁਣ ਸਿੱਖ ਨੇਸ਼ਨ ਨੇ ਦੇਖਣਾ ਕਿ ਇਹ ਜਿਹੜੀ ਡਿਪਲੋਮੇਸੀ ਹੁੰਦੀ ਹੈ ਇਵੇਂ ਹੀ ਹੁੰਦੀ ਹੈ ਕਿ ਭਾਈ ਤੁਹਾਡੀ ਕੀ ਦਿਲਚਸਪੀ ਹੈ,
ਔਰ ਅਮਰੀਕਾ ਦੀ ਵੀ ਦਿਲਚਸਪੀ ਹੈ ਜੋ ਅਸੀਂ ਦੇਖ ਹੀ ਰਹੇ ਹਾਂ ਅੱਡ-ਅੱਡ ਤਰੀਕਿਆਂ ਦੇ ਨਾਲ। ਸੋ ਸਾਡੇ ਲਈ ਜਿਹੜਾ ਸਾਨੂੰ ਆਪਸ਼ਨਸ ਓਪਨ ਰੱਖ ਕੇ ਸਾਡਾ ਫੋਕਸ ਇਹੀ ਹੋਣਾ ਚਾਹੀਦਾ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਇੱਕ ਪਾਸੇ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਵਿਚਾਲੇ ਜਿਹੜੇ ਅਮਨ ਲਈ ਤੁਰਕੀ ਵਿੱਚ ਗੱਲਬਾਤ ਦਾ ਤੀਸਰਾ ਦੌਰ ਚੱਲ ਰਿਹਾ, ਪਰ ਐਨ ਇਸ ਵੇਲੇ ਹੀ ਦੋਵਾਂ ਮੁਲਕਾਂ ਦੀ ਸਰਹੱਦ ਤੇ ਗੋਲਾਬਾਰੀ ਦੀਆਂ ਜਿਹੜੀਆਂ ਖਬਰਾਂ ਨੇ ਉਹ ਸੁਣਨ ਨੂੰ ਮਿਲ ਰਹੀਆਂ। ਸੋ ਕੀ ਕੋਈ ਅਮਨ ਸਮਝੌਤਾ ਸੰਭਵ ਹੋ ਸਕੇਗਾ ਜਾਂ ਇਹ ਝਗੜਾ ਅੱਗੇ ਵਧੇਗਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਅਸਲ 'ਚ ਭਾਵੇਂ ਅਫਗਾਨਿਸਤਾਨ ਦਾ ਤਾਲਿਬਾਨ ਰਜੀਮ ਔਰ ਪਾਕਿਸਤਾਨ ਵਿਚਾਲੇ ਟਕਰਾਅ ਨੈਗੋਸ਼ੀਏਸ਼ਨ ਡਿਊਰਿੰਗ ਨੈਗੋਸ਼ੀਏਸ਼ਨ ਟਕਰਾਅ ਦੀ ਹੋਏ, ਪਰ ਇੱਕ ਗੱਲ ਬਿਲਕੁਲ ਵਾਜ਼ਿਹ ਹੈ, ਬੜੀ ਸਪਸ਼ਟ ਹੈ, ਬੜੀ ਕਲੀਅਰ ਹੈ ਕਿ ਭਾਰਤ ਦੇ ਹਿੰਦੂਤਵੀ ਹਾਕਮ ਜਿਹੜੇ ਪਾਕਿਸਤਾਨ ਦੇ ਰਾਈਜ਼ ਤੋਂ ਖਾਸ ਤੌਰ 'ਤੇ 7, 8, 9, 10 ਮਈ ਦੇ ਇਹਨਾਂ ਦੇ ਅਖੌਤੀ ਆਪਰੇਸ਼ਨ ਸੰਦੂਰ ਤੋਂ ਬਾਅਦ ਜਿਹੜਾ ਪਾਕਿਸਤਾਨ ਦਾ ਰੁਤਬਾ ਇੰਟਰਨੈਸ਼ਨਲ ਲੈਵਲ 'ਤੇ ਵਧਿਆ, ਪ੍ਰੈਜ਼ੀਡੈਂਟ ਟਰੰਪ ਨੇ ਫੀਲਡ ਮਾਰਸ਼ਲ ਆਸਮ ਮੁਨੀਰ ਨੂੰ ਨਾ ਸਿਰਫ ਸਪੈਸ਼ਲੀ ਲੰਚ 'ਤੇ ਸੱਦਿਆ, ਉਸ ਤੋਂ ਬਾਅਦ 4-5 ਡਿਫਰੈਂਟ ਮੁਕਾਮ ਦੇ ਉੱਤੇ ਜਿੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਜਾਂ ਹੁਣ ਜਦੋਂ ਏਸ਼ੀਆ ਦੇ ਅੱਡ-ਅੱਡ ਮੁਲਕਾਂ 'ਚ ਗਏ ਨੇ ਤਾਰੀਫ ਕੀਤੀ। ਪਾਕਿਸਤਾਨ ਨਾਲ ਟ੍ਰੇਡ ਡੀਲ ਵੀ ਸਾਈਨ ਹੋਈ, ਸਾਊਦੀ ਅਰੇਬੀਆ ਪਾਕਿਸਤਾਨ ਡਿਫੈਂਸ ਪੈਕਟ ਵੀ ਹੋਇਆ, ਔਰ ਆਫ ਏ ਸਡਨ ਇਸਲਾਮਿਕ ਵਰਲਡ ਦੇ ਵਿੱਚ ਵੀ ਪਾਕਿਸਤਾਨ ਦੀ ਜਿਹੜੀ ਹੈ ਇੱਕ ਉਚਾਈ ਸਾਹਮਣੇ ਆਈ। ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਜਿਹੜਾ ਐਜ਼ ਏ ਵਿਨਰ ਪਾਕਿਸਤਾਨ ਨੂੰ ਦੇਖਿਆ ਜਾਣ ਲੱਗੇ। ਹੁਣ ਉਦੋਂ ਇਹ ਲੱਗਦਾ ਸੀ ਕਿ ਵੀ ਇੱਕ ਪਾਸੇ ਅਮਰੀਕਾ ਨੇ ਛਟਕ ਕੇ ਭਾਰਤ ਨੂੰ ਰੱਖਿਆ ਹੋਇਆ, ਟਰੰਪ ਜਿਵੇਂ ਹੁਣ ਵੀ ਉਹਨਾਂ ਨੇ 59th ਟਾਈਮ ਇਹ ਕਿਹਾ ਕਿ ਵੀ ਮੈਂ ਜਿਹੜਾ ਉਹ ਟੈਰਿਫ ਦੀ ਦਿਖਾ ਕੇ ਸੋਟੀ ਤੇ ਇਹਨਾਂ ਦੇ ਭਾਰਤ ਪਾਕਿਸਤਾਨ ਜੰਗ ਬੰਦ ਕਰਾਇਆ। ਸੋ ਅਮਰੀਕਾ ਵੱਲੋਂ ਤਾਂ ਪਹਿਲਾਂ ਹੀ ਉਹਨੂੰ ਜਿਹੜਾ ਉਹ ਛਿਟਕ ਕੇ ਸੁੱਟਿਆ ਹੋਇਆ ਸੀ। ਪਾਕਿਸਤਾਨ ਦਾ ਉਭਾਰ ਭਾਰਤ ਜਿਹੜਾ ਆਮ ਅਸੀਂ ਵੀ ਇਹ ਸੋਚਦੇ ਸੀ ਵੀ ਹੁਣ ਇਹ ਕੀ ਕਰੇਗਾ, ਪਰ ਭਾਰਤ ਨੇ ਐਸਾ ਜਿਹੜਾ ਉਹ ਡਰਟੀ ਗੇਮ ਸ਼ੁਰੂ ਕੀਤੀ। ਹਾਲਾਂਕਿ ਇਹ ਨਹੀਂ ਹੈ ਵੀ ਅਫਗਾਨ ਤਾਲਿਬਾਨ ਜਾਂ ਅਫਗਾਨਿਸਤਾਨ 'ਚ ਭਾਰਤ ਦੀ ਦਿਲਚਸਪੀ ਨਹੀਂ ਰਹੀ, ਸ਼ੁਰੂ ਤੋਂ ਹੀ ਜਿਹੜਾ ਅਫਗਾਨਿਸਤਾਨ ਦਾ ਜਿਹੜਾ ਐਟੀਚਿਊਡ ਰਿਹਾ 47 ਤੋਂ ਬਾਅਦ ਪਾਕਿਸਤਾਨ ਬਣਨ ਤੋਂ ਬਾਅਦ ਹੀ ਸਭ ਤੋਂ ਅਖੀਰਲਿਆਂ 'ਚੋਂ ਸੀ ਰੈਕਗਨਾਈਜ਼ ਕਰਨ ਵਾਲਿਆਂ 'ਚੋਂ। ਹਾਲਾਂਕਿ ਉਦੋਂ ਉੱਥੇ ਕੋਈ ਤਾਲਿਬਾਨ ਰਜੀਮ ਨਹੀਂ ਸੀ, ਜ਼ਾਹਿਰ ਸ਼ਾਹ ਕਿ ਉਹਨਾਂ ਦਾ ਬਾਦਸ਼ਾਹ ਸੀ, ਪਰ ਉਹ ਰੌਲਾ ਭਾਵੇਂ ਡਿਊਰੈਂਟ ਲਾਈਨ ਦੇ ਨਾਂ ਥੱਲੇ ਕਰਦੇ ਨੇ, ਪਰ ਹਮੇਸ਼ਾ ਉਹਨਾਂ ਦੀ ਭਾਰਤ ਦੀ ਪ੍ਰੋਕਸੀ ਵਾਂਗ ਹੀ ਉਹਨਾਂ ਦੀਆਂ ਹਕੂਮਤਾਂ ਲਾਸਟ ਤਾਲਿਬਾਨ ਦੇ ਟੇਕ ਓਵਰ ਕਰਨ ਤੋਂ ਪਹਿਲਾਂ ਜਿਹੜਾ ਉਹ ਕਰਜ਼ਾਈ ਦੀ ਹਕੂਮਤ, ਉਹ ਕਰਜ਼ਾਈ ਪੜ੍ਹਿਆ ਹੀ ਸ਼ਿਮਲੇ ਹੋਇਆ ਸੀ ਜਾਂ ਦੂਜੇ ਉਹਨਾਂ ਦੇ ਸਾਰੇ ਸੰਬੰਧ ਜਿਹੜੇ ਨੇ ਸਮਹਾਓ ਇੱਕ ਪਾਸ ਇਹ ਹੈ ਵੀ ਇਹਨੂੰ ਤੁਸੀਂ ਡਾਈਕੋਟਮੀ ਤਾਂ ਨਹੀਂ ਲਫ਼ਜ਼ ਹੈ, ਇਹਦੇ ਲਈ ਤੁਸੀਂ ਇਹ ਕਹੋਗੇ ਕਿ ਕਿੰਨੀ ਕੰਟਰਾਡਿਕਸ਼ਨ ਹੈ ਇੱਕ ਪਾਸੇ
ਭਾਰਤੀ ਹਾਕਮ ਜਦੋਂ ਭਾਰਤ ਦੇ 20 ਕਰੋੜ ਮੁਸਲਮਾਨਾਂ ਨੂੰ, ਜਿਨ੍ਹਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਬਣਾਇਆ ਹੋਇਆ, ਉਹਨਾਂ ਨੂੰ ਤਾਨੇ ਹੀ ਇਹ ਦਿੰਦੇ ਨੇ ਗਜ਼ਨੀ ਦੀ ਔਲਾਦ, ਮੁਹੰਮਦ ਗੌਰੀ ਦੀ ਔਲਾਦ, ਅਬਦਾਲੀ ਦੇ ਜ਼ੁਲਮਾਂ ਦੀਆਂ ਕਹਾਣੀਆਂ, ਮਰਾਠਿਆਂ ਦੀਆਂ ਬਹਾਦਰੀਆਂ ਦੂਜੇ। ਹੁਣ ਇਹਨਾਂ ਦੇ ਉੱਤੇ ਜ਼ੁਲਮ ਕਰਨ ਵਾਲਿਆਂ ਜਿਹੜਾ ਅੱਜ ਲਹਿੰਦਾ ਪੰਜਾਬ ਜਾਂ ਬਲੂਚਿਸਤਾਨ ਜਾਂ ਉਹ ਮੁਸਲਮਾਨ ਤਾਂ ਨਹੀਂ ਨੇ, ਉਹਨਾਂ 'ਚ ਕੋਈ ਵੀ ਇੱਕ ਜਰਨੈਲ ਗਿਣਾ ਦਿਓ ਜਿਹੜਾ ਸਮੁੱਚੇ ਮੁਹੰਮਦ ਗੌਰੀ ਤੋਂ ਲੈ ਕੇ ਔਰ ਲੋਧੀ ਖਾਨਦਾਨ ਔਰ ਬਾਅਦ ਦੇ ਵਿੱਚ ਤੁਰਕ ਉਹਨਾਂ ਦੇ ਵੇਲੇ ਕੋਈ ਹੋਏ, ਇਹੀ ਜਿਹੜੇ ਨੇ ਅਫਗਾਨ ਹੀ ਸਾਰੇ ਉਸ ਦੇ ਲਈ ਜ਼ਿੰਮੇਵਾਰ ਸੀ ਉਸ। ਪਰ ਉਹਨਾਂ ਦੇ ਨਾਲ ਕਿਉਂਕਿ ਪਾਕਿਸਤਾਨ ਬਣਨ ਤੋਂ ਬਾਅਦ ਇਹਨਾਂ ਦੇ ਅੰਦਰ ਇਹ ਜਿਵੇਂ ਉਹ ਪਾਕਿਸਤਾਨੀ ਸਾਡੇ ਵੀਰ ਹੀ ਉਹ ਕਹਿੰਦੇ ਹੁੰਦੇ ਨੇ ਕਿ ਵੀ ਇਹ ਹੁੱਬੇ ਅਲੀ ਨਹੀਂ ਹੈ ਜੀ, ਇਹ ਬੁਗਦੇ ਮਾਵੀਆ ਹੈ ਕਿ ਭਾਈ ਇਹ ਕੋ ਅਲੀ ਦਾ ਪਿਆਰ ਨਹੀਂ ਹੈ, ਇਹ ਤਾਂ ਦੂਸਰੀ ਨਫ਼ਰਤ ਹੈ ਜਿਹੜੀ ਤੁਹਾਨੂੰ ਉਹ ਅਲੀ ਕੇ ਪੈਰੋਕਾਰਾਂ ਦੇ ਨਾਲ ਜੋੜਦੀ ਹੈ। ਸੋ ਇਸ ਕਿਸਮ ਦੇ ਮਾਹੌਲ 'ਚ ਉਹਨਾਂ ਨੇ ਜਿਹੜਾ ਖਤਰਨਾਕ ਕਾਰਡ ਖੇਲਿਆ ਕਿ ਉਹਨਾਂ ਨੂੰ ਆਪਣੀ ਪ੍ਰੋਕਸੀ ਵਾਰ ਜਿਹੜੀ ਪਿੱਛੇ ਰਹਿ ਕੇ ਤਾਂ ਕਰ ਹੀ ਰਹੇ ਸੀ, ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਤਹਿਰੀਕੇ ਤਾਲਿਬਾਨ ਰਾਹੀਂ, ਬਲੋਚਿਸਤਾਨ ਲਿਬਰੇਸ਼ਨ ਆਰਮੀ ਰਾਹੀਂ, ਦੂਸਰਾ ਸਿੱਧੇ ਤੌਰ ਦੇ ਉੱਤੇ ਜਿਹੜਾ ਉੱਥੋਂ ਅਟੈਕ ਸ਼ੁਰੂ ਕਰਵਾ ਦਿੱਤੇ। ਪਾਕਿਸਤਾਨ ਨੇ ਜ਼ਾਹਰ ਹੈ ਕਿ ਫੌਜੀ ਕੂਵਤ ਹੈ ਪੂਰੀ ਪਾਕਿਸਤਾਨ, ਔਰ ਉਹਨਾਂ ਨੇ ਕੋਈ ਇਹ ਥੋੜੀ ਆਲਰੇਡੀ ਉਹਨਾਂ ਨੇ ਬਹੁਤ ਕੁਛ ਕੀਤਾ ਹੋਇਆ ਇਹਨਾਂ ਦੇ ਲਈ, ਉਹ ਵੈਸੇ ਹੀ ਭਰੇ ਪੀਤੇ ਬੈਠੇ ਸੀ। ਉਹਨਾਂ ਨੇ ਕਾਰਵਾਈ ਕੀਤੀ, ਨਤੀਜੇ ਦੇ ਤੌਰ ਦੇ ਉੱਤੇ ਜਿਹੜਾ ਉਹਨਾਂ ਨੂੰ ਸੇਕ ਤਾਂ ਲੱਗਣਾ ਹੀ ਸੀ ਕਿਉਂਕਿ ਇਹ ਔਰ ਜਿਵੇਂ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਔਰ ਉਹਨਾਂ ਦੀ, ਕਿਉਂਕਿ ਜੋ ਵੀ ਸਿਵਿਲੀਅਨ ਗਵਰਨਮੈਂਟ ਉੱਥੇ ਪੋਜੀਸ਼ਨ ਲੈਂਦੀ ਹੈ ਜ਼ਾਹਰ ਹੈ ਫੌਜ ਦੀ ਪੋਜੀਸ਼ਨ ਹੈ, ਔਰ ਫੌਜ ਜਿਹੜੀ ਹੈ ਜਿਨ੍ਹਾਂ ਦੀ ਤਬਾਹੀ ਜਦੋਂ ਕੋਈ ਦੁਸ਼ਮਣ ਕਰਦਾ ਹੈ, ਫੌਜੀ ਬਹੁਤ ਕੁਝ ਸਹਿ ਸਕਦਾ ਹੈ, ਲੇਕਿਨ ਜਦੋਂ ਉਹਦਾ ਕਲੀਗ ਮਰਦਾ ਹੈ ਉਹਦੀਆਂ ਅੱਖਾਂ 'ਚੋਂ ਖੂਨ ਉਤਰਿਆ ਹੁੰਦਾ। ਇਹ ਤੁਹਾਨੂੰ ਕਿਸੇ ਵੀ ਮੁਲਕ ਦੀ ਫੌਜ ਦਾ ਉਹ ਕਈ ਵਾਰੀ ਫਿਰ ਬਿਲਕੁਲ ਉਹ ਸਾਰੀਆਂ ਹੱਦ ਬੰਨੇ ਟੱਪ ਜਾਂਦਾ ਹੈ। ਔਰ ਇਸ ਦੇ ਉੱਤੇ ਜ਼ਾਹਰ ਹੈ ਕਿ ਵੀ ਦੋਨੋਂ ਮੁਲਕ ਜਿਹੜੇ ਕਤਰ ਔਰ ਟਰਕੀ ਜਿਹੜੇ ਦੋਨਾਂ ਦੇ ਦੋਸਤ ਨੇ, ਜ਼ਾਹਰ ਹੈ ਜਿਹੜਾ ਅਮਰੀਕਾ ਔਰ ਤਾਲਿਬਾਨ ਦੇ ਵਿਚਾਲੇ ਸਮਝੌਤਾ ਕਰਾਇਆ ਉਹ ਕਤਰ ਨੇ ਮੀਡੀਏਸ਼ਨ ਕੀਤੀ ਸੀ। ਹੁਣ ਗਜ਼ਾ ਦੇ ਵਿੱਚ ਜਿਹੜੀ ਟੈਂਪਰੇਰੀ ਸੀਜ਼ ਫਾਇਰ ਹੋਇਆ ਉਸ ਹਮਾਸ ਦੇ ਨਾਲ ਗੱਲਬਾਤ ਦੇ ਵਿੱਚ ਟਰਕੀ ਨੇ ਰੋਲ ਅਦਾ ਕੀਤਾ। ਸੋ ਪਾਕਿਸਤਾਨ ਨੇ ਤਾਂ ਨਹੀਂ ਕਿਹਾ ਹੋਣਾ ਟਰਕੀ ਜਾਂ ਦੁਬਈ ਨੂੰ, ਉਹਨੂੰ ਕਤਰ ਨੂੰ ਕਿ ਵੀ ਤੁਸੀਂ ਕਹੋ, ਉਹੀ ਦੌੜੇ ਗਏ ਹੋਣੇ ਨੇ ਕਿ ਵੀ ਕਰੋ ਕਰੋ ਕਰੋ। ਲੇਕਿਨ ਹੁਣ ਗੱਲ ਤਾਂ ਬੜੀ ਸਿੰਪਲ ਹੈ ਕਿ 2 ਵਾਰ ਗੱਲਬਾਤ ਪਹਿਲਾਂ ਇੱਕ ਵਾਰੀ ਹੋਈ ਔਰ ਇਹ ਅਕਤੂਬਰ 19 ਨੂੰ ਜਿਹੜੀਆਂ ਨੇ ਇਹ ਸੀਜ਼ ਫਾਇਰ ਸਾਈਨ ਕੀਤਾ। ਫਿਰ ਅਸੀਂ ਦੇਖਦੇ ਹਾਂ ਕੁਝ ਦਿਨਾਂ ਬਾਅਦ ਫਿਰ ਉਹ ਟੁੱਟਿਆ, ਫਿਰ ਦੂਜੀ ਗੱਲਬਾਤ ਬਦਲਦਾ ਰਿਹਾ, ਪਹਿਲਾਂ ਕਤਰ 'ਚ ਹੋਈ, ਫਿਰ ਇਸਤਨਬੁਲ 'ਚ ਸ਼ੁਰੂ ਹੋਇਆ, ਦੂਸਰੀ ਗੱਲਬਾਤ 4-5 ਘੰਟੇ ਟੁੱਟੀ, ਏਅਰਪੋਰਟ 'ਤੇ ਆ ਗਏ ਸੀ, ਵਾਪਸ ਟੁੱਟ ਗਈ ਸੀਗਾ, ਫਿਰ ਪਾਕਿਸਤਾਨ ਦਾ ਡੈਲੀਗੇਸ਼ਨ ਵਾਪਸ ਗਿਆ, ਫਿਰ ਜਿਹੜੀ ਹੈ ਗੱਲਬਾਤ ਦੀ ਸ਼ੁਰੂਆਤ। ਹੁਣ ਤੀਸਰਾ ਦੌਰ ਜਿਹੜਾ ਹੈ ਉਹ ਚੱਲ ਰਿਹਾ ਹੈ ਇਸ ਗੱਲਬਾਤ ਦਾ ਇਸਤਨਬੁਲ ਦੇ ਵਿੱਚ। ਔਰ ਐਨ ਇਸ ਮੌਕੇ ਦੇ ਉੱਤੇ ਜਿਹੜਾ ਅਫਗਾਨਿਸਤਾਨ ਦੀ ਟੈਰੀਟਰੀ 'ਚੋਂ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਅਟੈਕ ਹੋਇਆ ਔਰ ਪਾਕਿਸਤਾਨ ਨੇ ਜਿਹੜਾ ਉਸ ਦੀ ਜਵਾਬੀ ਕਾਰਵਾਈ, ਇਹ ਸਪਿਨ ਬੋਲਦਾਕ ਕੋਈ ਹੈ ਜਿਹੜਾ ਉਹਨਾਂ ਦਾ ਬਾਰਡਰ, ਇਹ ਅਫਗਾਨ ਬਾਰਡਰ ਹੈ, ਇਹ ਕਿਉਂਕਿ ਪਾਕਿਸਤਾਨ ਦੇ ਨਾਲ ਅਫਗਾਨਿਸਤਾਨ ਦਾ ਲਗਭਗ 2600 ਕਿਲੋਮੀਟਰ ਬਾਰਡਰ ਲੱਗਦਾ ਹੈ। ਹੁਣ ਇਸ ਨੇ ਦੋਨੋਂ ਹੀ ਚੀਜ਼ਾਂ, ਇੱਕ ਪਾਸੇ ਤਾਂ ਜਿਹੜਾ ਉਹ ਹਮਲਾ ਸ਼ੁਰੂ ਹੋਇਆ ਇੱਕ ਦੂਜੇ ਦੇ ਉੱਤੇ, ਪਰ ਦੂਸਰੇ ਪਾਸੇ ਜਿਹੜੀਆਂ ਪੀਸ ਟਾਕਸ ਨੇ, ਇਸ ਦਾ ਮਤਲਬ ਇਹ ਹੈ ਕਿ ਵੀ ਇਹ ਔਰ ਜਿਵੇਂ ਉਹਨਾਂ ਨੇ ਸੈਕੰਡ ਨੈਗੋਸ਼ੀਏਸ਼ਨ ਦੇ ਵੇਲੇ ਉਹਨਾਂ ਦੇ ਪਾਕਿਸਤਾਨ ਦੇ ਡੈਲੀਗੇਸ਼ਨ ਦੇ ਇੰਚਾਰਜ ਨੇ ਕਿਹਾ ਸੀ ਵੀ ਸਾਡੇ ਨਾਲ ਸਾਹਮਣੇ ਬੈਠੇ ਮੰਨ ਜਾਂਦੇ ਨੇ, ਫਿਰ ਅੰਦਰ ਜਾਂਦੇ ਨੇ ਕਿ ਜੀ ਅਸੀਂ ਜ਼ਰਾ ਕਾਬਲ ਗੱਲਬਾਤ ਕਰ ਲਈਏ, ਉੱਥੇ ਜਾਂਦੇ ਨੇ ਤੇ ਉੱਥੇ ਫਿਰ ਮੁੱਕਰ ਜਾਂਦੇ ਨੇ। ਹੁਣ ਕਿਉਂਕਿ ਇਨਰ ਡਾਇਨਾਮਿਕਸ ਵੀ ਹੈ, ਇਹ ਵੀ ਨਜ਼ਰ ਆ ਰਿਹਾ ਵੀ ਇੱਕ ਪਾਸੇ ਹੱਕਾਨੀ ਨੈਟਵਰਕ ਹੈ ਜਿਨ੍ਹਾਂ ਨੇ ਕਿਸੇ ਜ਼ਮਾਨੇ ਦੇ ਵਿੱਚ ਪਾਕਿਸਤਾਨ ਦੇ ਨਾਲ ਸਹਿਯੋਗ, ਹੁਣ ਵੀ ਉਹ ਸਿੰਪਥੀ ਰੱਖਦੇ ਨੇ। ਇੱਕ ਕੰਧਾਰ ਵਾਲੇ ਨੇ ਜਿਹੜੇ ਇਸ ਵੇਲੇ ਤਾਲਿਬਾਨ 'ਚ, ਉਹ ਤਹਿਰੀਕੇ ਤਾਲਿਬਾਨ ਦੇ ਨਾਲ ਸਿੰਪਥਾਈਜ਼ ਕਰਦੇ ਨੇ। 1 ਪੁਆਇੰਟ ਪ੍ਰੋਗਰਾਮ ਹੈ ਪਾਕਿਸਤਾਨ ਦਾ ਕਿ ਆ ਜਿਹੜੀ ਤਹਿਰੀਕੇ ਤਾਲਿਬਾਨ ਤੁਹਾਡੇ ਬੈਠੀ ਹੋਈ ਹੈ ਔਰ ਤੁਹਾਡੀ ਟੈਰੀਟਰੀ 'ਚੋਂ ਪਾਕਿਸਤਾਨ ਦੇ ਉੱਤੇ ਹਮਲੇ ਕਰਦੀ ਹੈ, ਲਿਖਤੀ ਗਰੰਟੀ ਦਿਓ ਕਿ ਇਸ ਟੈਰੀਟਰੀ ਨੂੰ ਤੁਹਾਡੇ ਮੁਲਕ ਦੇ ਨੂੰ ਇਸਤੇਮਾਲ ਨਹੀਂ ਕੀਤਾ, ਪਾਕਿਸਤਾਨ 'ਤੇ ਹਮਲੇ ਨਹੀਂ ਹੋਣਗੇ ਕੋਈ ਵੀ, ਪੀਰੀਅਡ। ਔਰ ਬੜੀ ਸਿੰਪਲ ਗੱਲ। ਹੁਣ ਉਹ ਆਪਣੇ ਆਪ ਨੂੰ ਬੜੇ ਟਫ ਨੈਗੋਸ਼ੀਏਟਰ ਵੀ ਗਿਣਦੇ ਨੇ ਔਰ ਇਹ ਜਿਹੜਾ ਇਹਨਾਂ ਦਾ ਅਫਗਾਨਿਸਤਾਨ ਤਾਲਿਬਾਨ ਰਜੀਮ ਵੀ ਜਿਹੜਾ ਹੁਣ ਗੱਲਬਾਤ ਚੱਲ ਰਹੀ ਹੈ,
ਇਸਤਨਬੁਲ ਦੇ ਵਿੱਚ। ਉਹਨਾਂ ਦਾ ਇੰਟੈਲੀਜੈਂਸ ਚੀਫ ਹੈ ਅਬਦੁਲ ਹਕ ਵਾਸਿਕ, ਤਾਲਿਬਾਨ ਦਾ ਸਪੋਕਸਪਰਸਨ ਹੈ ਜ਼ਬੀਹੁੱਲਾ ਮੁਜਾਹਿਦ, ਔਰ ਇਹ ਇੰਨਾ ਵੀ ਦੇਣ ਨੂੰ ਤਿਆਰ ਨਹੀਂ ਹੈ ਲਿਖ ਕੇ। ਉਹ ਕਹਿੰਦੇ ਵੀ ਲਿਖ ਕੇ ਦਿਓ, ਔਰ ਜੇ ਇਹਦੀ ਵਾਇਲੇਸ਼ਨ ਹੋਈ ਤਾਂ ਦੱਸੋ ਵੀ ਕੀ ਕਰਾਂਗੇ, ਜਾਂ ਸਾਨੂੰ ਅਲਾਓ ਕਰੋ ਕਿ ਵੀ ਜੇ ਤੁਹਾਡੇ ਤੋਂ ਕਾਬੂ ਨਹੀਂ ਹੁੰਦੇ ਕਿ ਵੀ ਅਸੀਂ ਤੁਹਾਡੀ ਟੈਰੀਟਰੀ ਜਿਹੜੇ ਨੇ ਸਾਡੇ ਕੋਲ ਇੰਟੈਲੀਜੈਂਸ ਹੈ ਵੀ ਕਿੱਥੇ ਕਿੱਥੇ ਹੈ, ਅਸੀਂ ਇਹਨਾਂ ਨੂੰ ਠੋਕਾਂਗੇ। ਹੁਣ ਇਸ ਸਾਰੇ ਦੇ ਨਾ ਚੱਲਣ ਦੇ, ਔਰ ਪਾਕਿਸਤਾਨ ਕੋਈ ਉਹ ਨਿਆਣਿਆਂ ਦੀ ਕੋਈ ਖੇਡ ਤਾਂ ਨਹੀਂ ਖੇਡ ਰਹੇ। ਉਹਨਾਂ ਨੇ ਸੋਵੀਅਤ ਯੂਨੀਅਨ ਦੇ ਅਫਗਾਨਿਸਤਾਨ ਨੂੰ ਆਕੂਪਾਈ ਕਰਨ ਤੋਂ ਬਾਅਦ 10 ਸਾਲ ਹੁਣ ਕਹੀ ਜਾਓ ਜੀ ਉਹਨਾਂ ਨੇ ਬੜੀ ਬਹਾਦਰੀ ਦਿਖਾਈ। ਠੀਕ ਹੈ, ਬਹਾਦਰੀ ਆਪਣੀ ਥਾਂ ਹੈ, ਲੇਕਿਨ ਮਦਦ ਪਾਕਿਸਤਾਨ ਦੀ ਔਰ CIA ਤੋਂ ਬਿਨਾਂ ਕਿਵੇਂ ਇਸ ਪੋਸੀਬਲ ਸੀ? ਫਿਰ ਜੇ 20 ਸਾਲ ਨੈਟੋ ਔਰ ਦੂਸਰੀਆਂ ਫੋਰਸਿਸ ਬੈਠੀਆਂ ਰਹੀਆਂ, ਔਰ ਉਹ ਸਭ ਦੇ ਹੁੰਦਿਆਂ ਵੀ 10 ਸਾਲ ਈਵਨ ਉਸਾਮਾ ਨੂੰ ਵੀ ਲੁਕੋ ਕੇ ਰੱਖਿਆ ਆਪਣੇ ਕੋਲ, ਇਹ ਇਸ ਤੋਂ ਬਿਨਾਂ ਤਾਂ ਨਹੀਂ ਸੀ। ਔਰ ਇਵੇਂ ਹੀ ਜਿਹੜਾ ਉਹਨਾਂ ਦਾ ਜਿਹਨੇ ਕੁੜਮਾਚਾਰੀ ਵੀ ਕਰ ਲਈ ਸੀ ਉਸਾਮਾ ਦੇ ਨਾਲ, ਔਰ ਮੇਨ ਲੀਡਰ ਸੀ ਅਫਗਾਨਿਸਤਾਨ ਤਾਲਿਬਾਨ ਦਾ ਮੁੱਲਾ ਉਮਰ, ਉਹਨੂੰ ਤਾਂ ਪਤਾ ਸੀ ਵੀ ਪਾਕਿਸਤਾਨ ਦੀ ਵੈਲਿਊ ਕੀ ਹੈ ਜਾਂ ਦੂਸਰਾ ਕੀ ਹੈ, ਔਰ ਇਸੇ ਤਰ੍ਹਾਂ ਹਕਾਨੀ ਨੈਟਵਰਕ ਸਿੰਪੈਥਾਈਜ਼ ਕਰਦਾ। ਹੁਣ ਪਾਕਿਸਤਾਨ ਸ਼ਾਇਦ ਇਸ ਸਿੱਟੇ ਤੇ ਪਹੁੰਚਿਆ ਵੀ ਹੱਥਾਂ ਬਾਝ ਕਰਾ ਰਹੇ ਹਨ, ਵੈਰੀ ਮਿੱਤ ਨਾ ਹੋਏ ਕਿ ਜਿਹੜਾ ਦੁਸ਼ਮਣ ਹੈ ਉਹ ਦੋਸਤ ਨਹੀਂ ਬਣਦਾ। ਇਸ ਲਈ ਉਹ ਨਾਲ ਦੀ ਨਾਲ ਜਿੱਥੇ ਗੱਲਬਾਤ ਕਰ ਰਹੇ ਨੇ ਉੱਥੇ ਨਾਲ ਦੀ ਨਾਲ ਉਹ ਜਵਾਬ ਵੀ ਦੇ ਰਹੇ ਨੇ ਕਿ ਵੀ ਇਹ ਹੁਣ ਤੁਹਾਡਾ ਚੱਲਣਾ ਨਹੀਂ ਹੈ। ਔਰ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਖੌਫ ਵੀ ਹੈ ਤਾਲਿਬਾਨ ਰਜੀਮ ਨੂੰ ਕਿ ਪਾਕਿਸਤਾਨ ਰਜੀਮ ਚੇਂਜ, ਹਕੂਮਤ ਇਹਨਾਂ ਦੀ ਵੀ ਬਦਲ ਦੇਗਾ, ਕਿਉਂਕਿ ਅਫਗਾਨਿਸਤਾਨ ਭਾਵੇਂ ਪਖਤੂਨ ਲੜਾਕੇ ਨੇ, ਮੇਨ ਅਫਗਾਨਿਸਤਾਨ ਪਠਾਣਾ ਦਾ ਮੁਲਕ ਵੱਜਦਾ ਹੈ, ਪਰ ਉਹਨਾਂ ਦੀ ਆਬਾਦੀ ਦਾ 48% ਹੈ। ਹੁਣ ਅਫਗਾਨਿਸਤਾਨ ਦੇ ਨਾਰਥ ਦੇ ਵਿੱਚ ਜਿਹਨੇ ਸੋਵੀਅਤ ਯੂਨੀਅਨ ਨੂੰ ਸਭ ਤੋਂ ਟਫ ਫਾਈਟ ਦਿੱਤੀ ਸੀ, ਦੋਸਤਮ, ਜਿਹਨੂੰ ਬਾਅਦ 'ਚ ਉਸਾਮਾ ਨੇ ਆਪਣੇ ਪੱਤਰਕਾਰ ਭੇਜ ਕੇ ਕੈਮਰਿਆਂ ਦੇ ਵਿੱਚ ਬੰਬ ਫਿੱਟ ਕੀਤੇ ਹੋਏ ਸੀ ਮਾਰਿਆ। ਹੁਣ ਉਹਦਾ ਲੜਕਾ ਜਿਹੜਾ ਉਹਨਾਂ ਦੀ ਵੈਲੀ ਜਾਂ ਦੂਜੇ ਦੇ ਵਿੱਚ ਡਿਫੀਟ ਹੋ ਗਿਆ ਸੀ ਤਾਲਿਬਾਨ ਤੋਂ, ਉਹਨੇ ਪਾਕਿਸਤਾਨ ਵੱਲ ਦੋਸਤੀ ਦਾ ਹੱਥ ਵਧਾਇਆ। ਉਹਨਾਂ ਨੇ ਕਿਹਾ ਜੀ ਜ਼ਰਾ ਸਾਡੇ ਪਿੱਠ ਤੇ ਹੱਥ ਰੱਖੋ, ਅਸੀਂ ਜਲਵਾਗਰ ਹੁੰਦੇ ਹਾਂ। ਸੋ ਮਤਲਬ ਇਹ ਹੈ ਵੀ ਔਰ ਇਸ ਤੋਂ ਇਲਾਵਾ ਉਹ ਜਿਹੜਾ ਤਾਜ਼ਕ, ਉਜ਼ਬੇਕ, ਉਹਨਾਂ ਦਾ ਆਪਣਾ ਪਾਰਟ ਹੈ। ਸੋ ਇਹਨਾਂ ਨੂੰ ਵੀ ਇਹ ਲੱਗਣ ਲੱਗ ਗਿਆ ਤਾਲਿਬਾਨ ਨੂੰ, ਹਾਲਾਂ ਇਸ ਸਭ ਦੇ ਬਾਵਜੂਦ ਕਿ ਤਾਲਿਬਾਨ ਦਾ ਇਸ ਵੇਲੇ ਫੁੱਲ ਕੰਟਰੋਲ ਹੈ ਅਫਗਾਨਿਸਤਾਨ ਤੇ ਹੁਣ ਤੱਕ, ਪਰ ਦੂਸਰੇ ਜਿਹੜੇ ਦਹਿਸ਼ਤਗਰਦ ਗਰੁੱਪ ਨੇ, ਜਿਵੇਂ ਅਮਰੀਕਾ ਦੀ ਦਿਲਚਸਪੀ ਹੈ ਕਿ ਵੀ ਉੱਥੇ ਆਈਸਿਸ ਵਾਲੇ ਮੁੜ ਕੇ ਸਿਰ ਚੁੱਕ ਰਹੇ ਨੇ, ਉਹ ਖੁਰਾਸਾਨੀ ਦੇ ਨਾਂ ਥੱਲੇ ਜਿਹੜੀ ਹੈ ਉਹ ਅੱਡ ਸਿਰ ਚੁੱਕ ਰਿਹਾ। ਜਿਹੜੇ ਸੀਰੀਆ ਦੇ ਵਿੱਚ ਹੁਣ ਟਰਬਲ ਜਾਂ ਦੂਜੀ ਉਹਨਾਂ ਨੇ, ਕਿਉਂਕਿ ਅਫਗਾਨਿਸਤਾਨ ਦੀ ਟੋਪੋਗ੍ਰਾਫੀ ਇਸ ਕਿਸਮ ਦੀ ਹੈ ਕਿ ਉੱਥੇ ਲੁਕਣ ਥਾਵਾਂ ਨੇ, ਪਹਾੜੀਆਂ ਨੇ, ਬੜੇ ਬੜੇ ਡੈਂਸ ਸਾਰਾ ਪਾਰਟ ਹੈ, ਔਰ ਬਾਕੀ ਵੀ ਉਹਨਾਂ ਨੂੰ ਹੋਰ ਉੱਥੇ ਉਹ ਕੋਈ ਕਣਕ ਚੌਲ ਤਾਂ ਨਹੀਂ ਉਗਾਉਂਦੇ ਜਿੰਨੀ ਦੁਨੀਆ ਦੇ ਵਿੱਚ ਹੈਰੋਇਨ ਔਰ ਦੂਜੀਆਂ 80% ਜਿਹੜੀ ਓਪੀਅਮ ਹੈ, ਅਫੀਮ ਹੈ, ਉਹ ਅਫਗਾਨਿਸਤਾਨ 'ਚੋਂ ਆਉਂਦੀ ਹੈ, ਔਰ ਉਹਦੇ ਨਾਲ ਪੈਸੇ ਵੀ ਬਣਦੇ ਨੇ। ਔਰ ਇਹਨਾਂ ਦੇ ਕੋਲ ਤਾਲਿਬਾਨ ਕੋਲ ਹੋਰ ਉਹਨਾਂ ਨੇ ਉੱਥੇ ਕੋਈ ਆਈਨਸਟਾਈਨ ਤੇ ਨਿਊਟਨ ਤਾਂ ਨਹੀਂ ਪੈਦਾ ਕੀਤੇ ਹੋਏ, ਉਹਨਾਂ ਦੇ ਕੋਲ ਇੱਕੋ ਹੀ ਇੰਡਸਟਰੀ ਹੈ। ਉਹ ਧਮਕੀ ਦਿੰਦੇ ਨੇ ਅਸੀਂ ਭੇਜ ਦਿਆਂਗੇ ਸੁਸਾਈਡ ਬੰਬਰ, ਵੀ ਉਹ ਜਾ ਕੇ ਉਹਨਾਂ ਨੂੰ ਜੰਨਤ ਦੀ ਟਿਕਟ ਦਿੱਤੀ ਹੁੰਦੀ ਹੈ, ਉਹਨਾਂ ਦੇ ਬ੍ਰੇਨ ਵਾਸ਼ ਕੀਤੇ ਹੁੰਦੇ ਨੇ। ਸੋ ਉਹ ਪਾਕਿਸਤਾਨ ਨੂੰ ਇਹ ਖੌਫ ਦੇ ਰਹੇ ਨੇ ਕਿ ਜੀ ਜੇ ਇਹ ਤੁਸੀਂ ਬੰਦ ਨਾ ਕੀਤੇ ਹਮਲੇ ਜਾਂ ਦੂਜੇ, ਅਸੀਂ ਤਾਂ ਸਾਰੇ ਪਾਕਿਸਤਾਨ 'ਚ ਜਿਹੜੇ ਆ ਸੁਸਾਈਡ ਬੰਬਰ ਲੈ ਆਵਾਂਗੇ। ਹੁਣ ਮੇਰਾ ਖਿਆਲ ਹੈ ਵੀ ਇਹ ਟਾਈਮ ਹੈ ਕਿ ਔਰ ਜਿਸ ਕਿਸਮ ਦੀ ਪਾਕਿਸਤਾਨ ਦੀ ਸਿਵਿਲੀਅਨ ਲੀਡਰਸ਼ਿਪ ਵੀ ਆਪਣੀ ਰੈਜ਼ੀਲੀਅੰਸ ਦੇ ਰਹੀ ਹੈ, ਉਹ ਇਵੇਂ ਹੀ ਲੱਗਦਾ ਕਿ ਵੀ ਉਹ ਕਹਿੰਦੇ ਨੇ ਵੀ ਇਨਫ ਇਜ਼ ਇਨਫ, ਲੈਟ ਵੀ ਕਾਲ ਆਫ ਯੋਰ ਬਲਫ, ਭੇਜੋ ਹੁਣ ਜਿਹੜੇ ਤੁਸੀਂ ਭੇਜਣੇ ਨੇ, ਪਹਿਲਾਂ ਤਾਂ ਤੁਹਾਡੀ ਅਸੀਂ ਚੰਗੀ ਤਰ੍ਹਾਂ ਖਬਰ ਲਾਂਗੇ। ਹਾਲਾਂ ਭਾਰਤ ਖੁਸ਼ ਹੈ ਕਿਉਂਕਿ ਉਹਨਾਂ ਦਾ ਜਿਹੜੀ ਪ੍ਰੋਕਸੀ ਨੇ ਉਹ ਭਾਰਤ ਦੀ ਡਰਟੀ ਗੇਮ ਖੇਡ ਰਹੇ ਨੇ, ਲੇਕਿਨ ਪਾਕਿਸਤਾਨ ਹੈਜ਼ ਟੂ ਪੁੱਟ ਐਨ ਐਂਡ ਟੂ ਇਟ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093
313991 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਅਖੀਰਲੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਗਜ਼ਾ ਵਿੱਚ ਤਾਂ ਵਕਤੀ ਜੰਗਬੰਦੀ ਕਰਵਾਉਣ ਵਿੱਚ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਸਫਲ ਹੋਏ ਨੇ, ਪਰ ਯੂਕਰੇਨ ਦੇ ਮੁੱਦੇ ਤੇ ਰੂਸ ਨਾਲ ਟਕਰਾਅ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਹੈ ਔਰ ਰੂਸੀ ਪ੍ਰੈਜ਼ੀਡੈਂਟ ਪੁਤਿਨ ਵੱਲੋਂ ਨਿਊਕਲੀਅਰ ਮਸਲ ਦਿਖਾਉਣ ਦੇ ਕੀਤੇ ਯਤਨਾਂ ਦੇ ਰਿਐਕਸ਼ਨ ਵਜੋਂ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਜਿਹੜਾ ਨਿਊਕਲੀਅਰ ਟੈਸਟ ਮੁੜ ਸ਼ੁਰੂ ਕਰੇਗਾ ਔਰ ਕੀ ਦੁਨੀਆ ਨਿਊਕਲੀਅਰ ਜੰਗ ਦਾ ਸ਼ਿਕਾਰ ਬਣਨ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੀ ਇਹ ਕਾਮਯਾਬੀ ਹੈ, ਕਿਉਂਕਿ ਜੋ ਕੁਛ ਗਜ਼ਾ ਦੇ ਵਿੱਚ ਚੱਲ ਰਿਹਾ ਸੀ ਇਜ਼ਰਾਈਲੀ ਫੌਜ ਵੱਲੋਂ ਬੇਗੁਨਾਹ ਨੂੰ ਮਾਰਨ ਦਾ ਸਿਲਸਿਲਾ, ਉਸ ਦੇ ਉੱਤੇ ਘੱਟੋ ਘੱਟ ਟੈਂਪਰੇਰੀਲੀ ਜਿਹੜਾ ਹੈ ਉਹ ਫੁੱਲ ਸਟਾਪ ਲੱਗਾ ਜਾਂ ਫੁੱਲ ਸਟਾਪ ਨਾ ਹੀ ਸਹੀ, ਸੈਮਾਈ ਕਾਲਨ ਹੀ ਲੱਗਾ ਉਹਦੇ 'ਤੇ। ਦੂਸਰੇ ਪਾਸੇ ਘੱਟੋ ਘੱਟ ਇਜ਼ਰਾਈਲ ਦੇ ਕੋਲ ਜਿਹੜਾ ਹੌਸਟੇਜਿਸ ਦਾ ਬਹਾਨਾ ਸੀ ਉਹ ਵੀ ਖਤਮ ਹੋ ਗਿਆ, ਕਿਉਂਕਿ ਉਹਨਾਂ ਦੇ ਉਧਰ ਚਲੇ ਗਏ। ਹਮਾਸ ਵੀ ਜਿਹੜਾ ਬਹੁਤ ਟਾਈਟ ਉਹਨੂੰ ਚਾਰ ਚੁਫੇਰਿਓਂ ਘੇਰਿਆ ਹੋਇਆ ਸੀ, ਉਹਨਾਂ ਦੇ ਕੋਲ ਵੀ ਦਿਖਾਉਣ ਨੂੰ ਹੋ ਗਿਆ, ਕਿਉਂਕਿ ਜੇ ਉਹਨਾਂ ਨੇ ਉਹਨਾਂ ਦੇ ਹੌਸਟੇਜ ਛੱਡੇ ਜਿਹੜੇ 20-25 ਜਿੰਨਾ ਵੀ ਨੰਬਰ ਹੈ, ਤੇ 1500 ਤੋਂ ਜ਼ਿਆਦਾ ਉਹਨਾਂ ਨੇ ਜਿਹੜੇ ਨੇ ਆਪਣੇ ਫਲਸਤੀਨੀ ਪ੍ਰਿਜ਼ਨਰ ਵੀ ਛੁਡਾਏ। ਔਰ ਇਸ ਦੇ ਨਾਲ ਨਾਲ ਅਲਟੀਮੇਟਲੀ ਉਹਨਾਂ ਇਹ ਸਾਬਤ ਕੀਤਾ ਕਿ ਭਾਈ ਉਹ ਟਿਲ ਦਾ ਐਂਡ 3 ਸਾਲ ਉਹਨਾਂ ਨੇ ਲਗਭਗ ਉਹ ਸਾਰਿਆਂ ਨੂੰ ਜਾਰੀ ਰੱਖਿਆ। ਔਰ ਹੁਣ ਵੀ ਉਹ ਇੱਕ ਧਿਰ ਦੇ ਤੌਰ ਦੇ ਉੱਤੇ ਉਹਨਾਂ ਨੇ ਅਜੇ ਉਹ ਡਿਸਆਰਮ ਹੋਣ ਦਾ ਹੀ ਨਹੀਂ ਦੀ, ਅਜੇ ਤਾਂ ਚੱਲ ਰਹੀ ਹੈ ਗੱਲਬਾਤ। ਸੋ ਇਹ ਜਿਹੜਾ ਕਿ ਔਖਾ ਲੱਗਦਾ ਸੀ ਕਿ ਵੀ ਇਹ ਇਹਨਾਂ 'ਚ ਟੈਂਪਰੇਰੀ ਸੀਜ਼ ਫਾਇਰ ਵੀ ਹੋਏਗਾ, ਉਹ ਹੋਇਆ। ਲੇਕਿਨ ਜਿਹੜੀ ਗੱਲ ਪ੍ਰੈਜ਼ੀਡੈਂਟ ਟਰੰਪ ਸੋਚਦੇ ਸੀ ਕਿ ਉਹ 24 ਘੰਟੇ ਦੇ ਵਿੱਚ ਕਰਾ ਸਕਦੇ ਨੇ, ਪੁਤਿਨ ਦੇ ਨਾਲ ਕੈਮਿਸਟਰੀ ਰਲਦੀ ਹੈ ਔਰ ਪੁਤਿਨ ਨਾਲ ਕਨਵਰਸੇਸ਼ਨ ਗ੍ਰੇਟ, ਔਰ ਜ਼ੈਲੈਂਸਕੀ ਨੂੰ ਵੀ ਝੜਕ ਕੇ ਬਿਠਾਇਆ, ਇੱਥੇ ਵਾਈਟ ਹਾਊਸ ਸੱਦ ਕੇ ਬੇਇੱਜ਼ਤ ਕੀਤਾ, ਸਮਝੌਤੇ ਦੀਆਂ ਸ਼ਰਤਾਂ ਵੀ ਉਹਨੂੰ ਕਹਿ ਦਿੱਤਾ ਸੀ ਕਿ ਜਿਹੜਾ ਇਲਾਕਾ ਰੂਸ ਦੇ ਕੋਲ ਹੈ ਉਹਦੇ ਕੋਲ ਹੀ ਰਹੇਗਾ, ਆਲਮੋਸਟ 20% ਟੈਰੀਟਰੀ ਉਹਦੇ ਕੋਲ ਹੈ। ਔਰ ਇਹ ਲੱਗਦਾ ਸੀ ਕਿ ਵੀ ਇਸ ਮਾਮਲੇ ਦੇ ਵਿੱਚ ਰਸ਼ੀਆ ਵੀ ਜਿਹੜਾ ਹੈ ਉਹ ਉਸ ਨੂੰ ਰੈਸੀਪ੍ਰੋਕੇਟ ਕਰੇਗਾ ਜੋ ਪ੍ਰੈਜ਼ੀਡੈਂਟ ਟਰੰਪ ਦੀ ਗੁੱਡਵਿਲ ਹੈ। ਪਰ ਇੱਥੇ ਬਹੁਤ ਨਾਕਾਮਯਾਬੀ ਹੋਈ। ਇਹੀ ਕਾਰਨ ਹੈ ਕਿ ਈਵਨ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਜਿਹੜਾ 2 ਵੱਡੀਆਂ ਰੂਸ ਦੀਆਂ ਕੰਪਨੀਆਂ ਜਿਹੜੀਆਂ ਦੁਨੀਆ ਦਾ 5% ਆਇਲ ਜਿਹੜਾ ਹੈ ਉਹ ਉਸ ਨੂੰ ਐਕਸਪੋਰਟ ਕਰਦੀਆਂ, ਉਹਨਾਂ ਦੇ ਉੱਤੇ ਆਰਥਿਕ ਪਾਬੰਦੀਆਂ ਵੀ ਲਾਈਆਂ। ਹਾਲਾਂ ਜ਼ੈਲੈਂਸਕੀ ਨੂੰ ਜੋ ਮਿਸਾਈਲਾਂ ਔਰ ਦੂਸਰੀਆਂ ਮੰਗ ਰਿਹਾ ਉਹ ਨਹੀਂ ਦਿੱਤੀਆਂ, ਪਰ ਇਹਨਾਂ ਪਿਛਲੇ ਦਿਨਾਂ 'ਚ ਅਸੀਂ ਦੇਖ ਰਹੇ ਹਾਂ ਕਿ ਕੋਈ ਨਾ ਕੋਈ ਅੰਡਰਲਾਈਂਗ ਡਿਪਲੋਮੇਸੀ ਹੋ ਸਕਦਾ ਹੈ ਚੱਲ ਰਹੀ ਹੋਏ, ਕਿਉਂਕਿ ਡਿਪਲੋਮੈਟਸ ਦੇ ਦਰਵਾਜ਼ੇ ਕਦੇ ਵੀ ਬੰਦ ਨਹੀਂ ਹੁੰਦੇ। ਪਰ ਇੱਕ ਗੱਲ ਜ਼ਾਹਰ ਹੈ ਕਿ ਵੀ ਜਦੋਂ ਹੁਣ ਸੈਂਕਸ਼ਨਸ ਲੱਗੀਆਂ ਨੇ, ਇੰਡੀਆ ਦਾ ਕਾਫੀਆ ਵੀ ਪੂਰਾ ਟਾਈਟ ਕਰਤਾ ਅਮਰੀਕਾ ਨੇ। ਔਰ ਕੱਲ੍ਹ ਅਸੀਂ ਡਿਸਕਸ ਵੀ ਕੀਤਾ ਸੀ ਕਿ ਆਲਰੇਡੀ ਇੰਡੀਆ ਨੇ ਕਿਹਾ ਜਿਹੜੀਆਂ 21 ਨਵੰਬਰ ਤੋਂ ਉਹਨਾਂ ਕੰਪਨੀਆਂ 'ਤੇ ਸੈਂਕਸ਼ਨਸ ਨੇ ਉਹਨਾਂ ਨੇ ਆਪਣੀ ਜਿਹੜੀ ਹੈ ਉਹ ਸਪਲਾਈ ਆਲਮੋਸਟ ਬੰਦ ਕਰ ਦੇਣੀ ਹੈ, ਦਸੰਬਰ ਤੱਕ ਪਹੁੰਚਦੇ। ਪਰ ਆਲਰੇਡੀ ਉਹ ਅਮਰੀਕਾ ਤੇ ਹੁਣ ਅਮਰੀਕਾ ਇਕੱਲਾ ਇੱਕ ਜ਼ਮਾਨਾ ਸੀ ਕਿ ਅਮਰੀਕਾ ਤੇਲ ਲਈ ਸਾਊਦੀ ਅਰੇਬੀਆ, ਇਰਾਕ ਜਾਂ ਕੁਵੈਤ 'ਤੇ ਡਿਪੈਂਡ ਕਰਦਾ ਸੀ। ਹੁਣ ਤਾਂ ਤੇਲ ਦੇ ਉੱਤੇ ਫਲੋਟ ਕਰਦਾ ਅਮਰੀਕਾ ਦਾ ਇੱਕ ਵੱਡਾ ਹਿੱਸਾ, ਅਮਰੀਕਾ ਵੇਚਦਾ ਤੇਲ। ਹੁਣ ਅਮਰੀਕਾ ਆਇਲ ਇੰਪੋਰਟਿੰਗ ਨਹੀਂ ਹੈ, ਐਕਸਪੋਰਟਿੰਗ ਮੁਲਕ ਹੈ। ਔਰ ਭਾਰਤ ਜਿਹੜਾ ਉਹਨਾਂ ਤੋਂ ਵੀ, ਅਮਰੀਕਾ ਤੋਂ ਵੀ ਲਏਗਾ ਕਰੂਡ ਆਇਲ, ਸਾਊਦੀ ਅਰੇਬੀਆ ਤੋਂ ਵੀ ਲਏਗਾ। ਔਰ ਇਸ ਗੱਲ ਦੇ ਉੱਤੇ ਰਸ਼ੀਆ ਨੂੰ ਵੀ ਇਹ ਲੱਗਦਾ, ਕਿਉਂਕਿ ਰਸ਼ੀਆ ਦਾ ਇਹ ਆਇਲ ਦਾ ਵੱਡਾ ਹਿੱਸਾ ਜਿਹੜਾ ਉਹ ਚੀਨ ਲੈਂਦਾ, 45-50% ਉਹ ਲੈਂਦਾ, 40% ਇੰਡੀਆ ਲੈਣ ਲੱਗ ਗਿਆ ਸੀ।
ਸੋ ਉਹਦੀ ਇਕੋਨਮੀ ਤਾਂ ਉਹਦੇ ਤੇ ਹੀ ਖੜੀ ਹੈ। $2 ਟ੍ਰਿਲੀਅਨ ਦੀ ਉਹਨਾਂ ਦੀ ਰਸ਼ੀਆ ਦੀ ਇਕੋਨਮੀ ਹੈ, ਔਰ ਹੈ ਹੀ ਮੇਨ ਗੈਸ ਦੇ ਉੱਤੇ ਔਰ ਇਸ ਦੇ ਉੱਤੇ। ਹੁਣ ਇਉਂ ਲੱਗਦਾ ਵੀ ਰਸ਼ੀਆ ਨੂੰ ਪਿੰਚ ਹੋਣਾ ਸ਼ੁਰੂ ਹੋ ਗਿਆ ਹੈ, ਜਾਂ ਉਹਨਾਂ ਨੂੰ ਲੱਗਦਾ ਕਿ ਵੀ ਜਦੋਂ ਭਾਰਤ ਨੇ ਬੰਦ ਕਰ ਦਿੱਤਾ ਔਰ ਇਹ ਹੋਏਗਾ, ਤੇ ਉਹਨੇ ਪੁਤਿਨ ਨੇ ਬਾਰ-ਬਾਰ ਪ੍ਰੈਸ ਕਾਨਫਰੰਸਿਸ ਕਰਕੇ ਆਪਣੀ ਨਿਊਕਲੀਅਰ ਟੈਸਟ ਅੱਗੇ ਕਰਨ ਦੀ ਲਾਈਨ ਔਰ ਨਿਊਕਲੀਅਰ ਜ਼ਖੀਰਾ ਵਧਾਉਣ ਦੀ ਗੱਲ ਕੀਤੀ। ਔਰ ਪ੍ਰੈਜ਼ੀਡੈਂਟ ਟਰੰਪ ਨੇ, ਹਾਲਾਂਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ 30-35 ਸਾਲ ਤੋਂ ਕੋਈ ਵੀ ਨਿਊਕਲੀਅਰ ਟੈਸਟ ਜਾਂ ਨਿਊਕਲੀਅਰ ਟੈਕਨੋਲੋਜੀ ਨੂੰ ਅੱਗੇ ਵਧਾਉਣ ਦੇ ਉੱਤੇ ਕੋਈ ਅਮਰੀਕਾ 'ਚ ਬਹੁਤੀ ਫੰਡਿੰਗ ਨਹੀਂ ਸੀ ਰੱਖੀ ਜਾਂਦੀ। ਹਾਲਾਂਕਿ ਅਮਰੀਕਾ ਦਾ ਬਹੁਤ ਵੱਡਾ ਬਜਟ ਹੈ ਡਿਫੈਂਸ ਦਾ, ਪਰ ਅਖੀਰ ਟਰੰਪ ਨੇ ਵੀ ਕਿਹਾ ਕਿ ਭਾਈ ਅਸੀਂ ਵੀ ਇਹ ਜਿਹੜਾ ਹੁਣ ਇਨਫ ਹੋ ਗਿਆ, ਕਿ ਵੀ ਉਹਨਾਂ ਨੇ, ਟਰੰਪ ਨੇ ਕਿਹਾ ਵੀ ਚੀਨ ਵੀ, ਰੂਸ ਵੀ, ਨਾਰਥ ਕੋਰੀਆ ਵੀ, ਪਾਕਿਸਤਾਨ ਵੀ ਉਹ ਨਿਊਕਲੀਅਰ ਜਿਹੜਾ ਉਹ ਟੈਸਟ ਕਰ ਰਹੇ ਨੇ ਔਰ ਅਸੀਂ ਜਿਹੜਾ ਪਿੱਛੇ ਰਹਿ ਗਏ। ਟਰੰਪ ਨੇ ਕਿਹਾ ਵੀ ਹੈਵ ਹਾਲਟਡ ਇਟ ਫॉर ਈਅਰਸ, ਮੈਨੀ ਈਅਰਸ, ਬਟ ਵਿਦ ਅਦਰਸ ਡੂਇੰਗ ਟੈਸਟਿੰਗ ਆਈ ਥਿੰਕ ਇਟ ਇਜ਼ ਐਪਰੋਪਰੀਏਟ ਦੈਟ ਵੀ ਆਲਸੋ ਡੂ, ਕਿ ਅਸੀਂ ਬਹੁਤ ਦੇਰ ਤੋਂ ਇਹਨੂੰ ਟਾਲਿਆ ਹੋਇਆ ਸੀ, ਜਦੋਂ ਹੁਣ ਦੂਸਰੇ ਕਰ ਰਹੇ ਨੇ ਇਵੇਂ ਹੈ ਵੀ ਅਸੀਂ ਵੀ ਕਰੀਏ। ਔਰ ਇਹ ਉਹਨਾਂ ਨੇ ਕਿਹਾ ਕਿ ਰਸ਼ੀਆ, ਚਾਈਨਾ ਇਹ ਸਾਰੇ ਟੈਸਟ ਕਰ ਰਹੇ ਨੇ, ਨਾਰਥ ਕੋਰੀਆ, ਪਾਕਿਸਤਾਨ, ਔਰ ਇਸ ਸਾਰੇ ਦੇ ਜਦੋਂ ਓਪਨ ਟੈਸਟ ਤਾਂ ਨਹੀਂ ਕੀਤਾ ਹੈ, ਨਾ ਰੂਸ ਦਾ ਕੋਈ ਨਜ਼ਰ ਆਇਆ, ਨਾ ਪਾਕਿਸਤਾਨ ਦਾ, ਨਾ ਚੀਨ ਦਾ। ਨਾਰਥ ਕੋਰੀਆ ਉਹ ਜਿਹੜਾ ਉਹ ਜੰਗਲੀ ਪਾਵਰ ਵਾਂਗ ਹੀ ਬਿਹੇਵ ਕਰ ਰਹੇ। ਲੇਕਿਨ ਪ੍ਰੈਜ਼ੀਡੈਂਟ ਟਰੰਪ ਦਾ ਇਹ ਕਹਿਣਾ, ਜੇ ਇਸ ਦੀ ਇੰਪਲੀਮੈਂਟੇਸ਼ਨ ਵੱਲ ਜਾਂਦੇ ਹੈ ਔਰ ਰਸ਼ੀਆ ਨੂੰ ਜੇ ਕੋਈ, ਜਿਵੇਂ ਮੈਂ ਕਿਹਾ ਵੀ ਬੈਕਡੋਰ ਡਿਪਲੋਮੇਸੀ ਤਾਂ ਚੱਲ ਰਹੀ ਹੈ, ਪਰ ਕਈ ਵਾਰ ਇਹ ਹੁੰਦਾ ਹੈ ਕਿ ਈਵਨ ਜਦੋਂ ਤੁਸੀਂ ਬਿੱਲੀ ਤੁਹਾਡੀ ਪੈਟ ਹੈ, ਹਾਲਾਂਕਿ ਫੈਮਿਲੀ ਤਾਂ ਉਹੀ ਹੈ, ਵਾਈਲਡ ਕੈਟ ਫੈਮਿਲੀ ਜਿਹਦੇ 'ਚ ਲਾਇਨ ਔਰ ਟਾਈਗਰ ਔਰ ਸਾਰੇ ਹੁੰਦੇ ਨੇ, ਤਾਂ ਉਹ ਅਟੈਕ ਨਹੀਂ ਕਰਦੀ, ਚੂਹੇ ਤਾਂ ਫੜਦੀ ਹੈ ਬੜੀ ਜ਼ਾਲਮਾਨਾ ਢੰਗ ਦੇ ਨਾਲ। ਪਰ ਜੇ ਤੁਸੀਂ ਦਰਵਾਜ਼ੇ, ਖਿੜਕੀਆਂ, ਵੈਂਟੀਲੇਟਰ ਸਾਰੇ ਬੰਦ ਕਰਕੇ ਉਹਨੂੰ ਕੁੱਟਣ ਲੱਗੋ ਬਿੱਲੀ ਨੂੰ, ਫਿਰ ਉਹ ਪੈ ਜਾਂਦੀ ਹੈ, ਫਿਰ ਉਹ ਸ਼ੇਰਨੀ ਬਣ ਜਾਂਦੀ ਹੈ, ਕਿਉਂਕਿ ਫਿਰ ਉਹਨੂੰ ਹੁੰਦਾ ਕਿ ਜਿਹਨੂੰ ਕਹਿੰਦੇ ਬੈਕ ਟੂ ਦਾ ਵਾਲ, ਹੋਰ ਕੋਈ ਰਾਹ ਨਹੀਂ। ਸੋ ਸਾਨੂੰ ਇਹ ਲੱਗਦਾ ਵੀ ਜੇ ਤਾਂ ਰੂਸ ਨੂੰ ਵਿੰਡੋ ਮਿਲੀ ਆਉਣ ਵਾਲੇ ਪੀਰੀਅਡ, ਜਿਹੜੀ ਪ੍ਰੈਜ਼ੀਡੈਂਟ ਟਰੰਪ ਨੈਗੋਸ਼ੀਏਟਰ ਹੈ, ਬਿਜ਼ਨਸਮੈਨ ਹੈ, ਫਿਰ ਤਾਂ ਇਹ ਈਵਨ ਇਹ ਧਮਕੀ ਵੀ ਨਿਊਕਲੀਅਰ ਵਾਲੀ ਜਾਂ ਸੈਂਕਸ਼ਨਸ ਨੂੰ ਅੱਗੇ ਤੋਰਨ ਦੀ ਲਾਈਨ ਇਹ ਨੈਗੋਸ਼ੀਏਸ਼ਨ ਟੇਬਲ 'ਤੇ ਲੈ ਆਏਗੀ। ਕਾਨਰੇਬਲ ਸਮਝੌਤਾ ਹੋ ਜਾਂਦਾ ਹੈ ਔਰ ਰਸ਼ੀਆ ਨੂੰ ਵੀ ਜਿਹੜਾ ਉਸ ਦਾ, ਕਿਉਂਕਿ ਰਸ਼ੀਆ ਜੇਤੂ ਹੈ ਇਸ ਜੰਗ ਦੇ ਵਿੱਚ, ਸੋ ਸ਼ੁਰੂਆਤ ਇਹੀ ਹੋਈ ਵੀ ਯੂਕਰੇਨ ਨੂੰ ਬਦੋ-ਬਦੀ ਨੈਟੋ 'ਚ ਵਾੜਨਾ ਹੈ ਤੇ ਉਹਨੂੰ ਜਿਹੜਾ ਉਹ ਪੁਸ਼ ਕਰਨਾ ਅੱਗੇ, ਫਿਰ ਤਾਂ ਠੀਕ ਹੈ। ਅਦਰਵਾਈਜ਼ ਜੇ ਇਹ ਗੱਲਬਾਤ ਨਾ ਹੋਈ ਔਰ ਰਸ਼ੀਆ ਨੂੰ ਪੁਸ਼ ਕਰ ਦਿੱਤਾ ਗਿਆ ਉਸ ਪਾਸੇ, ਉਹਨੇ ਟੈਕਟੀਕਲ ਵੈਪਨ ਦੇ ਤੌਰ 'ਤੇ ਜਿਹੜਾ ਉਹ, ਭਾਵੇਂ ਕੋਈ ਇਹ ਨਹੀਂ ਹੈ ਵੀ ਵੱਡਾ ਬੰਬ ਸੁੱਟਣਾ ਹੁੰਦਾ, ਉਹ ਤਾਂ ਨਿਊਕਲੀਅਰ ਟ੍ਰਿਪਡ ਮਿਸਲਸ ਨੇ, ਔਰ ਇਸ ਦੀ ਇੱਕ ਵਾਰੀ ਸ਼ੁਰੂਆਤ ਹੋਈ ਫਿਰ ਤਾਂ ਧੂਏ ਦਾ ਗੁਬਾਰ, ਜਿਹਨੂੰ ਅਸੀਂ ਨਿਊਕਲੀਅਰ ਕਲਾਊਡ ਕਹਿੰਦੇ ਹਾਂ, ਫਿਰ ਤਾਂ ਚਾਰ ਚਫੇਰੇ, ਫਿਰ ਉਹੀ ਗੱਲ ਨਾ ਹੋਏ ਕਿ ਭਾਈ ਕਈ ਵਾਰ ਪਸਰਿਓ ਪਾਸਾਰਾ। ਗੁਰੂ ਸਾਹਿਬ ਨੇ ਕਿਹਾ ਸੀ ਕਿ ਭਾਈ ਇਹ ਕਈ ਵਾਰ ਇਹ ਹੋਇਆ, ਕਬਹੂ ਜਿਹੜਾ ਕਿਸੇ ਵੇਲੇ ਇਹ ਸਿਮਟ ਜਾਂਦਾ ਹੈ, ਕਬਹੂ ਸਿਮਟ ਸ਼ੰਕਰ ਹੋਏ ਬੈਠਾ, ਕਦੇ ਉਹ ਸਿਮਟ ਜਾਂਦਾ, ਕਦੇ ਉਹ ਐਕਸਪੈਂਡ ਕਰਦਾ ਹੈ। ਸਗਰੀ ਸ੍ਰਿਸ਼ਟ ਦਿਖਾਇਆ ਚੰਭਵ, ਆਦ ਜੁਗਾਦ ਸਰੂਪ ਸਜੰਭਵ, ਕਿ ਭਾਈ ਇਹ ਸਾਰਿਆਂ ਦੇ ਲਈ ਫਿਰ ਅਚੰਭਾ ਹੀ ਹੁੰਦਾ ਹੈ ਕਿ ਕਬਹੂ ਫੂਲ ਰਾਜਾ ਹੋਇਆ ਬੈਠਾ, ਕਹੂੰ ਸਿਮਟ ਪਿਓ ਸ਼ੰਕਰ ਹੀ ਕੈਠਾ। ਇਹ ਉਸਦੇ ਨੇ। ਸੋ ਇਹ ਪਹਿਲਾਂ ਵੀ ਪਸਾਰੇ ਪਸਰਦੇ ਨੇ, ਫਿਰ ਉਹ ਖੇਲ ਸੰਕੋਚਾ ਤੋਂ ਨਾਨਕ ਇੱਕ ਹੈ, ਖੇਲ ਖਿਲਾਰਿਆ ਹੋਇਆ ਫਿਰ। ਸੋ ਉਹ ਸਾਰੇ ਦਾ ਅਸੀਂ ਇਹੀ ਅਰਦਾਸ ਹੀ ਕਰ ਸਕਦੇ ਹਾਂ ਕਿ ਮਹਾਰਾਜ ਇਸ ਪਾਸੇ ਵੱਲ ਨਾ ਹੀ ਲੈ ਕੇ ਜਾਏ। ਬਿਲਕੁਲ, ਇਹ ਖੂਬਸੂਰਤ ਧਰਤੀ ਹੈ, ਖੂਬਸੂਰਤ ਕ੍ਰੀਏਸ਼ਨ ਹੈ, ਔਰ ਇਸ ਦੇ ਵਿੱਚ ਠੀਕ ਹੈ ਸਮੇਂ-ਸਮੇਂ ਤਬਦੀਲੀਆਂ ਦੀ ਲੋੜ ਹੁੰਦੀ ਹੈ, ਲੇਕਿਨ ਨਿਊਕਲੀਅਰ ਦਾ ਮਤਲਬ ਤਾਂ ਕਿਸੇ ਦੀ ਜਿੱਤ ਹਾਰ ਨਹੀਂ ਹੈ, ਇਹ ਮੁਕੰਮਲ ਸ੍ਰਿਸ਼ਟੀ ਦੀ ਤਬਾਹੀ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਮੇਰੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਹਣ ਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਘੁਸਕੇ ਵੀ ਜੀ, ਔਰ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਔਰ ਮੁਹੰਮਦ ਯਾਕੂਬ ਜੀ ਜਿਹੜੇ ਅੱਜ ਬੜੇ ਉਦਾਸ ਨੇ, ਕਿਉਂਕਿ ਉਹਨਾਂ ਦਾ ਜਿਹੜਾ ਬਹੁਤ ਹੀ ਪਿਆਰਾ ਜਿਹੜਾ ਦੋਸਤ ਹੈ ਉਹ ਅੱਜ ਦੁਨੀਆ ਤੋਂ
ਪ੍ਰਸਤਕ ਹੋ ਗਏ ਨੇ। ਸੋ ਆਮ ਸੌਰੀ ਅਬਾਊਟ ਦੈਟ। ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਮੁਹੰਮਦ ਯਾਕੂਬ ਜੀ, ਅਸੀਂ ਵੀ ਤੁਹਾਡੇ ਨਾਲ ਅਫਸੋਸ ਦਾ ਇਜ਼ਹਾਰ ਕਰਦੇ ਹਾਂ। ਜਿਹੜੇ ਤੁਹਾਡੇ ਦੋਸਤ ਨੇ, ਰੱਬ ਉਹਨਾਂ ਨੂੰ ਜੰਨਤ ਨਸੀਬ ਕਰੇ, ਉਹਨਾਂ ਦਾ ਰੁਤਬਾ बुलंद करे। और इंद्रजीत सिंह सैनी जी, संधू जी भी, और गुरमुख सिंह जी भी, और फिर इसी तरह बलदेव मौर्य जी भी, और फिर इस तरह कुलदीप कौर जी भी, और रंजीत जी भी, और फिर इस तरह एम मान जी भी, और जगतार सिंह जी भी, और जतिंदर सिंह जी भी, और मिश्रा सिंह जी भी, बसरा जी भी, और फिर इसी तरह डॉक्टर परमजीत सिंह समरा जी भी, और इसी तरह करम सिंह जी भी, और फिर इसी तरह ਮੁਹੰਮਦ ਤਾਇਬ ਜੀ ਵੀ। ਇਹ ਵੀ ਸਲਾਮ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਾਰੀ ਦੁਨੀਆ ਤੇ ਹਾਂਜੀ ਸਿੱਖ ਦੋਸਤਾਂ ਨੂੰ। ਔਰ ਕਹਿੰਦੇ ਹਾਂਜੀ ਫਿਰ ਇਸੇ ਤਰ੍ਹਾਂ ਅਬੂ ਰਹੀਮ ਜਾਹਿਦ ਜੀ ਕਹਿੰਦੇ ਡਾਕਟਰ ਸਾਹਿਬ ਆਮ ਵਾਚਿੰਗ ਯੂਰ ਪ੍ਰੋਗਰਾਮ ਲਾਸਟ 5 years, this is very good and most informative program, God bless you। ਬਹੁਤ ਬਹੁਤ ਸ਼ੁਕਰੀਆ ਅਬਦੁਲ ਸਾਹਿਬ। ਹਾਂਜੀ ਫਿਰ ਇਸ ਤਰ੍ਹਾਂ ਬਲਾਲ ਜੀ ਵੀ ਜਿਹੜੇ ਹਲੋ ਕਹਿੰਦੇ ਨੇ ਸਾਨੂੰ ਦੋਨਾਂ ਨੂੰ, ਕਹਿੰਦੇ ਟੂਡੇਜ਼ ਜੁਮਾ ਔਰ ਜੁਮਾ ਮੁਬਾਰਕ ਤੁਹਾਨੂੰ ਵੀ ਬਹੁਤ ਬਹੁਤ। ਕਹਿੰਦੇ ਇੱਥੇ ਬੜੀ ਠੰਡ ਹੈ ਔਰ ਸ਼ਾਈਨਿੰਗ ਮਾਰਨਿੰਗ ਹੈ। ਖਾਲਸਾ ਜ਼ਿੰਦਾਬਾਦ। ਸਾਡੇ ਜੁਮੇ ਰਾਤ ਹੈ ਜੀ। ਔਰ ਰਾਜਵਿੰਦਰ ਕੌਰ ਜੀ ਵੀ, ਬਲਵਿੰਦਰ ਸਿੰਘ ਜੀ ਵੀ, ਔਰ ਸਾਡੇ ਉਹ ਬੱਚੀਆਂ ਖੇਡਦੀਆਂ ਹੁੰਦੀਆਂ ਸੀ ਕੋਕਲਾ ਛਪਾਕੀ। ਹਾਂਜੀ ਕੋਕਲਾ ਛਪਾਕੀ ਜੁਮੇ ਰਾਤ ਆਈ ਹੈ। ਜਿਹੜਾ ਅੱਗੇ ਪਿੱਛੇ ਦੇਖਿਆ ਉਹਦੀ ਸ਼ਾਮਤ ਆਈ ਹੈ। ਯੈਸ। ਸੋ ਤਾਂ ਜੁਮਾ ਰਾਤ ਸਾਨੂੰ ਥਰਸਡੇ ਹੈ। और मंकी बॉय जी भी, और जूजर जी भी, और फिर इस तरह सुखविंदर सिंह जी भी, फिर इसी तरह गुरविंदर मान जी भी, और मंकी बॉय अगैन, एंड दैन बलिहार सिंह कंग जी, और बलविंदर सिंह जी कहते हैं कि भाई मेरे साथ संगत नूं हथ जोड़ के बेनती है कि मेरा घर जरा डिग गया और किसी ने मेरी कोई भी हैल्प नहीं की। और ये कित्थों देख रहे ने, की इन्हां दा एड्रैस है, नंबर है, वो भी तुसीं भेज देना। अच्छा ਹਾਂਜੀ ਦੇਖੋ ਹਿਊਮੈਨਿਟੇਰੀਅਨ ਸਿੱਖ ਸੰਸਥਾਵਾਂ ਨੇ, ਯੂਨਾਈਟਿਡ ਸਿੱਖਸ ਹੈ, ਖਾਲਸਾ ਏਡ ਹੈ, ਔਰ ਅੱਜ ਕੱਲ੍ਹ ਤਾਂ ਫਲੱਡਸ ਤੋਂ ਬਾਅਦ ਮਦਦ ਦੇ ਲਈ ਹੋਰ ਵੀ ਬਹੁਤ ਸਾਰੇ ਜਿਹੜੇ ਨੇ ਕਲਾਕਾਰ ਉਤਰੇ ਹੋਏ ਨੇ। ਅਸੀਂ ਤਾਂ ਕੌਮ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਤਾਂ ਆਪ ਕਿਰਾਏ ਦੇ ਮਕਾਨ 'ਚ ਰਹਿੰਦੇ ਹਾਂ। ਅਸੀਂ ਕੀ ਲੇਕਿਨ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨ ਸਿੱਖਾਂ ਦੀਆਂ ਨੇ ਜਿਹੜੀਆਂ ਜਿਨ੍ਹਾਂ ਤੱਕ ਤੁਸੀਂ ਪਹੁੰਚ ਕਰ ਸਕਦੇ ਹੋ। ਬਿਲਕੁਲ। और गुरविंदर कौर जी भी, और फिर इसी तरह सुखजीवन बच्चू जी भी, खालसा देश पंजाब जी भी, और फिर इस तरह हाँ जी गुरबाज जी भी, और हरविंदर जी भी, जसकीरत सिंह जी भी, और इसी तरह बाबा सुखजीवन सिंह जी, और फिर इसी तरह आरिफ माजीद जी कहते हैं कि फ्री करो बई, और खालसा जिंदाबाद, पाकिस्तान जिंदाबाद, पाक आर्मी जिंदाबाद, फ्री खालिस्तान, आसाम, नागालैंड, कश्मीर, लद्दाख, अरुणाचल प्रदेश, मणिपुर, और कहते फ्री खालिस्तान। और फिर इस तरह बलाल जी कहते डॉक्टर साहब पाकिस्तान ने फैसला कर लिया है कि तालिबान रजीम अब नहीं चलेगी, विदिन 6 month के अंदर अंदर तालिबान रजीम जड़ी है ख़त्म हो जाएगी। और की कहते हैं तलबा का वो पाकिस्तान ने बनाए हैं और ख़त्म कैसे करना है वो कहते तालिबान नूं पाकिस्तान ने बनाया, सो इनू किद्दां ख़त्म करना वो कहते ने वो जानते ने। और फिर इसी तरह परमजीत समरा जी कहते हैं कि डॉक्टर अमरजीत सिंह उन्होंने बिल्ली कुट्टण वाला तजर्बा साझा किया। बिल्कुल ठीक, इस तरह ही हुंदा, असी भी 2 वार किया जी जी। हाँ जी। और कांगू जी भी गुरपुरब ਕਹਿੰਦੇ ਦੀਆਂ ਵਧਾਈਆਂ ਨੇ। ਹਾਂਜੀ ਸਿੱਖ ਸੰਗਤ ਨੂੰ ਅਤੇ ਸਭ ਹਿੰਦੂ ਮੁਸਲਿਮ ਤੇ ਸਾਰੇ ਜਿਹੜੇ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਔਰ ਬਲਾਲ ਜੀ ਜਕਾਬ ਜੀ ਨੂੰ ਕਹਿੰਦੇ ਪਏ ਨੇ ਕਿ ਰਾਜਮਪ੍ਰੀਤ ਸਿੰਘ ਜੀ ਵੀ, ਔਰ ਬੁੱਧ ਐਚ ਸਿੰਘ ਜੀ ਕੀ ਕਹਿੰਦੇ ਨੇ, ਕਹਿੰਦੇ ਅਫਗਾਨਿਸਤਾਨ ਇੰਡੀਆ ਲਈ ਡਰੱਗਸ ਦੇ ਇੰਡਸਟਰੀਅਲ ਕੀ ਕਹਿੰਦੇ ਨੇ ਪੈਰਾਡਾਈਜ਼ ਹੈ। ਪੰਜਾਬ 'ਚ ਵੀ ਡਰੱਗਸ ਲਿਆ ਕੇ ਸਾਰੀ ਹਾਂਜੀ ਸਿੱਖ ਜਵਾਨੀ ਨੂੰ ਨਸ਼ਈ ਬਣਾਇਆ ਹੋਇਆ। ਇਹ ਸਾਰਾ ਉਹਨਾਂ ਦੇ ਨਾਲ ਹੀ, ਇਹਨਾਂ ਦਾ ਤਾਲਿਬਾਨ ਦੇ ਨਾਲ ਹੀ ਸਮਝੌਤੇ ਨੇ। ਬਿਲਕੁਲ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ
SOSHTV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 24 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।